ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਇਮੀਗ੍ਰੇਸ਼ਨ। ਆਪਣੇ ਨਾਲ ਜੁੜ ਚੁੱਕੇ ਨੇ ਅਟਾਰਨੀ ਜੀ ਟਰਕੀਆਣਾ ਜੀ। ਅਟਾਰਨੀ ਟਰਕੀਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ, ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੋਵੇ, ਚੱਲ ਰਹੇ ਮੈਡੀਕੇਅਰ ਚੇਂਜਸ ਕਰਵਾਉਣੇ ਆ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਵਰਕਰ ਕੌਮ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਣਾ 415-909-0503 ਤੇ ਜਸਪਾਲ ਸਿੰਘ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਵੀ ਕੁਝ ਅਹਿਮ ਖਬਰਾਂ ਜੋ ਚੱਲ ਰਹੀਆਂ, ਲੇਟੈਸਟ ਅਪਡੇਟਸ ਆ, ਉਹਨਾਂ ਉੱਤੇ ਆਪਾਂ ਨਜ਼ਰ ਮਾਰਾਂਗੇ। ਅਟਾਰਨੀ ਟਰਕੀਆਣਾ ਜੀ ਆਪਣੇ ਨਾਲ ਜੁੜ ਚੁੱਕੇ, ਉਹ ਆਪਾਂ ਨੂੰ ਦੱਸਣਗੇ। ਸੋ ਅਟਾਰਨੀ ਟਰਕੀਆਣਾ ਜੀ, ਬਾਰਡਰ ਦੇ ਉੱਤੇ ਡੈਪੋਟੇਸ਼ਨ ਜਿਹੜੇ ਆ ਉਹ ਕਹਿੰਦੇ ਵੀ ਤੇਜ਼ੀ ਦੇ ਨਾਲ ਵੱਧ ਰਹੀਆਂ ਆ ਤੇ ਕਾਨੂੰਨੀ ਤੌਰ ਦੇ ਉੱਤੇ ਜਿਹੜੀਆਂ ਅੜਚਨਾਂ ਜਾਂ ਰੁਕਾਵਟਾਂ ਪਾਈਆਂ ਜਾ ਸਕਦੀਆਂ ਜਾਂ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਰੋਕਿਆ ਜਾ ਸਕਦਾ ਆ, ਇਹ ਸਾਰੀਆਂ ਚੀਜ਼ਾਂ ਨੂੰ ਮੈਕਸੀਕੋ ਬਾਰਡਰ ਦੀ ਜਿਹੜੀ ਕ੍ਰੋਸਿੰਗ ਆ ਉਸ ਦੇ ਵੱਲ ਨੂੰ ਵੀ ਸਰਕਾਰ ਜਿਹੜੀ ਆ ਉਹ ਤੇਜ਼ੀ ਦੇ ਨਾਲ ਕਰ ਰਹੀ ਹੈ ਕੰਮ। ਜੀ ਬਿਲਕੁਲ। ਅੱਜ ਰਾਜਕਰਨ ਜੀ, ਸਾਡਾ ਸਾਰਾ ਪ੍ਰੋਗਰਾਮ ਜਿਹੜਾ ਬਾਰਡਰ ਦੇ ਨਾਲ ਸੰਬੰਧ ਰੱਖਦਾ। ਇੱਕ ਵੀਡੀਓ ਆਈ ਸੀਗੀ ਆਪਣੇ ਪੰਜਾਬੀ ਸਿੱਖ ਦੀ, ਬੜੀ ਵਾਇਰਲ ਹੋਈ ਆ। ਉਹਨੂੰ ਜਿਹੜਾ ਮੈਕਸੀਕਨ ਮਾਫੀਆ ਜਿਹੜਾ ਉਹਨੂੰ ਡੰਡਿਆਂ ਨਾਲ ਕੁੱਟ ਰਿਹਾ, ਕੱਪੜੇ ਲਵਾ ਕੇ, ਤੇ ਉਹਨੂੰ ਕਾਫੀ ਬੁਰੀ ਤਰ੍ਹਾਂ ਨਾਲ ਜਿੱਦਾਂ ਕੁੱਟ ਪੈ ਰਹੀ। ਬਾਕੀ ਜਿਹੜੇ ਲੋਕੀ ਇੰਡੀਆ ਦੇ ਆ, ਕੁਝ ਹਰਿਆਣੇ ਦੇ, ਕੁਝ ਪੰਜਾਬ ਵਾਲੇ, ਉਹ ਕਹਿ ਰਹੇ ਕਿ ਛੱਡ ਦਿਓ ਇਹਨੂੰ, ਹਨਾ, ਪਰ ਉਹ ਛੱਡ ਨਹੀਂ ਰਹੇ। ਤੇ ਕਾਫੀ ਵੀਡੀਓ ਤਾਂ ਨਹੀਂ ਆਪਾਂ ਸ਼ੇਅਰ ਕਰਾਂਗੇ, ਕਾਫੀ ਗ੍ਰਾਫਿਕ ਵੀਡੀਓ ਆ। ਤੇ ਹੁਣ ਪੂਰੀ ਸਿਚੁਏਸ਼ਨ ਨਹੀਂ ਪਤਾ ਕੀ ਸੀਗੀ, ਪਰ ਉਹਨਾਂ ਦੇ ਹੱਥੇ ਬੰਦਾ ਜਿਹੜਾ ਚੜਿਆ ਸੀਗਾ ਤੇ ਉਹਨੂੰ ਬੁਰੀ ਤਰ੍ਹਾਂ ਕੁੱਟ ਪੈ ਰਹੀ ਹੈ। ਬਿਟਵੀਨ ਈਵਨ ਉਹਦੇ ਜਿਹੜਾ ਸਿਰ ਦੇ ਉੱਤੇ ਉਹਨਾਂ ਨੇ ਬੰਦੂਕ ਵੀ ਰੱਖੀ, ਮਸ਼ੀਨ ਗਨ, ਕਿ ਤੂੰ ਆਪਣੇ ਹੱਥ ਹਟਾਲਾ, ਕੁੱਟ ਲੈਂਦੇ ਸਾਨੂੰ। ਉਹ ਬੰਦੇ ਨੂੰ ਕੁੱਟ ਇੰਨੀ ਕੁ ਜ਼ਿਆਦਾ, ਭਾਈ ਤੁਸੀਂ ਦੇਖ ਲਓ ਕਿ ਵੀਡੀਓ ਜੇ ਤੁਸੀਂ ਦੇਖੋਗੇ ਤਾਂ ਅਗਲਾ ਬੰਦੂਕ ਨੂੰ ਭੁੱਲ ਕੇ ਉਹ ਹੱਥ ਆਪਣੇ ਰੱਖ ਰਿਹਾ ਕਿ ਮੈਨੂੰ ਕੁੱਟੋ ਨਾ। ਤੇ ਮਤਲਬ ਉਹਨੂੰ ਬੰਦੂਕ ਨਹੀਂ ਨਜ਼ਰ ਆ ਰਹੀ, ਉਹ ਇੰਨੀ ਉਹਨੂੰ ਬੁਰੀ ਤਰ੍ਹਾਂ ਕੁੱਟਿਆ, ਜਲੀਲ ਕੀਤਾ, ਹੈ ਨਾ। ਤੇ ਬਾਰਡਰ ਦੇ ਨਾਲ ਇਹ ਖਬਰ ਹੁਣ ਰੈਲੇਵੈਂਟ ਇਸ ਲਈ ਹੈ ਕਿਉਂਕਿ ਜਿਹੜਾ ਅਮਰੀਕਾ, ਉਹਨਾਂ ਨੇ ਜਿਹੜਾ ਟਾਈਟਲ 42B ਸੀਗਾ ਕੋਵਿਡ ਦੇ ਕਰਕੇ ਜਿਹੜਾ ਰੋਕਿਆ ਜਾ ਸਕਦਾ ਸੀਗਾ, ਉਹ ਖਤਮ ਹੋ ਰਿਹਾ ਮਈ 11 ਨੂੰ। ਤੇ ਉਸ ਤੋਂ ਪਹਿਲਾਂ ਕਹਿੰਦੇ ਕਿ ਇਹ ਰੂਲ ਜਿਹੜਾ ਇਹਨਾਂ ਦਾ ਲਾਗੂ ਹੋ ਜਾਣਾ। ਥਰਡ ਕੰਟਰੀ ਟ੍ਰਾਂਜ਼ਿਟ ਬੈਨ, ਮਤਲਬ ਕਿ ਤੀਜੀ ਕੰਟਰੀ ਦੇ ਵਿੱਚ ਜਿੱਥੇ ਤੁਸੀਂ ਪੈਰ ਰੱਖ ਕੇ ਆਉਂਦੇ ਆ, ਉੱਥੇ ਤੁਸੀਂ ਅਸਾਈਲਮ ਜਿਹੜਾ ਆਪਣਾ ਅਪਲਾਈ ਕਰਨਾ ਤੁਹਾਡਾ ਜ਼ਰੂਰੀ ਆ। ਸੋ ਉਸ ਬਾਰੇ ਅੱਜ ਜਿਹੜੀ ਸਾਰੀ ਚਰਚਾ ਹੋਊਗੀ। ਜਿਹੜੇ ਨਵੇਂ ਲੋਕੀ ਆਉਣ ਦੇ ਲਈ ਤਿਆਰ ਆ, ਜਾਂ ਜਿਹੜਾ ਦੇ ਪਲਾਨ ਆ, ਉਹਨਾਂ ਨੇ ਅਮਰੀਕਾ ਬਾਰਡਰ ਟੱਪਣਾ। ਹੁਣ ਬਾਰਡਰ ਟੱਪਣ ਦੀ ਕਿਸੇ ਨੂੰ ਸਾਡੇ ਸਲਾਹ ਨਹੀਂ ਹੈਗੀ। ਇਹ ਪ੍ਰੋਗਰਾਮ ਨੂੰ ਇੱਦਾਂ ਨਾਲ ਲਿਆ ਜਾਵੇ ਕਿ ਆਪਾਂ ਬਾਰਡਰ ਟੱਪਣਾ ਤੁਹਾਨੂੰ ਇਨਕਰੇਜ ਕਰ ਰਹੇ ਹਾਂ। ਨਾ ਹੀ ਸਾਡੀ ਕੋਈ ਵੀ ਸਲਾਹ ਜਿਹੜੀ ਰੇਡੀਓ ਤੇ ਹੈਗੀ ਹੈ ਲੀਗਲ ਐਡਵਾਈਸ ਨਹੀਂ ਹੈਗੀ। ਐਂਡ ਆਫ ਦਾ ਡੇ ਇੱਕ ਰੇਡੀਓ ਟਾਕ ਸ਼ੋਅ 'ਚ ਲਿਮਿਟਿਡ ਇਨਫੋਰਮੇਸ਼ਨ, ਲਿਮਿਟਿਡ ਫੈਕਟਸ ਦੇ ਬੇਸ ਤੇ ਡਿਸਕਸ ਹੁੰਦੀ ਹੈ। ਸੋ ਸਾਰਿਆਂ ਨੂੰ ਕਲੇਮਰ ਆ ਕਿ ਆਪੋ ਆਪਣੇ ਵਕੀਲ ਨਾਲ ਪੂਰੀ ਡਿਟੇਲ ਦੇ ਵਿੱਚ ਗੱਲ ਕਰੋ ਆਪਣੇ ਕੇਸ ਦੀ। ਤੇ ਇਹ ਜਿਹੜਾ ਸ਼ੋਅ ਸੁਣ ਕੇ ਨਹੀਂ ਕਿ ਮੈਂ ਸ਼ੋਅ ਸੁਣਿਆ ਸੀ ਤੇ ਮੈਂ ਲੀਗਲ ਐਕਸ਼ਨ ਆਪ ਹੀ ਲੈ ਲਿਆ। ਅੱਛਾ ਜੀ। ਸੋ US ਨੇ ਜੀ ਕਾਫੀ ਡਿਪੋਟੇਸ਼ਨ ਜਿਹੜੀਆਂ ਵਧਾਤੀਆਂ, ਤੇ ਕੁਛ ਇੱਕ ਉਹਨਾਂ ਦੀ ਜਿਹੜੀਆਂ ਆਪਸ਼ਨ ਸੀਗੀਆਂ ਕਿ ਲੀਗਲ ਇਮੀਗ੍ਰੇਸ਼ਨ ਖੋਲ੍ਹਣੀ ਆ, ਉਹਦੀਆਂ ਵੀ ਆਪਸ਼ਨ ਉਹਨਾਂ ਨੇ ਵਧਾਈਆਂ ਵਾ। ਸੋ ਜਿਹੜੀਆਂ ਡਿਪੋਟੇਸ਼ਨ ਜਿਹੜੀਆਂ ਹੈਗੀਆਂ ਕਾਫੀ ਗਿਣਤੀ 'ਚ ਹੁਣ ਵੱਧ ਰਹੀਆਂ, ਤੇ ਜਿਹੜੀਆਂ ਉਹਨਾਂ ਦੀਆਂ ਫਲਾਈਟਸ ਹੁੰਦੀਆਂ, ਡਿਪੋਟੇਸ਼ਨ ਫਲਾਈਟ ਜਿਹਨੂੰ ਕਹਿੰਦੇ ਆ, ਉਹਨਾਂ ਨੂੰ ਡਬਲ ਜਾਂ ਟ੍ਰਿਪਲ ਇਹਨਾਂ ਨੇ ਕਰ ਦੇਣਾ ਕਿ ਇੰਨੇ ਲੋਕੀ ਇਹ ਕਹਿੰਦੇ ਕਿ ਹੁਣ ਵਾਪਸ ਭੇਜਣੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਨਾਊਂਸ ਕੀਤਾ ਕਿ ਪਹਿਲਾਂ ਜਿੱਦਾਂ ਹਫ਼ਤੇ ਲੱਗਦੇ ਸੀਗੇ ਲੋਕਾਂ ਨੂੰ ਪ੍ਰੋਸੈਸ ਕਰਨ ਲਈ, ਉਹਨਾਂ ਦੇ ਬਿਆਨ ਸੁਣਨ ਲਈ, ਤੇ ਹੁਣ ਕੁਛ ਘੰਟਿਆਂ ਦੇ ਵਿੱਚ ਜਾਂ ਕੁਛ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਸਪੀਡ ਵਰਤਣੀ ਹੈ ਤੇ ਲੋਕਾਂ ਨੂੰ ਵਾਪਸ ਜਿਹੜਾ ਭੇਜਣਾ। ਹੁਣ ਇਹਦਾ ਕੀ ਮਤਲਬ ਆ ਕਿ ਸਹੀ ਤਰ੍ਹਾਂ ਉਹਦੇ ਬਿਆਨ ਹੋਊਗੇ ਨਹੀਂ ਹੋਊਗੇ, ਤੁਸੀਂ ਆਪ ਹਿਸਾਬ ਕਿਤਾਬ ਲਓ। ਪਿਛਲੇ 2 ਸਾਲਾਂ 'ਚੋਂ ਕੋਈ ਬਿਆਨ ਨਹੀਂ ਹੋ ਰਿਹਾ ਸੀ, ਬੰਦੇ ਸਿੱਧੇ ਬਾਰਡਰ ਟੱਪ ਕੇ ਆ ਰਹੇ ਸੀਗੇ। ਤੇ ਹੁਣ ਜਿਹੜੇ ਬਿਆਨ ਹੋਣੇ ਸ਼ੁਰੂ ਇਹਨਾਂ ਨੇ ਕਰ ਦੇਣੇ ਆ ਦੁਬਾਰਾ, ਤੇ ਕਹਿੰਦੇ ਆ ਕਿ ਕੁਛ ਘੰਟਿਆਂ 'ਚ, ਕੁਛ ਦਿਨਾਂ 'ਚ ਲੋਕਾਂ ਨੂੰ ਵਾਪਸ ਭੇਜ ਦੇਣਾ। ਕਹਿੰਦੇ ਕਿ 2 ਸੈਂਟਰ ਇਹਨਾਂ ਨੇ ਖੋਲ੍ਹਣੇ ਆ ਪ੍ਰੋਸੈਸਿੰਗ ਦੇ, ਇਮੀਗ੍ਰੇਸ਼ਨ ਸੈਂਟਰ, ਇੱਕ ਗੁਆਟੇਮਾਲਾ ਦੇ ਵਿੱਚ, ਇੱਕ ਕੋਲੰਬੀਆ ਦੇ ਵਿੱਚ ਪਹਿਲਾਂ। ਉਹ ਕਹਿੰਦੇ ਹੁਣੇ ਹੀ ਖੋਲ੍ਹ ਦੇਣਾ।
ਤੇ ਬਾਕੀ ਜਿਹੜੇ ਸੈਂਟਰ ਆ ਉਹ ਬਾਕੀ ਵੱਖ-ਵੱਖ ਸਾਊਥ ਅਮਰੀਕਨ ਕੰਟਰੀਆਂ ਦੇ ਵਿੱਚ ਇਹਨਾਂ ਨੇ ਖੋਲ੍ਹਣੇ ਆ। ਤੇ ਇਹਨਾਂ ਦੀ ਉਮੀਦ ਇਹ ਹੈ ਕਿ ਜਿਹੜੇ ਲੋਕੀ ਆ ਰਹੇ ਆ ਉਹ ਪਹਿਲਾਂ ਇਹ ਸੈਂਟਰਾਂ ਦੇ ਵਿੱਚ ਅਪਲਾਈ ਕਰਨ, ਜਾਂ ਫਿਰ ਉਹ ਜਿਹੜੀ ਕੰਟਰੀ 'ਚ ਪੈਰ ਰੱਖ ਰਹੇ ਆ ਉੱਥੇ ਅਸਾਈਲਮ ਆਪਣਾ ਅਪਲਾਈ ਕਰਕੇ ਆਉਣ। ਇਹ ਜਿਹੜੇ ਸੈਂਟਰ ਆ, ਕੱਲਾ ਸੈਂਟਰ ਜਿਹੜਾ ਕਹਿੰਦੇ 5 ਤੋਂ 6,000 ਅਸਾਈਲੀ ਜਿਹੜੇ ਹੈਗੇ ਆ ਉਹਨਾਂ ਨੂੰ 1 ਮਹੀਨੇ ਦੇ ਵਿੱਚ ਡੀਲ ਕਰੂਗਾ। ਇਹ ਜਿਹੜਾ ਨੰਬਰ ਆ ਆਲਰੇਡੀ ਸੈਨ ਫਰਾਂਸਿਸਕੋ ਅਸਾਈਲਮ ਆਫਿਸ ਜਾਂ ਬਾਕੀ ਅਸਾਈਲਮ ਆਫਿਸਰ ਤੋਂ ਜ਼ਿਆਦਾ ਹੈ ਨਾ, 6,000 1 ਮਹੀਨੇ ਦੇ ਵਿੱਚ ਜੇ ਨਿਪਟਾਰਾ ਇਹ ਕਰ ਸਕਦੇ ਆ। ਇਹਦੇ ਨਾਲ ਕੈਨੇਡਾ ਨੇ ਤੇ ਸਪੇਨ ਨੇ ਕਿਹਾ ਕਿ ਜਿਹੜੇ ਵੀ ਸੈਂਟਰ ਪ੍ਰੋਸੈਸ ਕਰਦਾ ਕਿ ਇਹਨਾਂ ਨੂੰ ਰੀਸੈਟਲ ਕੀਤਾ ਜਾਵੇ, ਮਤਲਬ ਤੁਸੀਂ ਜਾ ਕੇ ਅਸਾਈਲਮ ਮੰਗ ਰਹੇ ਕਿ ਮੈਂ ਆਪਣੀ ਕੰਟਰੀ 'ਚ ਰਹਿ ਨਹੀਂ ਸਕਦਾ, ਉਹ ਤੁਹਾਨੂੰ ਇੱਕ ਰੀਸੈਟਲਮੈਂਟ ਦੀ ਆਪਸ਼ਨ ਦੇ ਰਹੇ ਆ। ਮਤਲਬ ਕਿ ਤੁਹਾਡੀ ਆਪਣੀ ਮਰਜ਼ੀ ਨਹੀਂ ਕਿ ਤੁਸੀਂ ਕਿੱਥੇ ਜਾਣਾ, ਅਮਰੀਕਾ ਹੀ ਜਾਣਾ। ਸੋ ਉਹਨਾਂ ਨੇ ਆਪਣੇ ਦੇਸ਼ ਚੁਣਨੇ ਆ। ਉਹਦੇ ਵਿੱਚ ਕੈਨੇਡਾ ਤੇ ਸਪੇਨ ਨੇ ਅਜੇ ਵਲੰਟੀਅਰ ਕੀਤਾ ਕਿ ਜਿਹੜੇ ਸੈਂਟਰ ਆ, ਜੇ ਇਹਨਾਂ 'ਚੋਂ ਕੋਈ ਵੀ ਕੇਸ ਪਾਸ ਹੋਊਗਾ ਤਾਂ ਆਪਾਂ ਇਹਨਾਂ ਦੀ ਟੇਕ ਕੇਅਰ ਕਰਾਂਗੇ। ਸੋ ਕਹਿਣ ਦਾ ਮਤਲਬ ਹੈ ਕਿ ਸੈਂਟਰ 'ਚ ਕੇਸ ਪਾਸ ਹੋਣ ਤੋਂ ਬਾਅਦ ਵੀ ਜ਼ਰੂਰੀ ਨਹੀਂ ਆ ਕਿ ਤੁਸੀਂ ਅਮਰੀਕਾ ਦੇ ਵਿੱਚ ਹੀ ਆਉਣਾ। ਠੀਕ ਹੈ। ਤੇ ਜੀ ਸੌਰੀ, ਅੱਜ ਨਾ ਐਲਰਜੀਜ਼ ਕਰਕੇ ਆਵਾਜ਼ ਥੋੜੀ ਜਿਹੀ ਲੱਗ ਜੀ ਮੇਰੀ ਆ ਰਹੀ ਹੈ। ਹਾਂ, ਨਹੀਂ ਕੋਈ ਨਹੀਂ, ਇਹ ਸੀਜ਼ਨ ਹੀ ਇਦਾਂ ਦਾ ਹੈ, ਸੀਜ਼ਨਲ ਐਲਰਜੀ ਸਾਰਿਆਂ ਨੂੰ ਹੋ ਰਹੀਆਂ ਆ। ਬਾਕੀ ਕੋਈ ਨਹੀਂ, ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਨੁਸਖਾ ਦੱਸਦੇ ਆ ਵੀ ਇਹਦਾ ਕਿਹਦੇ ਨਾਲ ਇਲਾਜ ਹੋਣਾ ਆ। ਨੁਸਖੇ ਬੜੇ ਟਰਾਈ ਕਰ ਲਏ, 5 6 ਨੁਸਖੇ ਇਕੱਠੇ ਚੱਲ ਰਹੇ ਆ, ਪਰ ਨਹੀਂ ਤੁਹਾਨੂੰ ਫਿਰ ਰਾਮਬਾਣ ਦਵਾਂਗੇ ਕੋਈ। ਜੀ ਹਾਂਜੀ। ਤੇ ਕਹਿੰਦੇ ਕਿ ਜਿਹੜੇ ਨਾ ਫੈਮਿਲੀ ਰੀਯੂਨੀਫਿਕੇਸ਼ਨ ਐਪਲੀਕੇਸ਼ਨ ਹੈਗੀਆਂ, ਜਿਹਦੇ ਵਿੱਚ ਕਿ ਐਗਜ਼ਾਮਪਲ ਦਿੰਦੇ ਜਿੱਦਾਂ ਹੇਟੀ ਦੇ ਵਿੱਚ ਅਰਥਕੁਏਕ ਆਇਆ ਸੀਗਾ, ਜਾਂ ਕਿਤੇ ਹੋਰ ਨੈਚੁਰਲ ਕਲੈਮਿਟੀ ਹੋਈ ਹੈ ਕਿ ਜਿਹੜੇ ਘਰ ਦੇ ਆ ਉਹ ਅਲੱਗ ਹੋ ਗਏ ਬੱਚਿਆਂ ਨਾਲੋਂ, ਜਵਾਕਾਂ ਨਾਲੋਂ, ਹਸਬੈਂਡ ਵਾਈਫ ਵਿਛੜ ਗਏ, ਗੈਂਗ ਵਾਇਲੈਂਸ ਕਰਕੇ, ਕੁਛ ਵੀ ਕਰਕੇ, ਉਹ ਕਹਿੰਦੇ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਸੈਸ ਆ ਉਹਨੂੰ ਆਪਾਂ ਪਹਿਲ ਦੇਣੀ ਆ। ਇਹ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਸੈਸ ਜਿਹੜਾ ਪਹਿਲਾਂ ਸਿਰਫ ਕਿਊਬਨ ਤੇ ਹੇਸ਼ੀਅਨ ਵਾਸਤੇ ਸੀਗਾ, ਕਿਉਂਕਿ ਕਿਊਬਾ ਦਾ ਸਾਰਿਆਂ ਨੂੰ ਹਾਲਾਤ ਪਤਾ ਕਿ ਕਮਿਊਨਿਸਟ ਟਾਪੂ ਸੀਗਾ ਕਿ ਜੀ। ਤੇ ਉਹਦੇ ਵਿੱਚ ਇਦਾਂ ਕਿ ਬੋਟ ਰਾਹੀਂ ਲੋਕੀ ਆ ਜਾਂਦੇ ਸੀਗੇ, ਤੇ ਇੱਥੇ ਉਹਦੀ ਇੰਬਾਰਗੋ ਲੱਗਾ ਸੀਗਾ ਕਿ ਵਾਪਸ ਨਹੀਂ ਤੁਸੀਂ ਮਿਲ ਸਕਦੇ ਸੀਗੇ। ਤੇ 40 ਸਾਲ 50 ਸਾਲ ਲੋਕੀ ਜਿਹੜੇ ਸੀਗੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੇ ਨਹੀਂ ਸੀਗੇ, ਹਨਾ। ਤੁਸੀਂ ਦੇਖ ਲਓ ਕਿ ਕਿੱਡਾ ਵੱਡਾ ਟਾਈਮ ਆ। ਤੇ ਜਿਹੜਾ ਇਹ ਰੀਯੂਨੀਫਿਕੇਸ਼ਨ ਪ੍ਰੋਗਰਾਮ ਆ ਸਿਰਫ ਕਿਊਬਨ ਲਈ ਤੇ ਹੇਸ਼ੀਅਨ ਲਈ ਸੀਗਾ। ਹੁਣ ਇਹ ਕਹਿੰਦੇ ਕਿ ਇਹਨੂੰ ਕੋਲੰਬੀਆ ਲਈ, ਐਲ ਸਲਵਾਡੋਰ, ਗੁਆਟੇਮਾਲਾ ਤੇ ਹੋਂਡੂਰਾਸ, ਇਹ ਕੰਟਰੀਆਂ ਵੀ ਇਹਦੇ ਵਿੱਚ ਇਨਕਲੂਡ ਕਰ ਦੇਣੀਆਂ। ਤੇ ਇਹਦਾ ਮਤਲਬ ਇਹ ਹੈ ਕਿ ਜਿੱਦਾਂ ਹੁਣ ਕਿਸੇ ਨੇ ਫੈਮਿਲੀ ਪਟੀਸ਼ਨ ਫਾਈਲ ਕੀਤੀ ਆ, ਕੋਈ ਇੱਥੇ ਸਿਟੀਜ਼ਨ ਆ, ਉਹਨੂੰ 15 ਸਾਲ ਜਿੱਦਾਂ ਕਹਿ ਲਓ ਵੇਟ ਨਹੀਂ ਸ਼ਾਇਦ ਕਰਨਾ ਪਵੇ। ਉਹ ਕਹਿੰਦੇ ਕਿ ਉਹਨਾਂ ਨੂੰ ਪਹਿਲਾਂ ਭੇਜ ਦੇਵਾਂਗੇ, ਵੀਜ਼ਾ ਉਹ ਬਾਅਦ ਚ ਲੈ ਲਾਂਗੇ। ਆਹ ਖਬਰ ਆ ਹੁਣ ਇਹਨੂੰ ਇਦਾਂ ਕਿ ਉਹੀ ਗੱਲ ਹੋ ਗਈ ਕਿ ਟਿਕਟੌਕ ਤੇ ਕਿ ਹੁਣ ਤਾਂ ਵੇਟ ਕਰਨ ਦੀ ਲੋੜ ਨਹੀਂ ਪੈਣੀ 15 ਸਾਲਾਂ ਦੀ। ਇਹ ਇੰਡੀਆ ਵਾਲਿਆਂ ਲਈ ਲਾਗੂ ਨਹੀਂ ਹੈਗਾ। ਇਹ ਸਿਰਫ ਆਹ ਜਿਹੜੇ ਕੰਟਰੀ ਹੈਗੇ, ਕੋਲੰਬੀਆ, ਐਲ ਸਲਵਾਡੋਰ, ਗੁਆਟੇਮਾਲਾ, ਹੋਂਡੂਰਾਸ, ਇਹ ਕੰਟਰੀ ਦੀ ਇਸ ਤੋਂ ਬਾਅਦ ਤੁਸੀਂ ਕੋਈ ਤੀਰ ਨਹੀਂ ਛੱਡ ਸਕਦੇ ਕਿ ਤੁੱਕਾ ਲਾ ਲਓ ਕਿ ਕੋਈ ਤੁਹਾਨੂੰ ਕਵੇ ਕਿ ਮੈਨੂੰ ਦੋ, ਮੈਂ ਤੁਹਾਡੀ 15 ਸਾਲ ਦੀ ਵੇਟ ਘਟਾ ਦੇਣਾ। ਕੁਛ ਨਹੀਂ ਇਦਾਂ ਦਾ ਹੈਗਾ। ਇਹ ਸਿਰਫ ਜਿਹੜੇ ਆ ਕੰਟਰੀ ਕੇ ਪਾਇਓ, ਜਿੰਨੇ ਵੀ ਪਾਉਣਾ, ਆਹ ਵਾਲਾ ਕਲਿੱਪ, ਆਹ ਹਿੱਸਾ ਪਾਇਓ ਵੀ ਇਹ ਭਾਰਤੀਆਂ ਵਾਸਤੇ ਨਹੀਂ ਹੈਗਾ, ਇਹ ਹੋਰ ਮੁਲਕਾਂ ਵਾਲਿਆਂ ਲਈ ਆ। ਐਵੇਂ ਆਪਣੇ ਪੈਸੇ ਨਾ ਬਰਬਾਦ ਕਰਕੇ ਬਹਿ ਜਾਓ। ਉਹ ਛੋਟਾ ਜਿਹਾ ਕਿਸੇ ਨੇ ਕੱਟ ਕੇ ਪਾ ਦਿੰਦੇ ਕਿ ਆਪਾਂ ਹੁਣ ਗੱਲ ਕਰਨ ਦੇ ਕਿ 15 ਸਾਲ ਦੀ ਏਦਾਂ ਵੇਟ ਕੱਟ ਹੋ ਜਾਣੀ, ਨਾਲ ਜਿਹੜੀ ਦੱਸਦੇ ਕਿ ਆਪਾਂ ਕੋਲੰਬੀਆ, ਐਲ ਸਲਵਾਡੋਰ, ਗੁਆਟੇਮਾਲਾ, ਹੋਂਡੂਰਾਸ ਵਾਲੀ ਆ। ਹਾਂ, ਸੋ ਜਿਹੜੀਆਂ ਆਪਣੀਆਂ ਵੀਡੀਓ ਵੀ ਨਾ ਕਲਿੱਪ ਇੱਧਰ ਉੱਧਰ ਸ਼ੇਅਰ ਹੁੰਦਾ, ਉਹਨੂੰ ਜ਼ਿਆਦਾ ਨੂੰ ਪੂਰਾ ਸੁਣੋ, ਅੱਗੇ ਪਿੱਛੇ 5 ਮਿੰਟ ਪਹਿਲਾਂ ਕੀ ਗਿਆ, 5 ਮਿੰਟ ਬਾਅਦ ਕੀ ਗਿਆ। ਜੇ ਵਿੱਚੋਂ ਦੀ ਸੁਣੋਗੇ ਤਾਂ ਉਹ ਫਿਰ ਤੁਹਾਨੂੰ ਇਨਫੋਰਮੇਸ਼ਨ ਹੋਰ ਲੱਗਣੀ ਹੈ। ਸੋ ਪਹਿਲੀ ਗੱਲ ਇਹ ਆ ਵੀ ਪੂਰਾ ਹੀ ਪ੍ਰੋਗਰਾਮ ਸੁਣ ਲਿਆ ਕਰੋ, ਫਿਰ ਸਾਰਾ ਕੁਝ ਹੀ ਤੁਹਾਨੂੰ ਪਤਾ ਲੱਗ ਜਾਣਾ। ਪੂਰਾ ਤੇ ਕਿੱਥੇ ਅੱਜ ਕੱਲ ਜਦ ਤੱਕ ਟਾਈਮ ਮਿਲਣਾ ਬੋਲੀ ਜਾਂਦੇ ਇਹ। ਜੀ ਨਹੀਂ, ਕੋਈ ਨਹੀਂ, ਇਹਨਾਂ ਦਾ ਹੀ ਫਾਇਦਾ ਆ ਜਿਹੜਾ ਆਪਾਂ ਦੱਸ ਰਹੇ ਆ। ਜੀ। ਤੇ ਬਾਈਡਨ ਡੈਮੋਕ੍ਰੈਟ ਹੈਗਾ, ਹਨਾ, ਪ੍ਰੈਜ਼ੀਡੈਂਟ। ਤੇ ਬਾਈਡਨ ਨੂੰ ਕਾਫੀ ਪੋਲੀਟੀਕਲ ਕਹਿ ਲਓ ਸਟਰਗਲ ਇੱਕ ਤਰ੍ਹਾਂ ਇਹਦੀ ਹੋਈ ਇਹ ਕਿ ਰੈਕਡ ਨੰਬਰ, ਆંકੜੇ ਜਿਹੜੇ ਵਰਲਡ ਰੈਕਡ ਟੁੱਟ ਗਏ ਇਹਦੇ ਕਿ ਕਿੰਨੇ ਇਲੀਗਲ ਬੰਦੇ ਦੇ ਆਏ। ਹੁਣ ਆਇਆ ਤਾਂ ਵਿਚਾਰਾ ਉਹਦੇ ਕਰਕੇ ਸੀਗਾ ਕਿ ਇਮੀਗ੍ਰੈਂਟਾਂ ਲਈ ਸਹੀ ਹੋਣਾ ਚਾਹੀਦਾ, ਉਹਨਾਂ ਨੂੰ ਅਪਰੋਚ ਸਹੀ ਰੱਖੋ, ਉਹਨਾਂ ਨੂੰ ਫੇਅਰ ਪ੍ਰੋਸੈਸ ਨਾ ਕਰੋ। ਬਾਰਡਰ ਤੇ ਬਿਆਨ ਵੀ ਨਹੀਂ ਲਏ। ਪਰ ਮਾੜੀ ਗੱਲ ਇਹਦੀ ਇਹ ਹੋਈ ਕਿ ਕੋਵਿਡ ਨੇ ਜਿਹੜਾ ਸੀਗਾ ਬਾਕੀ ਦੇਸ਼ਾਂ ਦਾ ਢਾਂਚਾ ਜਿਹੜਾ ਤੋੜਤਾ ਬੈਨ ਬੂਨ ਕਰਕੇ। ਤੇ ਜਿਹੜੇ ਸਪੈਸ਼ਲੀ ਸਾਊਥ ਅਮਰੀਕਾ ਦੇ ਲੋਕ ਸੀਗੇ ਉਹ ਰੈਕਡ ਨੰਬਰ ਦੇ ਵਿੱਚ ਜਿਹੜੇ ਆ ਅਮਰੀਕਾ ਆ ਗਏ। ਤੇ ਹੁਣ ਕੀ ਸੀਗਾ ਕਿ ਪੋਲੀਟੀਕਲ ਸਟਰਗਲ ਤਾਂ ਹੈਗੀ ਹੈ। ਜਦੋਂ ਹੁਣ ਤੁਸੀਂ ਦੇਸ਼ ਦੇ ਇੰਚਾਰਜ ਆ, ਜਦੋਂ ਮਿਲੀਅਨਾਂ ਦੇ ਵਿੱਚ ਲੋਕੀ ਆਉਣ ਤਾਂ ਤੁਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਕਿ ਮੈਂ ਆਪਣਾ ਜਿਹੜੀ ਪਾਲਿਸੀ ਹੈ ਮੇਰੀ ਪਹਿਲਾਂ ਵਾਂਗੂ ਰਹਿਣੀ ਕਿ ਮੈਂ ਇਮੀਗ੍ਰੈਂਟਸ ਨੂੰ ਵੈਲਕਮ ਕਰਨਾ। ਸੋ ਬਾਈਡਨ ਕਾਈਂਡ ਆਫ ਫੋਰਸ ਹੋ ਗਿਆ ਕਿ ਉਹਨੂੰ ਜਿਹੜੀ ਪਾਲਿਸੀ ਸੀਗੀ ਆਪਣੀ ਸ਼ਿਫਟ ਕਰਨੀ ਪਈ। ਤੇ ਹੁਣ ਉਹਦੀ ਜਿਹੜੀ ਪਾਲਿਸੀ ਆ ਉਹ ਹੌਲੀ ਆਪਾਂ ਦੇਖ ਰਹੇ ਕਿ ਟਫ ਹੋ ਰਹੀ ਆ। ਤੇ ਜਦੋਂ ਇਹ ਬਾਰਡਰ ਖੁੱਲ੍ਹਣੇ ਆ ਮਈ 11 ਨੂੰ, ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਜਿੰਨੇ ਹੁਣ ਆਏ ਆ ਉਹ ਤੋਂ 5-10 ਗੁਣਾ ਬੰਦੇ ਜ਼ਿਆਦਾ ਹੀ ਆਣੇ ਆ ਬਾਰਡਰ ਤੇ।
ਤੇ ਉਹ ਪਹਿਲਾਂ ਹੀ ਉਹ ਕਹਿੰਦੇ ਕਿ ਇਹ ਜਿਹੜੀ ਪ੍ਰੋਬਲਮ ਆ ਸਾਨੂੰ ਪਹਿਲਾਂ ਹੀ ਜਿਹੜੀ ਇਹਦੀ ਤਿਆਰੀ ਕਰਨੀ ਪੈਣੀ ਆ। ਤੇ ਹੁਣ ਉਹ ਜਿਹੜਾ ਟਰੰਪ ਵਾਲੇ ਰਾਹ ਤੇ ਜਿਹੜਾ ਕਹਿ ਲਓ ਇੱਕ ਤਰ੍ਹਾਂ ਜਿਹੜਾ ਜਿੱਦਾਂ ਹਾਰਡਲਾਈਨ ਅਪਰੋਚ ਸੀਗੀ ਉਹੀ ਬਾਈਡਨ ਲੈ ਰਿਹਾ। ਤੇ ਹੂੰ, ਜਿਹੜਾ ਇਲੈਕਸ਼ਨ ਦਾ ਟਾਈਮ ਹੈਗਾ 2024 ਦੇ ਵਿੱਚ ਹੈਗਾ। ਹੁਣ ਇਲੈਕਸ਼ਨ ਦੇ ਵਿੱਚ ਕੀ ਹੈਗਾ ਕਿ ਬਾਈਡਨ ਜਿਹੜਾ ਇਦਾਂ ਨਹੀਂ ਕਿ ਇਮੀਗ੍ਰੇਸ਼ਨ ਉਹਨੇ ਸਟ੍ਰਿਕਟ ਕਰਤੀ ਤੇ ਰਿਪਬਲਿਕਨਾਂ ਦੀ ਵੋਟ ਉਹਨੂੰ ਪੈ ਜਾਣੀ ਆ, ਕਿਉਂਕਿ ਪੋਲਿਟਿਕਸ ਦਾ ਤੁਹਾਨੂੰ ਪਤਾ ਹੀ ਆ ਕਿ ਟ੍ਰਿਕੀ ਚੀਜ਼ ਆ। ਤੇ ਹੁਣ ਜਦੋਂ ਉਹ ਰਿਸਟ੍ਰਿਕਸ਼ਨ ਲਾ ਰਿਹਾ, ਜਿਹੜੇ ਡੈਮੋਕ੍ਰੈਟ ਆ ਉਹ ਬਹੁਤ ਔਖੇ ਹੋ ਰਹੇ ਆ। ਜਿਹੜੀ ਹਿਸਪੈਨਿਕ ਵੋਟ ਆ ਉਹ ਟੁੱਟ ਰਹੀ ਆ ਕਿ ਤੂੰ ਰਿਸਟ੍ਰਿਕਸ਼ਨਾਂ ਕਿਉਂ ਲਾ ਰਿਹਾ। ਹੁਣ ਉਹਨਾਂ ਨੂੰ ਜਿਹੜੀ ਆਪਣੀ ਗੇਮ ਖੇਡਣੀ ਪੈਂਦੀ ਆ ਕਿ ਕਿੱਧਰਲੀ ਵੋਟ ਚਾਹੀਦੀ, ਉਹਨਾਂ ਨੂੰ ਸੈਂਟਰ ਦੀ ਵੋਟ ਚਾਹੀਦੀ ਆ, ਲੈਫਟ ਵਿੰਗ ਵਾਲਿਆਂ ਦੀ ਵੋਟ ਚਾਹੀਦੀ ਆ, ਰਾਈਟ ਵਿੰਗ ਵਾਲਿਆਂ ਦੀ ਵੋਟ ਚਾਹੀਦੀ ਆ। ਦੇਸ਼ ਦਾ ਕੁੱਲ ਮਿਲਾ ਕੇ ਕਹਿ ਲਓ ਜੇ ਤੁਸੀਂ ਕਿਤੋਂ ਪੁੱਛਦੇ ਆ ਤੇ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਥੋੜਾ ਜਿਹਾ ਪੱਠਾ ਬਹਿ ਗਿਆ ਵਾ। ਕਿਉਂਕਿ ਮੁੱਦੇ ਦੇਖੋ ਇਹਨਾਂ ਦੇ ਕਿਹੜੇ ਕਿ ਜੈਂਡਰ ਪ੍ਰੋਨਾਊਨਸ ਵਾਲੇ, ਆਹ ਪਤਾ ਨਹੀਂ ਕਿੱਧਰਲੇ ਬੰਦੇ ਨੂੰ ਹੋਰ ਪਾਸੇ ਤੁਰ ਗਏ। ਇਨਕਲੂਸਿਵਿਟੀ ਚਾਹੀਦੀ ਆ ਸਕੂਲਾਂ ਦੇ ਵਿੱਚ, ਰੈਸਟ ਰੂਮਾਂ ਦੇ ਵਿੱਚ। ਮਤਲਬ ਜਿਹੜੀ ਉਹੀ ਗੱਲ ਆ ਕਿ ਜਿਹੜੇ ਇਕੁਐਲਿਟੀ ਆਪਣੀ ਕਹਿੰਦੇ ਸੀ, ਜਿਹੜੇ ਲੋਕਾਂ ਨਾਲ ਧੱਕਾ ਹੁੰਦਾ ਹੁਣ ਇਦਾਂ ਕਿ ਉਹਨਾਂ ਨੂੰ ਲੋੜ ਨਾਲੋਂ ਵੱਧ ਪਾਵਰ ਦੇ ਦਿੱਤੀ ਕਿ ਹੁਣ ਉਹ ਆ ਕੇ ਜਿਹੜੇ ਦੂਜੀ ਆਮ ਜਨਤਾ, ਹੁਣ ਇਹ ਥੋੜਾ ਕਿ ਤੁਸੀਂ ਮੇਲ ਫੀਮੇਲ ਵਾਲਿਆਂ ਨਾਲ ਧੱਕਾ ਕਰ ਦੋਗੇ। ਸੋ ਇਦਾਂ ਕਿ ਇੱਕ ਬੈਲੈਂਸ ਅਪਰੋਚ, ਜਿਹੜੀ ਸੈਂਟਰਿਸਟ ਅਪਰੋਚ ਜਿਹੜੀ ਚਾਹੀਦੀ ਹੈ, ਜਿਹੜਾ ਨੇਸ਼ਨ ਆ ਉਹ ਟੂ ਫਾਰ ਜਿਹੜਾ ਕਹ ਲਓ ਲੈਫਟ ਵੱਲ ਸਵਿੰਗ ਹੋ ਰਿਹਾ ਬੜੀ ਤੇਜ਼ੀ ਦੇ ਨਾਲ। ਤੇ ਉਹ ਜਿਹੜਾ ਡੈਮੋਕ੍ਰੈਟਿਕ ਬੇਸ ਆ ਉਹ ਵੀ ਟੁੱਟ ਰਿਹਾ, ਕਿਉਂਕਿ ਹੁਣ ਇਦਾਂ ਕਿ ਹਰੇਕ ਬੰਦਾ ਹਰੇਕ ਚੀਜ਼ ਨਾਲ ਐਗਰੀ ਨਹੀਂ ਕਰਦਾ। ਬਿਲਕੁਲ। ਕੋਈ ਬੰਦਾ ਇਮੀਗ੍ਰੇਸ਼ਨ ਤੇ ਕਿਸੇ ਦਾ ਲੈਫਟ ਵਿੰਗ ਸਟੈਂਸ ਹੈਗਾ ਪਰ ਉਹ ਫਾਈਨੈਂਸ਼ੀਅਲੀ ਕੰਜ਼ਰਵੇਟਿਵ ਹੈਗਾ। ਹੋਰ ਚੀਜ਼ਾਂ ਤੇ ਉਹਦਾ ਲੈਫਟ ਵਿੰਗ ਸਟੈਂਸ ਹੈਗਾ, ਪਰ ਹਰੇਕ ਬੰਦਾ ਜਿਹੜਾ ਹੈਗਾ ਉਹ ਜਿਹੜੇ ਆਹ ਜੈਂਡਰ ਪ੍ਰੋਨਾਊਨਸ ਹੈਗੇ ਆ ਚੀਜ਼ਾਂ ਹੈਗੀਆਂ, ਹਰੇਕ ਬੰਦਾ ਹਰੇਕ ਚੀਜ਼ ਨਾਲ ਐਗਰੀ ਨਹੀਂ ਕਰ ਸਕਦਾ। ਤੇ ਇੱਕ ਕੈਂਪੇਨ ਬੜੀ ਤਕੜੀ ਚੱਲੀ ਕਿ ਬਾਈ ਜਿਹਨੇ ਜੋ ਕੁਝ ਬੋਲਿਆ ਉਹਨੂੰ ਭੰਡ ਦੋ ਕਿ ਤੁਸੀਂ ਅਗੇਂਸਟ ਕਰਦੇ ਆ, ਤੁਸੀਂ ਇਮੀਗ੍ਰੇਸ਼ਨ ਕਰਦੇ ਆ। ਸੋ ਦੇਖਦੇ ਆ ਹੁਣ ਕਿੱਧਰ ਨੂੰ ਜਾਂਦਾ। ਤੇ ਕਾਫੀ ਇੰਟਰਸਟਿੰਗ ਹੋ ਗਿਆ ਉਹ ਸਾਰਾ ਜਿਹੜਾ ਆਲਰੇਡੀ ਚੱਲ ਰਿਹਾ ਸੀਗਾ। ਸਪੋਰਟਸ ਦੇ ਵਿੱਚ ਆਪਾਂ ਦੇਖ ਰਹੇ ਕਿ ਰਾਈਟ ਉਹੀ ਕਿ ਕਿੰਨਾ ਹੁਣ ਮੁੱਦਾ ਪਿਛਲੇ 2-3 ਹਫ਼ਤਿਆਂ ਦੇ ਵਿੱਚ ਉੱਠਿਆ ਕਿ ਟ੍ਰਾਂਸਜੈਂਡਰ ਐਥਲੀਟ ਸੀਗੇ ਫੀਮੇਲ ਸਪੋਰਟਸ ਦੇ ਵਿੱਚ ਆ ਕੇ, ਜਿਹੜੇ ਬੰਦਿਆਂ ਦੀ ਰੈਂਕਿੰਗ 2-3 ਹਜ਼ਾਰ ਸੀਗੀ ਮੇਲ ਰੈਂਕਿੰਗ ਦੇ ਵਿੱਚ, ਉਹ ਆ ਕੇ ਫੀਮੇਲ ਰੈਂਕਿੰਗ ਨੂੰ ਡੋਮੀਨੇਟ ਕਰ ਰਹੇ। ਫੀਮੇਲ ਰੈਂਕ ਜਿਹੜੇ ਐਥਲੀਟਸ ਹੈ ਉਹਨਾਂ ਦੇ ਵਰਲਡ ਰੈਕੋਰਡ ਉੱਟ ਰਹੇ ਆ। ਉਹਨੂੰ ਤੁਸੀਂ ਕਹਿ ਰਹੇ ਕਿ ਆਪਾਂ ਇਹਨੂੰ ਇਕੁਐਲਿਟੀ ਹੈ, ਇਕੁਅਲ ਪੱਖ ਨਾਲ ਦੇਖਦੇ ਆ। ਸੋ ਇਦਾਂ ਕਿ ਜਿਹੜਾ ਅਮਰੀਕਨ ਪੁਆਇੰਟ ਆਫ ਵਿਊ ਹੈਗਾ ਉਹ ਫਿਰ ਵੀ ਜਿਹੜਾ ਦੁਨੀਆ ਦਾ ਵਰਲਡ ਪੁਆਇੰਟ ਆਫ ਵਿਊ ਹੈਗਾ ਉਹਨੂੰ ਚੇਂਜ ਨਹੀਂ ਕਰ ਸਕਦਾ। ਇਹ ਵਾਲੀ ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਅਪਲਾਈ ਕਰ ਲੋਗੇ ਕਿ ਸੇਫ ਕੰਟਰੀ ਦੇ ਵਿੱਚ ਕਿ ਚੱਲ ਕੈਲੀਫੋਰਨੀਆ ਦੇ ਰੈਸਟ ਰੂਮ ਦੇ ਰੂਲ ਇਦਾਂ ਦੇ ਆ ਉਦਾਂ ਦੇ ਆ। ਆਈ ਥਿੰਕ ਕਾਫੀ ਸੱਭਿਅਤਾਵਾਂ ਕਲਚਰਲ ਜਿਹੜੀਆਂ ਥਿੰਗਸ ਹੁੰਦੀਆਂ, ਥੋੜੀਆਂ ਜਿਹੜੀਆਂ ਰਿਲੀਜੀਅਸ ਥਿੰਗਸ ਹੁੰਦੀਆਂ, ਇਹ ਹਰ ਇੱਕ ਚੀਜ਼ ਦੇ ਵਿੱਚ ਲੋਕਾਂ ਦੇ ਗਲੇ ਦੇ ਹਲਕ 'ਚ ਹੱਡੀ ਜਿਹੜੀ ਇਹ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਇਹਨਾਂ ਦੇ ਲਈ ਇਵੈਂਚੁਅਲੀ ਨੁਕਸਾਨਦੇਹ ਸਾਬਤ ਹੋਣੀ ਹੈ। ਸੋ ਇਦਾਂ ਕਿ ਓਪਨ ਡਾਇਲੌਗ ਹੋਣਾ ਚਾਹੀਦਾ ਦੋਨੋਂ ਪਾਸਿਆਂ ਦੀ। ਤੇ ਪਰ ਓਪਨ ਡਾਇਲੌਗ ਹੋ ਨਹੀਂ ਰਿਹਾ। ਹੁੰਦਾ ਕੀ ਹੈ ਕਿ ਲੌਬੀਆਂ ਬਣ ਜਾਂਦੀਆਂ, ਆ ਕੇ ਏਜੰਡਾ ਆਪਣਾ ਧੱਕ ਦਿੰਦੀਆਂ ਸਕੂਲ ਸਿਸਟਮਾਂ ਦੇ ਵਿੱਚ। ਹਰੇਕ ਜਗ੍ਹਾ ਆਪਾਂ ਦੇਖ ਰਹੇ ਹੁਣ ਤਾਂ ਸਪੀਡ ਹੀ ਬੜੀ ਜ਼ਿਆਦਾ ਫੜੀ ਹੋਈ ਹੈ। ਤੇ ਉਹਦੇ ਵਿੱਚ ਤੁਸੀਂ ਹੁਣ ਔਨ ਟਾਪ ਆਫ ਦੈਟ ਜਿਹੜਾ ਉਹ ਡਿਬੇਟ ਹੋਣਾ ਸੀਗਾ, ਉਹ ਕ੍ਰੇਜ਼ੀ ਡਿਬੇਟ ਇੱਕ ਆਲਰੇਡੀ ਹੈਗਾ। ਉਹਦੇ ਬਾਰੇ ਭਾਵੇਂ ਆਪਾਂ ਸਾਰਾ ਦਿਨ ਗੱਲ ਕਰ ਲਈ, ਉਹਦਾ ਕੋਈ ਸਿਰ ਮੱਥਾ ਨਹੀਂ ਹੈਗਾ ਮੇਰੇ ਹਿਸਾਬ ਨਾਲ। ਇੱਧਰਲੇ ਬੰਨੇ ਕਹਿ ਰਹੇ ਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਬੜੀ ਹੋਈ ਆ, ਉਹ ਕਹਿ ਰਹੇ ਆ ਕਿ ਹੁਣ ਜਿਹੜੇ ਉਹੀ ਆ ਕਿ ਜਿਹੜੇ ਕਈ ਸ਼ਰਾਰਤੀ ਐਲੀਮੈਂਟ ਆ ਉਹ ਮੇਲ ਹੈਗੇ ਆ, ਉਹ ਫੀਮੇਲ ਦੇ ਰੈਸਟ ਰੂਮ 'ਚ ਜਾ ਕੇ ਉਹ ਇਹ ਕਹਿ ਰਹੇ ਆ ਕਿ ਆਪਾਂ ਦੂਜਾ ਰੈਸਟ ਰੂਮ ਯੂਜ਼ ਨਹੀਂ ਕਰਨਾ, ਸਾਨੂੰ ਵੀ ਇੱਕੋ ਹੋਣਾ ਚਾਹੀਦਾ ਕਿ ਮੇਲ ਫੀਮੇਲ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਉਹ ਜਿਹੜੀਆਂ ਫੀਮੇਲ ਐਥਲੀਟ ਆ ਉਹ ਆਪਣਾ ਰੌਲਾ ਪਾ ਰਹੀਆਂ ਕਿ ਇੱਥੇ ਮੇਲ ਹੁਣ ਆ ਕੇ ਆਪਣੇ ਸਾਡੇ ਮੂਹਰੇ ਡਰੈਸ ਡਰੂਸ ਚੇਂਜ ਕਰ ਰਹੇ ਆ। ਸੋ ਜਿਹੜਾ ਡਿਬੇਟ ਆ ਬਹੁਤ ਜ਼ਿਆਦਾ ਵੱਧ ਗਿਆ। ਉਹਦੇ ਵਿੱਚ ਤੁਸੀਂ ਹੁਣ ਇਮੀਗ੍ਰੇਸ਼ਨ ਨੂੰ ਫਿਊਲ ਕਰ ਦਿਓ। ਇਮੀਗ੍ਰੇਸ਼ਨ ਵਿੱਚ ਫਿਊਲ ਹੋ ਗਈ ਕਿ ਜਿਹੜੇ ਬਾਰਡਰ ਵਾਲੇ ਹੁਣ ਇਮੀਗ੍ਰੇਸ਼ਨ ਦੇ ਵਿੱਚ ਵੀ ਕੀ ਹੈਗਾ ਕਿ ਇੱਕ ਕੰਪੋਨੈਂਟ ਹੈਗਾ LGBTQ ਟਰਾਂਸ, ਜਿਹੜੇ ਲੋਕਾਂ ਨਾਲ ਵਾਕਈ ਬਾਹਰਲੇ ਦੇਸ਼ ਦੇ ਵਿੱਚ ਧੱਕਾ ਜਿਹੜਾ ਹੁੰਦਾ ਵਾ, ਕੋਈ ਡਾਊਟ ਨਹੀਂ ਇਹਦੇ ਵਿੱਚ ਹੈਗਾ ਕਈ ਕੰਟਰੀਆਂ ਦੇ ਵਿੱਚ ਹਨਾ। ਹੁਣ ਉਹ ਲੋਕੀ ਆ ਜਿਹੜੇ ਉਹਨਾਂ ਦੀ ਜੈਨੂਇਨ ਪ੍ਰੋਬਲਮ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਰੈਸਟ ਰੂਮ ਦੇ ਨਾਲ, ਉਹ ਆਪਣੀ ਜਾਨ ਬਚਾਉਣ ਲਈ ਇੱਥੇ ਆਏ ਆ। ਪਰ ਉਹ ਹੈਗਾ ਕਿ ਉਹ ਵੀ ਹੁਣ ਤੰਗ ਹੋ ਗਏ ਇਹਨਾਂ ਦੇ ਵਿੱਚ ਸਾਰੇ ਡਿਬੇਟ ਦੇ ਵਿੱਚ। ਤੇ 2024 ਦੇ ਵਿੱਚ ਇਲੈਕਸ਼ਨ ਆ। ਇਹ ਇਲੈਕਸ਼ਨ ਦੇ ਵਿੱਚ ਹੁਣ ਜਿਹੜਾ ਬਾਈਡਨ ਸਰਕਾਰ ਆ ਉਹ ਕੀ ਕਰ ਰਹੀ ਹੈ ਕਿ ਉਹ ਇੱਕ ਬਹੁਤ ਕੇਅਰਫੁਲ ਲਾਈਨ ਦੇ ਉੱਤੇ ਚੱਲ ਰਹੀ ਹੈ ਕਿ ਨਾ ਤਾਂ ਆਪਾਂ ਰਾਈਟ ਵਿੰਗ ਵਾਲਿਆਂ ਨੂੰ ਔਖੇ ਕਰੀਏ, ਨਾ ਆਪਾਂ ਲੈਫਟ ਵਿੰਗ ਵਾਲਿਆਂ ਨੂੰ ਔਖਾ ਕਰੀਏ। ਤੇ ਇਹ ਜਿਹੜੀ ਹੁਣ ਲਾਈਨ ਹੈਗੀ ਆ, ਇਹ ਮਤਲਬ ਕਿੱਦਾਂ ਇਹਨਾਂ ਨੇ ਆਪ ਹੀ ਜਿਹੜਾ ਜਾਲ ਬੁਣਿਆ ਸੀਗਾ, ਆਪ ਵੀ ਥੋੜੇ ਜਿਹੇ ਵਿੱਚ ਹੁਣ ਫਸ ਰਹੇ ਆ। ਹੁਣ ਇਹਨਾਂ ਨੂੰ ਇਹ ਹੈ ਕਿ ਇਹ ਪ੍ਰੋਬਲਮ ਇਹ ਆ ਰਹੀ ਹੈ ਇਹਨਾਂ ਨੂੰ ਕਿ ਹੁਣ ਕਿੱਥੇ ਜਾ ਕੇ ਬ੍ਰੇਕ ਮਾਰੀ ਜਾਵੇ, ਕਿੰਨੀ ਕੁ ਕੰਟਰੀ ਲੈਫਟ ਹੋਣੀ ਚਾਹੀਦੀ ਆ, ਕਿੰਨੀ ਕੁ ਇਮੀਗ੍ਰੇਸ਼ਨ ਓਪਨ ਹੋਣੀ ਚਾਹੀਦੀ ਆ। ਤੇ ਹੁਣ ਓਪਨ ਇਮੀਗ੍ਰੇਸ਼ਨ ਦਾ ਜਿਹੜੇ ਆਲਰੇਡੀ ਐਗਜ਼ਿਸਟਿੰਗ ਕੇਸ ਵਾਲੇ ਆ, ਜਿਹੜੇ ਆਲਰੇਡੀ ਇੱਥੇ ਆ ਚੁੱਕੇ ਆ, ਸਿਸਟਮਾਂ 'ਚ ਫਸ ਚੁੱਕੇ ਆ, ਆਪਾਂ ਕੋਰਟਾਂ ਦੇ ਵਿੱਚ ਜਾ ਕੇ ਦੇਖ ਰਹੇ ਚੱਲ ਵੀ ਜੱਜ ਸਾਹਿਬ 2026 'ਚ ਆਇਓ, 2025 'ਚ ਆਇਓ, ਬੰਦਾ ਆਲਰੇਡੀ 10 ਸਾਲ ਵੇਟ ਕਰ ਰਿਹਾ। ਸਾਡੇ ਕੋਲ ਪਹਿਲਾਂ ਉਹ ਕੇਸ ਲੈ ਕੇ ਤਾਂ ਆਇਆ ਕਿ ਕਹਿੰਦਾ ਪਿਛਲੇ ਵਕੀਲ ਨੇ ਡਿਲੇ ਕਰਤਾ। ਹੁਣ ਮੈਂ ਕਿੰਨਾ ਕੁ ਉਹ ਕਰੂਗੇ, 10-10 15-15 ਸਾਲ ਜਿਹੜੇ ਸਿਸਟਮ ਦੇ ਵਿੱਚ ਆਲਰੇਡੀ ਆ
ਜਿਹੜੇ ਹੁਣ 2.5 ਮਿਲੀਅਨ ਲੋਕੀ ਨਵੇਂ ਆਏ ਆ, ਅਸਾਈਲਮ ਆਫਿਸ ਤੇ ਕਹਿੰਦਾ ਸਾਨੂੰ ਪੁੱਛੋ ਹੀ ਨਾ ਕਿ ਇੰਟਰਵਿਊ ਕਦੋਂ ਦੇਣੀ ਆ। 15 ਸਾਲ 10-15 ਸਾਲ ਦੀ ਉਹਨਾਂ ਦੀ ਤਾਂ ਹੁਣ ਵੇਟ ਟਾਈਮ ਆ ਇੰਟਰਵਿਊ ਦੀ। ਤੇ ਹੁਣ ਇਹ ਜਿਹੜਾ ਸਿਸਟਮ ਆ ਬੇਸਿਕਲੀ ਕੀ ਆ ਕਿ ਲੋਕੀ ਬਹੁਤ ਜ਼ਿਆਦਾ ਫਸ ਜਾਣੇ ਸਿਸਟਮ ਦੇ ਵਿੱਚ ਆ ਕੇ, ਤੇ ਹੱਲ ਕੋਈ ਇਹਦਾ ਨਿਕਲਣਾ ਨਹੀਂ। ਇੰਨੇ ਜੱਜ ਜਾਂ ਇੰਨੇ ਅਸਾਈਲਮ ਆਫਿਸ ਖੋਲ੍ਹੇ ਨਹੀਂ ਜਾ ਸਕਦੇ ਇੱਥੇ। ਤੇ ਹੁਣ ਜਿਹੜੀ ਬਾਈਡਨ ਸਰਕਾਰ ਆ ਇਹ ਪਲਾਨ ਬਣਾ ਰਹੀ ਆ ਕਿ ਜਿਹੜੇ ਕੰਟਰੀ ਤੋਂ ਬਾਹਰ ਜਿਹੜੇ ਸੈਂਟਰ ਸੁੰਟਰ ਖੋਲ੍ਹ ਕੇ ਉੱਥੇ ਕੇਸਾਂ ਨੂੰ ਜਿਹੜਾ ਰਫਾ ਦਫਾ ਕੀਤਾ ਜਾਵੇ, ਤੇ ਉਹਦੇ ਬਾਰੇ ਇਹ ਜਿਹੜਾ ਡਿਬੇਟ ਚੱਲ ਰਿਹਾ। ਲੋਕੀ ਹੁਣ ਕਹਿੰਦੇ ਕਿ ਤੁਸੀਂ ਸੈਂਟਰ ਤਾਂ ਖੋਲ੍ਹ ਦੋਗੇ, ਸੈਂਟਰ ਨੂੰ ਫਿਰ ਤੁਸੀਂ ਪੈਸਾ ਭੇਜੋਗੇ, ਫਿਰ ਕਰਪਸ਼ਨ ਆਊਗੀ ਵਿੱਚ। ਉਹ ਜਿਹੜੇ ਸੈਂਟਰ ਆ ਸਾਨੂੰ ਕੀ ਪਤਾ ਕਿ ਉਹ ਸਹੀ ਤਰ੍ਹਾਂ ਚੱਲੂਗੇ ਕਿ ਨਹੀਂ ਚੱਲੂਗੇ, ਕਿ ਉਹਨਾਂ ਨੂੰ ਪ੍ਰੋਸੀਜਰ ਕੌਣ ਸਮਝਾਊਗਾ। ਪਹਿਲੀ ਗੱਲ ਇਹ ਕਿ ਜਿਹੜੇ ਲੋਕੀ ਆਉਂਦੇ ਆ ਉਰੇ, ਉਹਨਾਂ ਨੂੰ ਏਜੰਟ ਭੇਜਦਾ ਵਾ ਕਿ ਤੈਨੂੰ ਅਮਰੀਕਾ ਭੇਜਣਾ ਵਾ, ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਕੋਲੰਬੀਆ ਦੇ ਵਿੱਚ, ਗੁਆਟੇਮਾਲਾ ਦੇ ਵਿੱਚ ਸੈਂਟਰ ਆ, ਉੱਥੇ ਉਹਨਾਂ ਨੇ ਅਪਲਾਈ ਕਰਨਾ ਸੀ ਜਾਂ ਥਰਡ ਕੰਟਰੀ ਰੂਲ ਆ। ਕਿਉਂਕਿ ਮਿਸ ਇਨਫੋਰਮੇਸ਼ਨ ਬੜੀ ਆ। ਲੋਕੀ ਕਹਿੰਦੇ ਕਿ ਉਹ ਵਾਲਾ ਬੰਦਾ ਅਮਰੀਕਾ ਪਹੁੰਚ ਗਿਆ, ਮੈਂ ਕਿਉਂ ਨਾ ਅਮਰੀਕਾ ਜਾਵਾਂ। ਸੋ ਇੱਦਾਂ ਹੈ ਕਿ ਹੁਣ ਜਿਹੜਾ ਮਈ 11 ਦੀ ਡੇਟ ਹੈਗੀ ਆ, ਇਹਨੇ ਜਿਹੜੀ ਆ ਗੇਮ ਹੈਗੀ ਅਸਾਈਲਮ ਵਾਲੀ, ਇਹਨੂੰ ਪੂਰਾ ਜਿਹੜਾ ਚੇਂਜ ਕਰ ਦੇਣਾ। ਤੇ ਥੋੜ੍ਹੀਆਂ ਜਿਹੀਆਂ ਗੱਲਾਂ ਇਹਦੇ ਵਿੱਚ ਹੋਰ ਕਿ ਆਪਾਂ ਜਿੱਦਾਂ ਕਿਹਾ ਸੀ ਕਿ ਕੁਛ ਇੱਕ ਇਹਨਾਂ ਨੇ ਚੰਗੀਆਂ ਚੀਜ਼ਾਂ ਵੀ ਕੀਤੀਆਂ। ਕਿ ਚੰਗੀਆਂ ਚੀਜ਼ਾਂ ਇਹਨਾਂ ਨੇ ਕੀ ਕੀਤੀਆਂ ਸੀਗੀਆਂ, 30,000 ਮਾਈਗਰੈਂਟ ਕਹਿੰਦੇ 1 ਮਹੀਨੇ ਦੇ ਵਿੱਚ ਆਪਾਂ ਪ੍ਰੋਸੈਸ ਕਰਨੇ ਆ। ਘੱਟੋ ਘੱਟ 30,000 ਦਾ ਇਹਨਾਂ ਨੇ ਆંકੜਾ ਰੱਖਿਆ ਸੀਗਾ। ਐਪ ਬਣਾਈ ਇਹਨਾਂ ਨੇ ਇੱਕ, ਤੇ ਜਿਹੜੇ ਕਿਊਬਾ, ਹੇਟੀ, ਨਿਕਰਾਗੁਆ, ਵੈਨੇਜ਼ੁਏਲਾ ਇਹਨਾਂ ਚੋਂ ਬੰਦੇ ਆਉਂਦੇ ਆ, 30,000 ਇਹਨਾਂ ਦੇ ਉੱਧਰੋਂ ਪ੍ਰੋਸੈਸ ਕਰ ਦਿੰਦੇ ਆ। ਪੰਜਾਬੀ ਕਹੋਗੇ ਸਾਨੂੰ ਇੰਨਾ ਕੀ ਫਰਕ ਪੈਂਦਾ, ਤੁਹਾਨੂੰ ਇੰਨਾ ਹੀ ਫਰਕ ਪੈਂਦਾ ਕਿ ਜਿਹੜੇ 30,000 ਸੀਗੇ, ਫਿਰ ਜਿਹੜਾ ਤੁਹਾਡਾ ਕੇਸ ਲੋਡ ਆ ਉਹਦੇ ਲਾਣੇ ਸੀ। ਘੱਟੋ ਘੱਟ ਇਹ ਹੈ ਕਿ ਜੇ ਬਾਕੀ ਦੇਸ਼ਾਂ ਨੂੰ ਇਹ ਕਹੋਗੇ ਕਿ ਤੁਸੀਂ ਇੱਧਰਲੇ ਬੰਨੇ ਆ ਜਾਓ, ਤੁਹਾਨੂੰ ਆਪਾਂ ਵੀਜ਼ਾ ਦੇ ਦਿੰਦੇ ਆ, ਐਪ ਦੇ ਥਰੂ ਆ ਜਾਓ। ਸੋ ਦਾ ਇਹ ਹੈ ਕਿ ਜਿੰਨਾ ਇਸ ਵੇਲੇ ਉਹ ਸਿਚੁਏਸ਼ਨ ਹੈ ਕਿ ਜਿੰਨਾ ਭਾਰ ਘਟੂਗਾ, ਜਿੰਨਾ ਲੋਡ ਘਟੂਗਾ, ਉਨਾ ਹੀ ਤੁਹਾਡੇ ਕੇਸਾਂ ਨੂੰ ਫਾਇਦਾ ਹੋਊਗਾ। ਨਹੀਂ ਤਾਂ ਇਹ ਵੀ ਫਿਰ ਲੋਕੀ ਆਊਗੇ 30,000 ਹੋਰ ਮਹੀਨੇ ਦੇ ਹਿਸਾਬ ਨਾਲ ਆ ਕੇ ਜੁੜੂਗੇ ਨਾਲ, ਰਾਈਟ। ਯਾ ਤੇ ਇਹਦੀ ਜਿਹੜੀ ਐਪ ਆ CBP1 ਐਪ ਆ, ਤੇ ਉਹਦੇ ਥਰੂ ਇਹਨਾਂ ਨੇ ਅਪਾਰਟਮੈਂਟਸ ਜਿਹੜੀਆਂ ਉਹ ਦੇਣੀਆਂ ਵਾ ਇਹ ਲੋਕਾਂ ਨੂੰ। ਤੇ ਇੱਕ ਚੀਜ਼ ਇਹਨਾਂ ਨੇ ਹੋਰ ਕੀਤੀ ਹੈ ਕਿ ਜਿਹੜੇ ਕਿਊਬਾ ਵਾਲੇ ਲੋਕੀ ਹੁਣ ਬੋਟ ਰਾਹੀਂ ਆਉਂਦੇ ਸੀਗੇ, ਠੀਕ ਹੈ। ਹੋਰ ਉਹਨਾਂ ਕੋਲ ਜੀ ਟਾਪੂ ਵਾਲਾ ਬੰਦਾ ਬੋਟ ਰਾਹੀਂ ਆਊਗਾ, ਜਹਾਜ਼ ਤਾਂ ਉਹਨਾਂ ਨੇ ਚੱਲਣ ਨਹੀਂ ਦੇਣਾ ਕੈਸਟਰੋ ਦੇ ਫਾਲੋਅਰਾਂ ਨੇ। ਉਹਨਾਂ ਨੇ ਕਿਹਾ ਕਿ ਜਿਹੜੇ ਹੁਣ ਬੋਟ ਰਾਹੀਂ ਆਉਂਦੇ ਆ, ਪਹਿਲਾਂ ਸੀਗੀ ਵੈਟ ਫੁੱਟ ਡਰਾਈ ਫੁੱਟ ਪਾਲਿਸੀ ਹਾਂਜੀ ਟਰੰਪ ਦੇ ਆਉਣ ਤੋਂ ਪਹਿਲਾਂ, ਕਿ ਜਿਹੜੇ ਬੰਦੇ ਨੇ ਕਿਊਬਾ ਵਾਲੇ ਨੇ ਪੈਰ ਧਰਤਾ ਅਮਰੀਕਾ ਦੀ ਜ਼ਮੀਨ ਦੇ ਉੱਤੇ, ਭਾਵੇਂ ਗਿੱਲਾ ਹੋ ਕੇ ਆਇਆ ਭਾਵੇਂ ਸੁੱਕਾ ਹੋ ਕੇ ਆਇਆ, ਵੈਟ ਫੁੱਟ ਡਰਾਈ ਫੁੱਟ ਪਾਲਿਸੀ, ਉਹ ਸਿੱਧਾ ਗ੍ਰੀਨ ਕਾਰਡ ਅਪਲਾਈ ਕਰਨ ਲਈ ਐਲੀਜੀਬਲ ਆ। ਕੋਈ ਸਾਇਲਮ ਸੁਲਮ ਕੁਛ ਨਹੀਂ। ਸੋ ਕਿਊਬਾ ਵਾਲਿਆਂ ਨੂੰ ਛੂਟ ਸੀਗੀ। ਤੇ ਹੁਣ ਬਾਈਡਨ ਦੀ ਸਰਕਾਰ ਦੇ ਵਿੱਚ ਟਰੰਪ ਨੇ ਆ ਕੇ ਪਹਿਲਾਂ ਉਹ ਪਾਲਿਸੀ ਉਡਾਤੀ ਸਿੱਧੇ ਆਉਂਦੇ ਪਹਿਲੇ ਦਿਨ ਹੀ ਉਹਨੇ ਪਾਲਿਸੀ ਉਡਾਤੀ। ਕਹਿੰਦਾ ਮੈਂ ਨਹੀਂ ਮੰਨਦਾ ਕਹਿੰਦਾ ਇਹ ਸਾਡੇ ਦੁਸ਼ਮਣ ਆ। ਤੇ ਹੁਣ ਬਾਈਡਨ ਨੇ ਵੀ ਆਹੀ ਕਿ ਜਿਹੜੇ ਬੋਟ ਰਾਹੀਂ ਆਉਂਦੇ ਆ ਉਹਨਾਂ ਨੂੰ ਪੇਰੋਲ ਨਹੀਂ ਦੇਣੀ, ਤੇ ਕਹਿੰਦਾ ਕਿ ਲੈਂਡ ਰਾਹੀਂ ਆਓ। ਹੁਣ ਲੈਂਡ ਰਾਹੀਂ ਬੰਦਾ ਕਿੱਦਾਂ ਆਊਗਾ ਘੁੰਮ ਕੇ? ਜੇ ਲੈਂਡ ਰਾਹੀਂ ਆਊਗਾ, ਉੱਥੇ ਰੱਖਿਆ ਇਹਨਾਂ ਨੇ ਥਰਡ ਕੰਟਰੀ ਰੂਲ। ਹੁਣ ਲੈਂਡ ਰਾਹੀਂ ਸਿੱਧਾ ਕਿੱਦਾਂ ਅਮਰੀਕਾ ਚ ਆਊਗਾ? ਇੱਥੇ ਤਾਂ ਬੋਟ ਰਾਹੀਂ ਆਊਗਾ। ਜੇ ਲੈਂਡ ਰਾਹੀਂ ਮਤਲਬ ਇੱਦਾਂ ਕਿ ਪਹਿਲਾਂ ਮੈਕਸੀਕੋ ਜਾਊਗਾ, ਫਿਰ ਉਹਨੂੰ ਕਹੋਗੇ ਤੂੰ ਮੈਕਸੀਕੋ ਅਸਾਈਲਮ ਅਪਲਾਈ ਕਰ। ਤੇ ਮਤਲਬ ਬੰਦਿਆਂ ਨੂੰ ਜਿਹੜਾ ਹੈਗਾ ਘੁੰਮਣ ਘੇਰੀ ਜਿਹਨਾਂ ਨੇ ਪਾਤਾ ਸਾਰਿਆਂ ਨੂੰ। ਸੋ ਅਟਾਰਨੀ ਟਰਕਿਆਨਾ ਜੀ, ਬੇਸਿਕਲੀ ਨਾ ਦਿਖਣ ਵਾਲੀਆਂ ਕੰਧਾਂ ਜਿਹੜੀਆਂ ਆ ਉਹ ਸਰ ਰਹੀਆਂ ਆ, ਉਹ ਆਪਣੇ ਇਹ ਸਾਹਮਣੇ ਆ ਵੀ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਇਹ ਹੋ ਰਿਹਾ। ਬਾਈਡਨ ਹੁਣੀ ਇਹਨਾਂ ਨੇ ਰੀ-ਇਲੈਕਸ਼ਨ ਲਈ ਰਨ ਕਰਨਾ ਆ। ਆਪਾਂ ਨੂੰ ਪਤਾ ਹੈ ਵੀ ਅਗਲੇ ਸਾਲ ਇਲੈਕਸ਼ਨ ਆ ਨਵੰਬਰ ਦੇ ਵਿੱਚ। ਇਹਨਾਂ ਨੇ ਕਿਹਾ ਵੀ ਮੈਂ ਵੀ ਖੇਮੇ ਦੇ ਵਿੱਚ ਆ, ਤੇ ਉਹ ਦਿਖਾਉਣ ਦੇ ਲਈ ਹੁਣ ਇਮੀਗ੍ਰੇਸ਼ਨ ਦਾ ਮੁੱਦਾ ਫਿਰ ਭੜਕਣਾ। ਦੂਜੇ ਪਾਸੋਂ ਮੋਸਟ ਪ੍ਰੋਬਬਲੀ ਆਪਾਂ ਨੂੰ ਰੀਮੈਚ ਦੇਖਣਾ ਵੀ ਟਰੰਪ ਹੋਣਾ ਨੇ ਉੱਧਰੋਂ ਰਿਪਬਲਿਕਨ ਪਾਰਟੀ ਵੱਲੋਂ ਜਿਹੜਾ ਉਹ ਹੋਣਾ ਆ। ਸੋ ਇਹ ਮੁੱਦੇ ਕਾਫੀ ਗਰਮਾਉਣੇ ਆ। ਸੋ ਲੱਗ ਰਿਹਾ ਵੀ ਇਹ ਜਿਹੜੀ ਸੈਂਟਰਿਸਟ ਵੋਟ ਆ ਜਾਂ ਇੰਡੀਪੈਂਡੈਂਟ ਵੋਟ ਆ, ਉਹ ਆਪਣੇ ਹੱਕ ਦੇ ਵਿੱਚ ਕਰਾਉਣ ਦੇ ਲਈ ਆ। ਪਰ ਇੰਨੇ ਚਿਰ ਕਾਫੀ ਖੁੱਲ੍ਹਾ ਵੀ ਇਹਨਾਂ ਨੇ ਰੱਖਿਆ, ਲੋਕਾਂ ਨੂੰ ਫਾਇਦਾ ਵੀ ਬਹੁਤ ਹੋਇਆ ਇਹਦੇ ਵਿੱਚ, ਕੋਈ ਦੋ ਰਾਵਾਂ ਨਹੀਂ। ਸੋ ਹੁਣ ਅਟਾਰਨੀ ਟਰਕਿਆਨਾ ਜੀ ਇੱਥੇ ਇਹ ਵੀ ਆਉਂਦਾ ਵੀ ਹੁਣ ਜਿਹੜੇ ਲੋਕ ਫਿਰ ਵੀ ਆ ਰਹੇ ਨੇ, ਕਿਉਂਕਿ ਆਪਾਂ ਕਿਸੇ ਨੂੰ ਰੋਕ ਤਾਂ ਸਕਦੇ ਨਹੀਂ, ਜਿੰਨੇ ਆਉਣਾ ਉਹਨੇ ਕੋਸ਼ਿਸ਼ ਕਰਨੀ ਹੋਈ ਕਰਨੀ ਆ। ਇਹ ਜਦੋਂ ਥਰਡ ਕੰਟਰੀ ਵਾਲਾ ਰੂਲ ਵੀ ਆ ਗਿਆ, ਵੋਟ ਵਾਲਾ ਵੀ ਜਿਹੜਾ ਇਹ ਰੂਲ ਜਿਹੜਾ ਉਹ ਆ ਰਿਹਾ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਜੇ ਤਾਂ ਉਹ ਸਿੱਧੇ ਉੱਥੇ ਜਾਂਦੇ ਆ ਵੀ ਚੈੱਕ ਪੁਆਇੰਟ ਤੇ, ਉੱਥੇ ਤਾਂ ਉਹਨਾਂ ਨੇ ਸਿੱਧਾ ਅਸਾਈਲਮ ਨੂੰ ਨਾ ਕਰ ਦੇਣੀ ਆ। ਜੇ ਮੰਨ ਲਓ ਲੁਕ ਛਿਪ ਕੇ ਅੰਦਰ ਪਹੁੰਚ ਵੀ ਜਾਂਦੇ, ਬਾਅਦ ਦੇ ਵਿੱਚ ਵੀ ਉਹ ਅਪਲਾਈ ਕਰਦੇ ਆ, ਤੇ ਉਹਨਾਂ ਦੇ ਕੇਸ ਵੀ ਫਿਰ ਬੇਸਿਕਲੀ ਟੈਕਨੀਕੈਲਿਟੀ ਦੇ ਉੱਤੇ ਨਾ ਹੀ ਹੋਊਗੀ ਉਹਨਾਂ ਨੂੰ। ਉਹ ਕਹਿੰਦੇ ਪ੍ਰਜ਼ੰਪਸ਼ਨ ਇਹ ਹੈ ਕਿ ਮਤਲਬ ਤੁਹਾਡੇ ਅਗੇਂਸਟ ਜਾਊਗਾ, ਤੁਸੀਂ ਪ੍ਰੂਵ ਕਰਨਾ ਕਿ ਕਿਉਂ ਨਹੀਂ ਅਸਾਈਲਮ ਉੱਥੇ ਫਾਈਲ ਕਰ ਸਕਦੇ ਹੀ ਜਾਂ ਕੀਤਾ। ਠੀਕ ਆ। ਮਤਲਬ ਲਾਅ ਤੁਹਾਡੇ ਅਗੇਂਸਟ ਬੇਸਿਕਲੀ ਜਾਊਗਾ ਤੁਹਾਡਾ। ਮਤਲਬ ਹੁਣ ਕੀ ਹੈ ਕਿ ਜਦੋਂ ਮਾੜਾ ਜੱਜ ਆ ਗਿਆ, ਕਈ ਇੱਦਾਂ ਦੇ ਜੱਜ ਹੁੰਦੇ ਸੀ ਕਿ ਉਹ ਕੇਸ ਡਿਨਾਈ ਕਰਨਾ ਚਾਹੁੰਦੇ ਆ, ਪਰ ਉਹਨਾਂ ਦੇ ਹੱਥ ਬੰਨੇ ਹੋਏ ਆ। ਇੱਦਾਂ ਦੇ ਜੱਜ ਸਾਨੂੰ ਉਹਨਾਂ ਨੇ ਮੂੰਹ ਤੇ ਕਿਹਾ ਹੋਇਆ, ਕਹਿੰਦਾ ਕਿ ਇੱਦਾਂ ਕਿ ਮੈਂ ਆਹ ਕੇਸਾਂ ਨਾਲ ਅਗਰੀ ਨਹੀਂ ਕਰਦਾ ਪੰਜਾਬੀਆਂ ਦੇ, ਪਰ ਮੇਰੀ ਮਜਬੂਰੀ ਆ, ਮੈਨੂੰ ਗ੍ਰਾਂਟ ਕਰਨਾ ਪੈ ਰਿਹਾ। ਕਿਉਂ? ਕਿਉਂਕਿ ਮੈਨੂੰ ਕਾਨੂੰਨ ਦੇ ਹਿਸਾਬ ਨਾਲ ਚੱਲਣਾ। ਮੇਰੇ ਕੋਲ ਕਹਿੰਦਾ ਕੋਈ
ਤਰੀਕਾ ਨਹੀਂ ਹੈਗਾ ਕਿ ਜਾ ਕੇ ਮੈਂ ਵੈਰੀਫਾਈ ਕਰਾਂ ਕਿ ਇਹ ਸੱਚ ਬੋਲ ਰਹੇ ਆ ਜਾਂ ਝੂਠ ਬੋਲ ਰਹੇ ਠੀਕ ਆ। ਹੈ। ਸਾਰਿਆਂ ਦੀਆਂ ਕਹਾਣੀਆਂ ਸੇਮ ਹੈਗੀਆਂ। ਹੂੰ। ਮੈਨੂੰ ਕਹਿੰਦਾ ਹੱਥ ਮੇਰੇ ਬੰਨੇ ਹੋਏ ਆ, ਕਹਿੰਦਾ ਲਾਅ ਦੇ ਹਿਸਾਬ ਨਾਲ ਇਹ ਕਿ ਇਹ ਪੋਲੀਟੀਕਲ ਅਸਾਈਲਮ ਆ, ਜੇ ਬੰਦੇ ਦੇ ਬਿਆਨ ਸਹੀ ਆ ਮੈਨੂੰ ਅਪਰੂਵ ਕਰਨਾ ਪੈ ਰਿਹਾ। ਹੁਣ ਉਹ ਵਾਲਾ ਜਿਹੜਾ ਜੱਜ ਆ, ਜਦੋਂ ਉਹਨੂੰ ਕਿਹਾ ਕਿ ਥਰਡ ਕੰਟਰੀ 'ਚ ਇਹਨੇ ਅਸਾਈਲਮ ਅਪਲਾਈ ਨਹੀਂ ਕੀਤਾ, ਉਹਨੇ ਕਿਹੜਾ ਮੈਂ ਨਹੀਂ ਤੇਰੇ ਨਾਲ ਐਗਰੀ ਕਰਦਾ, ਤੈਨੂੰ ਉੱਥੇ ਕਰਨਾ ਚਾਹੀਦਾ ਸੀਗਾ। ਸੋ ਇਹ ਹੈ ਕਿ ਡਿਨਾਇਲ ਰੇਟ ਜਿਹੜਾ ਹੈਗਾ ਵੱਧ ਜਾਣਾ। ਹੁਣ ਉਹ ਇਹ ਨਹੀਂ ਕਹਿ ਰਹੇ ਕਿ ਤੁਸੀਂ ਇੱਥੇ ਅਸਾਈਲਮ ਨਹੀਂ ਅਪਲਾਈ ਕਰ ਸਕਦੇ, ਓਕੇ। ਅਸਾਈਲਮ ਸਾਰੇ ਕਰ ਸਕਦਾ। ਉਹ ਇਹ ਕਹਿ ਰਹੇ ਆ ਕਿ ਜੇ ਜਦੋਂ ਫਿਰ ਤੁਹਾਡੀ ਤਰੀਕ ਆਣੀ, ਸੁਣਵਾਈ ਆਣੀ, ਜਦੋਂ ਉਹਦੇ ਵਿੱਚ ਉਹ ਪਹਿਲੂ ਉੱਠਣਾ ਕਿ ਇਹ ਥਰਡ ਕੰਟਰੀ 'ਚੋਂ ਆਇਆ ਸੀਗਾ, ਰੂਲ ਸੀਗਾ ਤੇ ਇਹਨੇ ਅਪਲਾਈ ਨਹੀਂ ਕੀਤਾ, ਉੱਥੇ ਬੰਦਾ ਫਸੂਗਾ। ਪਰ ਹੁਣ ਗੱਲ ਏਦਾਂ ਕਿ ਜਦੋਂ ਇਹ ਰੂਲ ਸੀਗਾ ਟਰੰਪ ਦੀ ਵਾਰੀ ਵੀ, ਉਦੋਂ ਵੀ ਕਈ ਲੋਕੀ ਟੱਪੇ ਸੀਗੇ, ਪਰ ਬਾਅਦ 'ਚ ਕੀ ਸੀਗਾ, ਇਹ ਰੂਲ ਚੈਲੰਜ ਹੋ ਗਿਆ, ਇਹ ਰੂਲ ਵਾਪਸ ਹੋ ਗਿਆ। ਸੋ ਕਈ ਵਾਰੀ ਸਰਕਾਰੀ ਵਕੀਲ ਮੁੱਦਾ ਛੇੜਦਾ ਕਿ ਤੂੰ ਮੈਕਸੀਕੋ ਕਿੰਨੀ ਦੇ ਰਿਹਾ, ਇੱਥੇ ਕਿੰਨੀ ਦੇ ਰਿਹਾ। ਜੱਜ ਨੂੰ ਕਹਿੰਦਾ ਕਿ ਤੂੰ ਕਿਉਂ ਸਵਾਲ ਪੁੱਛੀ ਜਾਂਦਾ, ਕਹਿੰਦਾ ਰੂਲ ਤਾਂ ਹੁਣ ਵਾਪਸ ਹੋ ਗਿਆ, ਇਹ ਤੂੰ ਸਵਾਲ ਪੁੱਛ ਹੀ ਨਹੀਂ ਸਕਦਾ ਕਿ ਕਿਹੜੀ ਜਰਨੀ ਸੀਗੀ, ਕਿੱਥੋਂ ਕਿੱਥੇ ਗਿਆ, ਹੈ ਨਾ। ਠੀਕ ਹੈ। ਤੇ ਹੁਣ ਜੇ ਦੇਖਿਆ ਜਾਵੇ, ਹੁਣ ਲੋਕੀ ਆ ਜਿਹੜਾ ਸਧਾਰਨ ਬੰਦਾ ਉਹ ਕੀ ਸੋਚੂਗਾ, ਇਹਨੂੰ ਉਹ ਇਹ ਸੋਚੂਗਾ ਕਿ ਭਾਈ ਇਹ ਪਹਿਲਾਂ ਵੀ ਇਹਨਾਂ ਨੇ ਇਦਾਂ ਦਾ ਪਖੰਡ ਕੀਤਾ ਸੀਗਾ ਬੈਨ, ਤੇ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ, ਉਹ ਰੁਕਿਆ ਨਹੀਂ, ਉਹ ਚਲ ਗਿਆ, ਤੇ ਬਾਅਦ ਚ ਇਹਨਾਂ ਨੇ ਬੈਨ ਵਾਪਸ ਲੈ ਲਿਆ, ਇਹਨਾਂ ਦਾ ਇਦਾਂ ਹੋ ਗਿਆ ਤੇ ਉਹ ਹੁਣ ਪੱਕਾ ਹੋ ਗਿਆ, ਹੈ ਨਾ। ਸੋ ਇਦਾਂ ਕਿ ਜਿਹੜੀ ਲੋਕਾਂ ਦੇ ਕੋਲ ਇਨਫੋਰਮੇਸ਼ਨ ਪਹੁੰਚਦੀ ਆ, ਉਹ ਮਿਕਸਡ ਇਨਫੋਰਮੇਸ਼ਨ ਪਹੁੰਚਦੀ ਆ। ਹੁਣ ਅੱਜ ਤੁਹਾਨੂੰ ਮੈਂ ਇੱਥੇ ਟਰੈਵਲ ਬੈਨ ਦੱਸੀ ਜਾਵਾਂ ਕਿ ਨਾ ਆਓ, ਜਾਂ ਇਦਾਂ ਨਾ ਕਰੋ, ਜਾਂ ਉਦਾਂ ਨਾ ਕਰੋ, ਪਰਸੋਂ ਨੂੰ ਇਹਨਾਂ ਨੇ ਵਾਪਸ ਲੈ ਲਿਆ ਟਰੈਵਲ ਬੈਨ। ਮੈਂ ਕਿਹਾ ਹੁਣ ਸਾਨੂੰ ਥੋੜ੍ਹਾ ਪਤਾ ਕਿ ਕਿਹੜੇ ਪਾਸੇ ਨੂੰ ਪੋਲੀਟਿਕਸ ਜਾਣੀ ਆ। ਸੋ ਪਰ ਇਹ ਹੈ ਕਿ ਜਿਹੜੀ ਇੱਕ ਪਾਰਟੀ ਆ ਉਹ ਆਲਰੇਡੀ ਕੱਟੜ ਇਮੀਗ੍ਰੇਸ਼ਨ ਦੇ ਪ੍ਰਤੀ, ਤੇ ਦੂਜੀ ਜਿਹੜੀ ਪਾਰਟੀ ਉਹਨੇ ਵੀ ਹੁਣ ਅਪਰੋਚ ਕਹਿ ਲਓ ਕਿ ਥੋੜੀ ਜਿਹੀ ਉਧਰਲੇ ਬੰਦੇ ਨੂੰ ਕਰ ਲਈ ਕਿ ਟ੍ਰਾਂਜ਼ਿਟ ਬੈਨ ਕਰਨਾ। ਹੁਣ ਇਦਾਂ ਕਿ ਜੇ ਦੋਨੋਂ ਪਾਰਟੀਆਂ ਕਹਿ ਰਹੀਆਂ ਕਿ ਆਪਾਂ ਲੋਕਾਂ ਨੂੰ ਰੋਕਣਾ ਵਾ, ਤੇ ਰੁਕਣਾ ਹੀ ਹੈ, ਤਾਂ ਬਚਾਉਣ ਵਾਲਾ ਕਿੱਥੋਂ ਦੀ ਆਊਗਾ। ਕਿਉਂਕਿ ਹੁਣ ਦੋਨੋਂ ਪਾਸੇ ਦੀਆਂ ਧਿਰਾਂ ਇਸ ਚੀਜ਼ ਦੇ ਉਲਟ ਕਿੰਨੇ ਕਰਨਾ ਆ, ਕਿਸੇ ਨੇ ਵੀ ਨਹੀਂ। ਜਿਹੜੇ ਕਰਨ ਵਾਲੇ, ਜਿਹੜੇ ਉਲਟ ਕਰਨ ਵਾਲੇ ਆ, ਮੇ ਵੀ ACLU ਵਾਲੇ ਕਰ ਦੇਣਗੇ ਜਾਂ ਕੋਈ ਹੋਰ ਕਰ ਦੇਣਗੇ। ਇੱਕ ਸਰਕਾਰੀ ਧਿਰ, ਜਿਹੜੀਆਂ ਦੋਨੋਂ ਹੀ ਧਿਰਾਂ, ਜਿਹੜੀਆਂ ਦੋਨੋਂ ਪਾਸੇ ਦੀਆਂ ਪਾਰਟੀਆਂ, ਉਸ ਨੂੰ ਰੋਕਣ ਦੀ ਫਿਰਾਕ ਦੇ ਵਿੱਚ ਇਸ ਟਾਈਮ ਜਿਹੜੀਆਂ ਨਜ਼ਰ ਆ ਰਹੀਆਂ ਆ। ਸੋ ਹੁਣ ਦੇਖੋ ਟਰਨੀ ਟਰਕਿਆਣਾ ਜੀ, 11 ਮਈ ਦੀ ਜਿਹੜੀ ਤਰੀਕ ਹੈ, ਇਹਨੇ ਸਾਰਿਆਂ ਨੂੰ ਬੜੀ ਬਿਪਤਾ ਜਿਹੜੀ ਆ ਇਹ ਪਾਈ ਆ। ਪ੍ਰੋਗਰਾਮ ਸਾਡਾ, ਅਸੀਂ ਦੂਜੀਆਂ ਖਬਰਾਂ ਵੀ ਕਰ ਰਹੇ ਹੁਣ, ਤਾਂ ਸਾਨੂੰ ਸਵਾਲ ਇਹ ਜ਼ਰੂਰ ਆਉਂਦਾ ਆ ਵੀ ਭਾਈ ਵੀ 11 ਤਰੀਕ ਤੋਂ ਬਾਅਦ ਚ ਹੋਣਾ ਕੀ ਆ। ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਇਹ ਜਿਹੜਾ ਥਰਡ ਕੰਟਰੀ ਵਾਲਾ ਜਿਹੜਾ ਆ ਚੈਲੰਜ ਆ, ਜਾਂ ਥਰਡ ਕੰਟਰੀ ਵਾਲਾ ਅਸਾਈਲਮ ਰੂਲ ਆ, ਟ੍ਰਾਂਜ਼ਿਟ ਬੈਨ ਆ, ਇਹ 11 ਤਰੀਕ ਤੋਂ ਪਹਿਲਾਂ ਹੀ ਲਾਗੂ ਹੋ ਜਾਣਾ ਆ। ਉਹ ਹਾਂਜੀ, ਉਹ ਕਦੋਂ ਕਿ ਆਲਰੇਡੀ ਉਹ ਚਾਲੂ ਹੋ ਚੁੱਕਾ ਹੈ ਜਾਂ ਅਜੇ ਹੋਣ ਵਾਲਾ ਹੈ? ਮੈਨੂੰ ਐਗਜ਼ੈਕਟ ਡੇਟ ਪਤਾ ਨਹੀਂ। ਅੱਜ ਮੈਂ ਅੱਧਾ ਪੌਣਾ ਘੰਟਾ ਇੱਥੇ ਲਾਇਆ ਕਿ ਐਗਜ਼ੈਕਟ ਡੇਟ ਕਦੋਂ ਪਿੰਨ ਪੁਆਇੰਟ ਕਰਾਂ, ਐਗਜ਼ੈਕਟ ਡੇਟ ਨਹੀਂ ਹੈਗੀ। ਪਰ ਇਹ ਹੈ ਕਿ ਰੂਲ ਮੇਕਿੰਗ ਕਮੈਂਟ ਪੀਰੀਅਡ ਸਾਰਾ ਇਹਨਾਂ ਦਾ ਲੰਘ ਚੁੱਕਾ। ਰੂਲ ਇਹ ਅੱਗੇ ਜਾ ਰਿਹਾ ਵਾ, ਮਈ ਦੇ ਹਿਸਾਬ ਨਾਲ ਤੁਸੀਂ ਲਾ ਕੇ ਚੱਲੋ, ਕੋਈ ਨਹੀਂ ਇਹਨੂੰ ਰੋਕ ਸਕਦਾ ਅੱਛਾ, ਇਸ ਵੇਲੇ। ਠੀਕ ਹੈ। ਸੋ ਇਹ ਟ੍ਰਾਂਜ਼ਿਟ ਬੈਨ ਇਹਨਾਂ ਨੇ ਫਰਵਰੀ 23 ਨੂੰ ਮੈਨੂੰ ਲੱਗਦਾ ਇਹਨਾਂ ਨੇ ਫੈਡਰਲ ਰਜਿਸਟਰ ਦੇ ਵਿੱਚ ਜਿਹੜਾ ਉਹ ਪਾਇਆ ਸੀਗਾ। ਸੋ ਉਸ ਤੋਂ ਬਾਅਦ ਚ ਉਹਦੇ ਵਿੱਚ ਦੇਖਣਾ ਮਾਰਚ ਦੇ ਵਿੱਚ ਇਹਨਾਂ ਦੇ ਜਿਹੜੇ ਸੀਗੇ ਕਮੈਂਟ ਵਗੈਰਾ ਵੀ ਇਹਨਾਂ ਦੇ ਜਿਹੜੇ ਸੀਗੇ ਮੁੱਕ ਗਏ ਆ। ਤੇ ਇਹਨਾਂ ਨੇ ਰੂਲ ਮੂਵ ਫਾਰਵਰਡ ਕਰਨਾ। ਇਹਨਾਂ ਨੂੰ ਕੋਈ ਉਹ ਨਹੀਂ, ਇਹ ਕੋਈ ਦਿਖਾਵਾ ਨਹੀਂ ਹੈਗਾ। ਇਹਨਾਂ ਨੇ ਲੋਕਾਂ ਨੂੰ ਟੰਗਣਾ ਹੀ ਹੈ, ਇਹਨਾਂ ਦਾ ਕੋਈ ਹੈ ਨਹੀਂ ਆ। ਬਸ ਬੇਸਿਕਲੀ ਇਹ ਆ ਵੀ ਬਾਰਡਰ ਦੇ ਉੱਤੇ ਜਿਹੜੀ ਕ੍ਰਾਸਿੰਗਸ ਆ, ਉਹਨੂੰ ਇਹਨਾਂ ਨੇ ਜਿਹੜਾ ਉਹ ਰੋਕਣ ਦੇ ਉੱਤੇ ਤਹਈਆ ਜਿਹੜਾ ਉਹ ਕੀਤਾ ਹੈ। ਕਿਉਂਕਿ ਟਾਈਟਲ 42 ਸੋ ਇਹ ਡੈਮੋਕ੍ਰੇਟ ਬੜੀ ਚਲਾਕੀ ਜਿਹੜੀ ਇੱਥੇ ਕਰ ਰਹੇ। ਇੱਕ ਪਾਸੇ ਇਹ ਕਹਿ ਰਹੇ ਵੀ ਟਾਈਟਲ 42 ਅਸੀਂ ਹਟਾ ਰਹੇ ਹਾਂ, ਲੋਕਾਂ ਨੂੰ ਜਿਹੜਾ ਉਹ ਰੋਕਿਆ ਹੋਇਆ ਆ ਉਸ ਨੂੰ ਅਸੀਂ ਲਿਆ ਰਹੇ ਹਾਂ। ਪਰ ਦੂਜੇ ਪਾਸੇ ਨਾਲ ਇਹਨਾਂ ਨੇ ਜਿਹੜਾ ਟ੍ਰਾਂਜ਼ਿਟ ਬੈਨ, ਥਰਡ ਕੰਟਰੀ ਅਸਾਈਲਮ ਰੂਲ, ਜਿਹੜਾ ਮੈਕਸੀਕੋ ਤੇ ਕੈਨੇਡਾ ਦੋਨੋਂ ਪਾਸੇ ਜਿਹੜਾ ਲਾ ਦਿੱਤਾ। ਰਾਈਟ, ਹੁਣ ਸੀਗਾ ਕਿ ਜਿਹੜਾ ਕੋਵਿਡ ਰਿਸਟ੍ਰਿਕਸ਼ਨ ਹੈਗੀਆਂ ਸੀਗੀਆਂ, ਸਾਰੀ ਵੈਕਸੀਨੇਸ਼ਨ ਸੀਗੀ, ਸਾਰਾ ਜਿਹੜਾ ਜੋ ਵੀ 2 ਸਾਲਾਂ ਚੱਲਿਆ, ਕਈ ਕਹਿੰਦੇ ਬਹੁਤ ਵਧੀਆ ਪੈਂਡੇਮਿਕ ਮੈਨੇਜ ਕੀਤਾ, ਕਈ ਕਹਿੰਦੇ ਬਹੁਤ ਡਰਾਮਾ ਹੋਇਆ, ਕਈ ਕਹਿੰਦੇ ਬੜਾ ਫਰਾਡ ਹੋਇਆ, ਕਈ ਕਹਿੰਦੇ ਵੈਕਸੀਨਸ ਨਾਲ ਵੀ ਕਈ ਐਗਰੀ ਕਰਦੇ, ਕਈ ਨਹੀਂ ਕਰਦੇ। ਮਤਲਬ ਈਵਨ ਤੁਸੀਂ ਹਾਈ ਲੈਵਲ ਦੇ ਲੋਕੀ ਵੀ ਦੇਖੋ, ਈਲੋਨ ਮਸਕ ਵਗੈਰਾ ਵਰਗੇ ਵੀ ਜਿਹੜੇ ਬੰਦੇ ਆ, ਉਹ ਵੀ ਮੈਂ ਕਿਹਾ ਆਪਣੇ ਜਿਹੜਾ ਵੈਕਸੀਨੇਸ਼ਨ ਆ, ਸਾਰੀ ਪਾਲਿਸੀ ਇਹਨਾਂ ਦੀ ਦੇ ਹੈਵ ਸਮਥਿੰਗ ਟੂ ਸੇ ਕਿ ਤੁਸੀਂ ਮਿਸ ਇਨਫੋਰਮੇਸ਼ਨ ਬੜੀ ਦਿੱਤੀ। ਜਿਹੜੇ ਅਦਾਰੇ ਸੀਗੇ ਉਹਨਾਂ ਨੇ ਬੜੀ ਮਿਸ ਇਨਫੋਰਮੇਸ਼ਨ ਦਿੱਤੀ। ਜਿਹੜੀ ਸੱਚਾਈ ਆ ਉਹ ਸਮਵੇਅਰ ਮਿਡਲ 'ਚ ਹੁੰਦੀ ਹੈ ਹਮੇਸ਼ਾ, ਹੈ ਨਾ। ਕੋਈ ਇੱਦਾਂ ਵੀ ਨਹੀਂ ਕਿ ਬੜੀ ਕਿਤੇ ਸਰਕਾਰ ਨੇ ਕੋਈ ਕਨਸਪੀਰੇਸੀ ਕਰਤੀ ਆ ਕਿ ਲੋਕਾਂ ਨੂੰ ਗਲਤ ਵੈਕਸੀਨੇਸ਼ਨਾਂ ਲਾ ਦੇਣੀਆਂ। ਨਾਲੇ ਇੰਡੀਆ 'ਚ ਵੀ ਕਦੋਂ ਦੀਆਂ ਪੋਲੀਓ ਉੱਥੋਂ ਕਦੋਂ ਦੀਆਂ ਵੈਕਸੀਨਾਂ ਲੱਗਦੀਆਂ, ਇਹ 'ਚ ਤਾਂ ਕੋਈ ਸ਼ੱਕ ਨਹੀਂ ਕਿ ਮੈਡੀਕਲ ਇੱਕ ਸਾਇੰਸ ਆ, ਕੋਈ ਉਹ ਮਜ਼ਾਕ ਤਾਂ ਹੈ ਨਹੀਂ। ਅੱਜ ਕੱਲ੍ਹ ਹਰੇਕ ਬੰਦਾ ਡਾਕਟਰ ਵਕੀਲ ਬਣਿਆ ਹੁੰਦਾ, ਹੈ ਨਾ, ਜਿੱਦਾਂ। ਪਰ ਇੱਦਾਂ ਆ ਕਿ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈਗਾ ਕਿ ਫਾਰਮਾ ਇੰਡਸਟਰੀ ਜਿਹੜੀ
ਉਹ ਵੀ ਘਪਲੇ-ਘੁਪਲੇ ਕਰਦੀ ਹਰੇਕ ਇੰਡਸਟਰੀ ਵਾਂਗੂ, ਕੋਈ ਉਹਦੇ ਵਿੱਚ ਵੀ ਸ਼ੱਕ ਨਹੀਂ ਹੈਗਾ ਕਿ ਬਿਲਕੁਲ। ਇਫੈਕਟਿਵਨੈਸ ਆਫ ਵੈਕਸੀਨ ਕੀ ਹੈਗੀ ਆ, ਕਿ ਮਾਸਕ-ਮੂਸਕ ਦੇ ਉੱਤੇ ਕਿ ਐਕਚੁਅਲ ਟੈਸਟ-ਟੂਸਟ ਪਾਲਿਸੀ ਕਿੰਨੀ ਹੈਗੀ, ਕਿੰਨੇ ਕੁ ਇਫੈਕਟਿਵ ਸੀਗੇ, ਕਿੰਨੇ ਕੁ ਨਹੀਂ ਸੀਗੇ। ਉਹ ਸਾਰਾ ਇੱਕ ਡਿਬੇਟੇਬਲ ਆ। ਸੋ ਲੋੜ ਨਾਲੋਂ ਵੱਧ ਇਹਨਾਂ ਨੇ ਐਕਸਟੈਂਡ ਕਰਤਾ। ਹੁਣ ਸਾਨੂੰ ਵੀ ਤਾਂ ਟਾਈਮ ਹੋ ਗਿਆ, ਕਿੰਨੀ ਦੇਰ ਤਾਂ ਹੁਣ ਹੋ ਗਈ ਕਿ ਅਜੇ ਤੱਕ ਲੋਕੀ ਹੁਣ ਚੰਗੇ ਭਲੇ ਘੁੰਮਦੇ ਫਿਰਦੇ ਆ, ਤੇ ਜਿਹੜੀ ਟਾਈਟਲ 42B ਅਜੇ ਤੱਕ ਚੱਲਦੀ ਪਈ ਆ। ਇਹਨਾਂ ਨੇ ਅਜੇ ਤੱਕ ਮਈ 11 2023 ਰੱਖੀ ਹੋਈ ਹੈ, ਕਿ ਮਤਲਬ ਤੋਂ ਅੱਗੇ ਤਾਂ ਹੁਣ ਕੀ ਵਧਾਓਗੇ। ਲੋਕਾਂ ਨੇ ਕਹਿਣਾ ਯਾਰ ਤੁਸੀਂ ਜਦੋਂ ਕੌਂਸਰਟ ਹਾਲ ਖੋਲ੍ਹਤੇ, ਸਪੋਰਟਿੰਗਸ ਇਵੈਂਟ ਖੋਲ੍ਹਤੇ, ਕੋਵਿਡ ਤਾਂ ਲੋਕਾਂ ਨੂੰ ਹੋ ਨਹੀਂ ਰਿਹਾ ਹੈਗਾ। ਨੰਬਰ ਤੁਹਾਡੇ ਜਿੱਦਾਂ ਤੁਸੀਂ ਕਹਿੰਦੇ ਸੀ ਆਣੇ ਸੀਗੇ, ਉਹ ਤਾਂ ਆਏ ਨਹੀਂ ਹੁਣ। ਤਾਂ ਜਿਹੜਾ ਹੁਣ ਇਹਨੂੰ ਕ੍ਰਿਟਿਸਿਜ਼ਮ ਬਹੁਤ ਜ਼ਿਆਦਾ ਮਿਲ ਰਿਹਾ। ਹੁਣ ਈਵਨ ਮੈਡੀਕਲ ਸਕੂਲ ਵਗੈਰਾ ਵੀ ਉਹ ਕਹਿੰਦੇ ਕਿ ਤੁਸੀਂ ਜਿਹੜੀ ਲੋੜ ਨਾਲੋਂ ਵੱਧ ਸੀਗੀ ਨਾ ਹੁਣ ਕੋਵਿਡ ਜਿਹੜਾ ਟਾਈਟਲ 42B ਐਕਸਪਲਸ਼ਨ ਆ, ਇਹ ਹੁਣ ਮਤਲਬ ਕਿ ਕਹਿ ਲਓ ਕਿ ਜ਼ਿਆਦਾ ਡਰੈਗ ਕਰਤੀ ਇਹਨਾਂ ਨੇ। ਉਹਦੇ ਕਰਕੇ ਕੀ ਕੀਤਾ ਪਿਆ ਕਿ ਬਾਰਡਰ ਅਜੇ ਤੱਕ ਇਹਨਾਂ ਦਾ ਬੰਦ ਆ, ਹਨਾ। ਜਿਹੜੇ ਈਵਨ ਮਾਸਕ ਪੁਲਿਸ ਸੀਗੀ, ਜਿਹੜੇ ਕਹਿੰਦੇ ਵੀ ਸੀ ਲੋਕਾਂ ਨੂੰ ਤੂੰ ਮਾਸਕ ਨਹੀਂ ਪਾਇਆ, ਤੂੰ ਏਦਾਂ ਨਹੀਂ ਕੀਤਾ, ਅੱਜ ਦੇ ਡੇਟ 'ਚ ਉਹ ਵੀ ਹੁਣ ਕੀ ਹੈ ਬਿਨਾਂ ਮਾਸਕ ਦੇ ਘੁੰਮ ਰਹੇ ਆ, ਆਰਾਮ ਨਾਲ ਖਾ ਪੀ ਰਹੇ ਆ, ਸਾਰਾ ਉਹ ਕਰ ਰਹੇ ਆ। ਉਹ ਵੀ ਭੁੱਲ ਗਏ ਕਿ ਕਿਸੇ ਵੇਲੇ ਉਹ ਕੋਵਿਡ ਪੁਲਿਸ ਹੁੰਦੇ ਹੈਗੇ। ਪਰ ਏਦਾਂ ਭਾਈ ਸਾਡਾ ਬਾਰਡਰ ਤਾਂ ਅਜੇ ਵੀ ਬੰਦ ਆ, ਟਾਈਟਲ 42 ਤਾਂ ਅਜੇ ਵੀ ਲੱਗੀ ਹੋਈ ਆ। ਤੁਹਾਡੇ ਨੈਰੇਟਿਵ ਦੇ ਵਿੱਚ ਏਦਾਂ ਕਿ ਗਰੀਬ ਬੰਦੇ ਦਾ ਬਹੁਤ ਜ਼ਿਆਦਾ ਟੰਗ ਗਏ ਉੱਥੇ, ਕਿ ਉਹਨੂੰ ਇਹਨਾਂ ਨੇ ਹੁਣ ਜਿਹੜਾ ਟਾਈਟਲ 42B ਸੀਗਾ, ਉਹਨੂੰ ਇਹਨਾਂ ਨੇ ਜਿਹੜਾ ਸ਼ੀਲਡ ਬਣਾ ਕੇ ਕਿ ਲੋਕੀ ਤੁਸੀਂ ਆ ਨਹੀਂ ਸਕਦੇ, ਬਾਰਡਰ ਤੋਂ ਵਾਪਸ ਮੋੜਦੇ ਨੇ, ਉਹ ਅਜੇ ਤੱਕ ਇਹਨਾਂ ਦਾ ਜਿਹੜਾ ਚੱਲ ਰਿਹਾ। ਉਹਦੇ ਕਰਕੇ ਇਹਨਾਂ ਨੇ ਲੋਕੀ ਡੱਕ ਕੇ ਰੱਖੇ ਹੋਏ ਆ। ਸੋ ਇਹ ਰੂਲ ਜੀ ਜਿਹੜਾ ਸੀਗਾ, ਜੇ ਤੁਸੀਂ ਮੇਰਾ ਓਪੀਨੀਅਨ ਲੈਣਾ ਕਿ ਕੀ ਸੀਗਾ, ਆਪਣਾ ਓਪੀਨੀਅਨ ਏਦਾਂ ਕਿ ਕਿਸੇ ਦਾ ਇਹ ਨਹੀਂ ਕਿ ਆਹ ਬੰਦੇ ਨੇ ਏਦਾਂ ਕਹਿਤਾ, ਅੱਜ ਇੱਧਰ ਨੂੰ ਹੋ ਜਾਣਾ, ਕੱਲ ਉਹਨੇ ਏਦਾਂ ਕਹਿਤਾ ਇੱਧਰ ਨੂੰ ਹੋ ਜਾਣਾ। ਸਾਰਿਆਂ ਦਾ ਡਿਬੇਟ ਸੁਣੋ ਕੀ ਚੀਜ਼ ਆ। ਜਿਹੜੀ ਸੱਚਾਈ ਆ ਉਹ ਹਮੇਸ਼ਾ ਮਿਡਲ 'ਚ ਹੁੰਦੀ ਆ। ਧਿਰਾਂ ਦੋਨੋਂ ਹੀ ਸੱਚੀਆਂ ਨਹੀਂ ਹੈਗੀਆਂ। ਜਿਹੜਾ ਲੈਫਟ ਵੀ ਹੈਗਾ ਉਹ ਵੀ ਬਹੁਤ ਫਾਰ ਲੈਫਟ ਸਵਿੰਗ ਕਰ ਜਾਂਦਾ, ਜਿਹੜਾ ਰਾਈਟ ਹੈਗਾ ਉਹ ਵੀ ਬੜਾ ਫਾਰ ਰਾਈਟ ਸਵਿੰਗ ਕਰ ਜਾਂਦਾ। ਸੋ ਇੱਕ ਰੀਜ਼ਨੇਬਲਨੈਸ ਜਿਹੜੀ ਗੱਲ ਹੋਣੀ ਚਾਹੀਦੀ ਹੈ। ਇੱਕ ਡੈਮੋਕ੍ਰੇਸੀ ਆ, ਇਹਦੇ ਵਿੱਚ ਏਦਾਂ ਕਿ ਐਂਡ ਆਫ ਦਾ ਡੇ ਜਦੋਂ ਲੋਕਾਂ ਨੇ ਡਿਸਾਈਡ ਕੀਤਾ ਕਿ ਭਾਈ ਤੂੰ ਮੇਰਾ ਪ੍ਰਧਾਨ ਮੰਤਰੀ ਆ, ਉਸ ਤੋਂ ਬਾਅਦ ਸਾਰਾ ਡਿਬੇਟ ਉੱਥੇ ਖਤਮ ਹੋ ਜਾਂਦਾ। ਤੁਹਾਨੂੰ ਉਹ ਚੀਜ਼ ਨੂੰ ਮੰਨਣਾ ਹੀ ਪੈਂਦਾ ਹੈਗਾ, ਰਾਈਟ। ਸੋ ਦਿਸ ਇਜ਼ ਹਾਊ ਡੈਮੋਕ੍ਰੇਸੀ ਵਰਕਸ। ਤੇ ਡੈਮੋਕ੍ਰੇਸੀ ਦੇ ਵੀ ਜਿਹੜੇ ਅਬਿਊਜ਼ਸ ਬਹੁਤ ਜ਼ਿਆਦਾ ਹੈਗੇ ਆ। ਸੋ ਇਹਨਾਂ ਦੇ ਕੇਸ ਦੇ ਵਿੱਚ ਕੀ ਹੈਗੇ, ਹੁਣ ਫਰਵਰੀ 2023 ਦੇ ਵਿੱਚ ਇਹਨਾਂ ਨੇ ਆਹ ਪ੍ਰਪੋਜ਼ ਰੂਲ ਕੀਤਾ ਬਾਈਡਨ ਹੋਰਾਂ ਨੇ। ਇਹਨਾਂ ਨੇ ਨਾਮ ਰੱਖਿਆ ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼, ਇਹ ਠੀਕ ਹੈ। ਰੂਲ ਦਾ। ਤੇ ਪਹਿਲਾਂ ਨਰੇਟਿਵ ਬੜਾ ਦਿੱਤਾ ਕਿ ਬੜੀ ਵਧੀਆ ਚੀਜ਼ ਆ, ਤੁਹਾਨੂੰ ਹੋਰ ਪ੍ਰੋਟੈਕਸ਼ਨਾਂ ਬੜੀਆਂ ਦੇਵਾਂਗੇ, ਇਮੀਗ੍ਰੇਸ਼ਨ ਦੇ ਰਾਹ ਖੋਲ ਦਾਂਗੇ। ਪਰ ਇੱਕ ਤਰ੍ਹਾਂ ਇਹ ਲੋਕਾਂ ਤੇ ਡੰਡਾ ਹੀ ਮਾਰਦਾ ਪਿਆ ਜਿਹੜਾ ਇਹ ਲਾਅ ਆ। ਇਹ ਕੀ ਕਰਦਾ ਕਿ ਜਿਹੜੇ ਸਦਰਨ ਬਾਰਡਰ ਤੋਂ, ਮੈਕਸੀਕਨ ਬਾਰਡਰ ਤੋਂ ਜਿਹੜੇ ਆ ਰਹੇ ਆ, ਐਂਟਰ ਕਰ ਰਹੇ ਆ, ਉਹਨੂੰ ਉਹ ਜਿਹੜਾ ਹਿਸਟੋਰੀਕਲੀ ਤਾਂ ਜਿਹੜਾ ਅਸਾਈਲਮ ਦਾ ਰੂਲ ਸੀਗਾ, ਜਿਹੜੇ ਜਿੰਨੀਆਂ ਵੀ ਕਿੰਨੇ 100 ਸਾਲਾਂ ਤੋਂ ਚੱਲਦਾ ਆ ਰਿਹਾ ਕਿ ਜਦੋਂ ਬੰਦਾ ਕਿਸੇ ਕੰਟਰੀ ਦੇ ਵਿੱਚ ਆ ਗਿਆ, ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੂੰ ਲੀਗਲ ਆਇਆ ਜਾਂ ਇਲੀਗਲ ਆਇਆ। ਜੇ ਕਿਸੇ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ, ਉਹ ਕਿਸੇ ਵੀ ਵੇਲੇ ਅਪਲਾਈ ਕਰ ਸਕਦਾ ਸੀਗਾ। ਠੀਕ ਹੈ। ਤੇ ਹੁਣ ਆ ਜਿਹੜਾ ਰੂਲ ਇਹਨਾਂ ਨੇ ਪਾਸ ਕੀਤਾ, ਇਹ ਬੇਸਿਕਲੀ ਇੱਕ ਡੋਮੈਸਟਿਕ ਤੇ ਇੰਟਰਨੈਸ਼ਨਲ ਲਾਅ ਦੋਨਾਂ ਦੀ ਵਾਇਓਲੇਸ਼ਨ ਆ। ਪਹਿਲੀ ਗੱਲ ਤਾਂ ਕਿ ਇਹਨਾਂ ਨੇ ਕਿਸੇ ਬਾਕੀ ਜਿਹੜੇ ਇੰਨੇ ਹਜ਼ਾਰਾਂ ਕੰਟਰੀ ਆ, UN ਵਗੈਰਾ ਸਾਰੇ, ਜਿਹੜੇ ਕਿਸੇ ਨਾਲ ਇਹਨਾਂ ਨੇ ਕੰਸਲਟ ਨਹੀਂ ਕੀਤਾ ਅਮਰੀਕਾ ਨੇ ਕਿ ਕਿੱਦਾਂ ਕਰਨਾ। ਇਹਨਾਂ ਨੇ ਦੇਖਿਆ ਕਿ ਸਾਡੀ ਪ੍ਰੋਬਲਮ ਆ, ਸਾਡੇ ਵੱਲ ਸਾਰੇ ਜਾਣੇ ਆ ਰਹੇ ਆ। ਜਦੋਂ ਇਹਨਾਂ ਦੇ ਆਪਣੇ ਤੇ ਆਈ ਤਾਂ ਇਹਨਾਂ ਨੇ ਕਿਹਾ ਕਿ ਆਪਾਂ ਨਹੀਂ ਮੰਨਦੇ, ਕਿ ਇਹਨਾਂ ਨੇ ਉਹ ਜਿਹੜਾ ਸਿਧਾਂਤ ਸੀਗਾ ਅਸਾਈਲਮ ਦਾ ਉਹਨੂੰ ਚੇਂਜ ਕਰਤਾ। ਇਹਦੇ ਨਾਲ ਕੀ ਹੈ ਕਿ ਹੁਣ ਜਿਹੜੀਆਂ ਸਾਰੀਆਂ ਨਾਨ ਪ੍ਰੋਫਿਟ ਸੰਸਥਾਵਾਂ ਸੀਗੀਆਂ, ਉਹ ਕਹਿੰਦਾ ਕਿ ਜਿਹੜਾ ਪਿਛਲੇ 40-50 ਸਾਲਾਂ ਤੋਂ ਤੁਸੀਂ ਇੱਕ ਅਮਰੀਕਾ ਦੀ ਇਮੇਜ ਬਿਲਡ ਕੀਤੀ ਸੀਗੀ ਵਰਲਡ ਵਾਰ ਟਾਈਮ ਤੇ, ਉਸ ਤੋਂ ਬਾਅਦ ਦੇ ਦੌਰਾਨ ਕਿ ਲੋਕੀ ਭੱਜ ਕੇ ਉਰੇ ਆਏ ਆ, ਪੋਲਿਸ਼ ਆਏ ਆ, ਆਪਣੇ ਰਸ਼ੀਅਨ ਜਿਹੜੇ ਉਹ ਆਏ ਆ, ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਕੰਟਰੀਆਂ ਤੋਂ, ਜਿੱਦਾਂ ਹੁਣ ਅਫਗਾਨੀ ਆਏ ਆ, ਇਹਨਾਂ ਨੇ ਦਰਵਾਜ਼ੇ ਖੋਲ੍ਹੇ ਆਪਣੇ। ਉਹ ਕਹਿੰਦੇ ਕਿ ਹੁਣ ਤੁਸੀਂ ਇਹ ਸਾਰੇ ਜਿਹੜੇ ਆਪਣੇ ਸਿਧਾਂਤ ਸੀਗੇ ਉੱਤੇ ਬੜੀ ਛੇਤੀ ਮੁੱਕਰ ਗਏ, ਜਿੱਦਾਂ ਰਾਤੋਂ ਰਾਤ ਹੀ, ਹੈ ਨਾ, ਕਿ ਪਿਛਲੇ ਸਾਲ ਕਿਸੇ ਨੂੰ ਖਬਰ ਵੀ ਨਹੀਂ ਸੀਗੀ ਤੇ ਫਰਵਰੀ 23 ਨੂੰ ਤੁਸੀਂ ਕਿਹਾ ਕਿ ਇਹ ਰੂਲ ਪਾਸ ਕਰਨਾ ਵਾ। ਇਹ ਹੁਣ ਜਿਹੜਾ ਰੂਲ ਆ, ਇਹ ਇਹਨਾਂ ਨੇ ਕਿਹਾ ਕਿ ਜਿਹੜਾ ਟਾਈਟਲ 42 ਦੇ ਖਤਮ ਹੋਣ ਤੋਂ ਪਹਿਲਾਂ ਆਪਣਾ ਅਪਲਾਈ ਕਰਨਾ। ਤੇ ਇਹਦੇ ਉੱਤੇ ਹੁਣ ਕਾਫੀ ਜਿਹੜੀ ਮੈਡੀਕਲ ਸੰਸਥਾਵਾਂ ਵੀ ਹੈਗੀਆਂ, ਉਹ ਵੀ ਪਬਲਿਕ ਹੈਲਥ ਆਰਗੇਨਾਈਜੇਸ਼ਨ ਵੀ ਜਿਹੜੀਆਂ ਹੈਗੀਆਂ ਨਾ ਇੰਡੀਪੈਂਡੈਂਟ, ਉਹ ਨਹੀਂ ਮੈਂ ਕਹਿ ਰਿਹਾ CDC ਫੰਡਡ ਜਿਹੜੀਆਂ ਜੀ ਇਸ ਵੇਲੇ ਜਿਹਨਾਂ ਦੀ ਕ੍ਰੈਡੀਬਿਲਿਟੀ ਕੁਐਸਚਨ ਦੇ ਵਿੱਚ ਹੈਗੀ ਆ, ਮੈਡੀਕਲ ਹੈਲਥ ਸਕੂਲ ਵਗੈਰਾ, ਇਵਨ ਕੋਲੰਬੀਆ ਯੂਨੀਵਰਸਿਟੀ ਵਗੈਰਾ, ਉਹਨਾਂ ਦੇ ਲੋਕੀ ਜਿਹੜਾ ਡਾਕਟਰ ਪੇਪਰ ਲਿਖ ਰਹੇ ਆ ਇਹਦੇ ਬਾਰੇ, ਕਿ ਇਹ ਹੁਣ ਜਿਹੜਾ ਸੀਗਾ ਕਿ ਤੁਹਾਡਾ ਟਾਈਟਲ 42 ਇੱਕ ਤੁਸੀਂ ਐਜ਼ ਅ ਟੂਲ ਯੂਜ਼ ਕਰ ਰਹੇ ਆ, ਇਹਦੀ ਕੋਈ ਹੁਣ ਇਸ ਵੇਲੇ ਜਸਟੀਫਿਕੇਸ਼ਨ ਨਹੀਂ ਹੈਗੀ ਮੈਡੀਕਲ ਟਰਮੀਨੋਲੋਜੀਜ਼। ਜਿਹੜਾ ਨਵਾਂ ਰੂਲ ਆ, ਇਹ ਰੂਲ ਜਿਹੜਾ ਹੁਣ ਬਣਾਇਆ, ਇਹ ਕਹਿੰਦਾ ਕਿ ਬਾਰਡਰ ਥਾਣੀ ਤੁਸੀਂ ਆਣਾ, ਪੋਰਟ ਆਫ ਐਂਟਰੀ ਥਾਣੀ ਤੁਸੀਂ ਆਓ, ਤੁਸੀਂ ਕੱਚੇ ਜਿਹੜਾ ਬਾਰਡਰ ਉਹ ਟੱਪੋ ਨਾ। ਮਤਲਬ ਮੁੱਖ ਸਿਧਾਂਤ ਇਹਨਾਂ ਦਾ ਇਹ ਹੈ ਕਿ ਕਿਊਬਾ ਦਾ ਬੋਰਡਰ ਰਾਹੀਂ ਨਾ ਉਹ ਮੈਕਸੀਕੋ ਦੇ ਵਿੱਚ ਜਾਓ, ਮੈਕਸੀਕੋ 'ਚ ਜਦੋਂ ਜਾਂਦੇ ਆ ਪਹਿਲਾਂ ਉੱਥੇ ਅਸਾਈਲਮ ਅਪਲਾਈ ਕਰੋ, ਤੇ ਕੰਧ ਨਾ ਟੱਪੋ, ਬਾਰਡਰ ਦੇ ਥਾਣੀ ਆ ਕੇ ਅਪਲਾਈ ਕਰੋ। ਜਿਹੜੇ ਐਪ ਬਣਾਤੀ ਕਿ ਉਹਦੇ ਥਰੂ ਅਪਾਇੰਟਮੈਂਟ ਲਓ ਆਪਣੀ। ਸੋ ਆਪਣੇ ਵੱਲੋਂ
ਸੋ ਇਹ ਕਹਿੰਦੇ ਆ ਕਿ ਇਹ ਜਿਹੜੇ ਸਿੱਧੇ ਇੱਕ ਇੰਟਰਨੈਸ਼ਨਲ ਟ੍ਰੀਟੀ ਜਿਹੜੇ ਲੋਕਾਂ ਦੇ ਵਿੱਚ ਜਿਹੜੀਆਂ ਕੰਟਰੀਆਂ ਦੇ ਵਿੱਚ ਸਾਈਨ ਹੋਏ ਆ, ਯੂਐਸ ਲਾਅ ਜਿਹੜੇ ਸਾਈਨ ਹੋਏ ਆ, ਉਹਦੇ ਨਾਲ ਇਹ ਇੰਟਰਫੇਅਰ ਜਿਹੜਾ ਉਹ ਕਰ ਰਿਹਾ ਅਮਰੀਕਾ ਦੇ ਲਾਅ। ਕਿਉਂਕਿ ਜਿਹੜਾ ਰਾਈਟ ਟੂ ਸੀਕ ਅਸਾਈਲਮ ਹੈਗਾ ਕਿ ਬੰਦਾ ਕਿਸੇ ਨੂੰ ਸ਼ਰਨ ਦਾ ਹੱਕ ਹੈਗਾ, ਉਹ ਕਿਸੇ ਵੀ ਕਨਵੈਨਸ਼ਨ ਦੇ ਵਿੱਚ, ਟ੍ਰੀਟੀ ਦੇ ਵਿੱਚ ਵਰਲਡ ਵਾਰ ਦੇ ਟਾਈਮਾਂ ਤੋਂ ਜਿਹੜੀਆਂ ਲੱਗੀਆਂ ਕਿ ਕਿਤੇ ਵੀ ਇਹ ਨਹੀਂ ਲਿਖਿਆ ਸੀਗਾ ਕਿ ਇਹ ਲੀਗਲ ਆਓ ਜਾਂ ਪੋਰਟ ਆਫ ਐਂਟਰੀ ਤੋਂ ਕਿ ਤੁਸੀਂ ਬਹੁਤ ਜ਼ਿਆਦਾ ਜਿਹੜਾ ਬਰਡਨ ਆ ਉਹ ਅਸਾਲੀ ਦੇ ਉੱਤੇ ਪਾ ਰਹੇ ਆ। ਤੇ ਇੱਕ ਯੂਨਾਈਟਿਡ ਨੇਸ਼ਨ ਰਿਫਿਊਜੀ ਕਨਵੈਨਸ਼ਨ ਆ, ਉਹਦਾ ਆਰਟੀਕਲ 31 ਜਿਹੜਾ ਕਿ 1951 ਤੋਂ ਦੇਖ ਲਓ ਤੁਸੀਂ ਲਾਗੂ ਹੋਇਆ ਹੈ, ਉਦੋਂ ਤੋਂ ਇਹ ਇਸਟੈਬਲਿਸ਼ ਆ। ਕਿੰਨੇ ਸਾਲ ਹੋ ਗਏ ਆਪਣੇ? 70 ਸਾਲ ਹੋ ਗਏ ਹਨ ਤਕਰੀਬਨ, 70 ਦੇ ਉੱਤੇ। ਇਹ ਜਿਹੜਾ ਆਰਟੀਕਲ 31 ਹੈਗਾ ਯੂਐਨ ਰਿਫਿਊਜੀ ਕਨਵੈਨਸ਼ਨ ਦਾ, ਇਹ ਸਿੱਧੇ ਸਿੱਧੇ ਕਹਿੰਦਾ ਹੈਗਾ ਕਿ ਤੁਸੀਂ ਕਿਸੇ ਵੀ ਕਿਸਮ ਦੀ ਕਿਸੇ ਤੇ ਪਨਿਸ਼ਮੈਂਟ ਜਾਂ ਪੈਨਲਟੀ ਨਹੀਂ ਲਾ ਸਕਦੇ ਜੇ ਉਹ ਇਲੀਗਲ ਐਂਟਰੀ ਕਰਦਾ ਜਾਂ ਉਹ ਕੱਚਾ ਇੱਥੇ ਤੇ ਜੇ ਨੂੰ ਅਸਾਈਲਮ ਚਾਹੀਦੀ ਆ। ਮਤਲਬ ਕਿ ਹੁਣ ਜਿਹੜਾ ਆਹ ਵਾਲਾ ਰੂਲ ਆ ਇਹ ਯੂਐਨ ਰਿਫਿਊਜੀ ਕਨਵੈਨਸ਼ਨ ਦੀ ਵਾਇਲੇਸ਼ਨ ਦੇ ਵਿੱਚ ਆ। ਤੇ ਤੁਸੀਂ ਲਾ ਲਓ ਕਿ ਅਮਰੀਕਾ ਕਿਸੇ ਟਾਈਮ ਉਹ ਕੰਟਰੀ ਹੁੰਦਾ ਸੀ ਜਿਹੜਾ ਕਹਿੰਦਾ ਸੀ ਕਿ ਇਹ ਰੂਲ ਜਿਹੜੇ ਹੈਗੇ ਇੰਟਰਨੈਸ਼ਨਲ ਲੈਵਲ ਤੇ ਮੰਨਣੇ ਚਾਹੀਦੇ ਸਾਰਿਆਂ ਨੂੰ, ਪਰ ਹੁਣ ਜੇ ਤੁਸੀਂ ਆਪ ਹੀ ਨਹੀਂ ਮੰਨੋਗੇ ਤਾਂ ਬਾਕੀ ਜਿਹੜੇ ਦੇਸ਼ ਆ ਉਹ ਕਿਉਂ ਮੰਨੂਗੇ? ਫਿਰ ਇੰਡੀਆ ਨੂੰ ਤੁਸੀਂ ਕਿਹੜੇ ਹਿਸਾਬ ਨਾਲ ਕਹੋਗੇ ਕਿ ਉਹ ਵਾਇਲੇਸ਼ਨ ਕਰਦਾ ਹਿਊਮਨ ਰਾਈਟਸ ਜੇ ਤੁਸੀਂ ਆਪ ਹੀ ਨਹੀਂ ਰੂਲ ਜਿਹੜੇ ਉਹ ਮੰਨਣੇ, ਰਾਈਟ? ਤੇ ਉਹ ਕਹਿੰਦੇ ਕਿ ਕਾਫੀ ਸਾਰੇ ਸਰਕਮਸਟੈਂਸ ਹੁੰਦੇ ਆ ਜਿਹਦੇ ਕਰਕੇ ਕਿ ਬੰਦਾ ਕੰਟਰੀ 'ਚ ਕੱਚੇ ਤੌਰ ਤੇ ਵੀ ਆਉਂਦਾ ਜਾਂ ਮੈਕਸੀਕੋ ਨਹੀਂ ਰਹਿਣਾ ਚਾਹੁੰਦਾ ਜਾਂ ਅਮਰੀਕਾ ਹੀ ਆਉਣਾ ਚਾਹੁੰਦਾ। ਫੋਰ ਐਗਜ਼ਾਮਪਲ ਉਹਦੀ ਘਰ ਵਾਲੀ ਉਰੇ ਆ, ਜਵਾਕ ਉਰੇ ਆ ਜਾਂ ਪੇਰੈਂਟਸ ਉਰੇ ਆ, ਫੈਮਿਲੀ ਯੂਨਿਟੀ ਕਰਕੇ ਆਉਣਾ ਚਾਹੁੰਦਾ। ਤੇ ਉਹ ਕਹਿੰਦੇ ਕਿ ਤੁਹਾਨੂੰ ਇਹ ਜਿਹੜੇ ਸਾਰੀਆਂ ਚੀਜ਼ਾਂ ਨਾ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਲੋਕਾਂ ਨੂੰ ਇੱਕ ਰੀਜ਼ਨ ਹੋ ਸਕਦਾ ਕਿ ਉਹ ਅਮਰੀਕਾ ਹੀ ਕਿਉਂ ਆਉਣਾ ਚਾਹੁੰਦੇ ਆ। ਠੀਕ ਆ, ਕਈ ਲੋਕੀ ਸਿਰਫ ਪੈਸੇ ਕਮਾਉਣਾ ਆਉਣਾ ਚਾਹੁੰਦੇ ਆ, ਪਰ ਕਈ ਸਾਰੇ ਲੋਕ ਉਹਨਾਂ ਕੋਲ ਕੋਈ ਹੋਰ ਆਪਸ਼ਨ ਨਹੀਂ ਹੈਗੀ। ਪਰ ਉਹ ਕਹਿੰਦੇ ਕਿ ਤੁਸੀਂ ਜੇ ਬਰਡਨ ਬੰਦੇ ਉੱਤੇ ਰੱਖਦੇ ਆ ਕਿ ਤੂੰ ਪ੍ਰੂਵ ਕਰ ਬਈ ਤੂੰ ਅਸਾਈਲਮ ਕਿਉਂ ਨਹੀਂ ਫਾਈਲ ਕੀਤਾ ਜਾਂ ਪਹਿਲਾਂ ਉੱਥੇ ਅਸਾਈਲਮ ਫਾਈਲ ਕਰ ਜਾਂ ਡਿਨਾਈ ਕਰਾ ਕੇ ਆ, ਉਹਦੇ ਨਾਲ ਤੁਸੀਂ ਜਿਹੜਾ ਇੱਕ ਬਹੁਤ ਜ਼ਿਆਦਾ ਬਰਡਨ ਲੋਕਾਂ ਤੇ ਪਾ ਰਹੇ ਆ। ਤੇ ਇਹ ਜਿਹੜੇ ਕੰਟਰੀਜ਼ ਹੈਗੇ ਆ ਉਹਨਾਂ ਦੇ ਜਿਹੜੇ ਆંકੜੇ ਆਪਣੇ ਖੁਦ ਦੇ ਹੈਗੇ ਆ। ਇੱਕ ਸਾਲ ਦੇ ਵਿੱਚ ਮੈਕਸੀਕੋ ਦੇ ਵਿੱਚ 13,000 ਤੋਂ ਉੱਤੇ ਲੋਕਾਂ ਦੇ ਨਾਲ ਰੇਪ, ਕਿਡਨੈਪਿੰਗ, ਲੂਟਿੰਗ, ਵਾਇਲੈਂਸ ਜਿਹੜਾ ਹੋਇਆ। ਜਿੱਦਾਂ ਪੰਜਾਬੀ ਬੰਦੇ ਦੀ ਵੀਡੀਓ ਹੈ, ਕੋਈ ਨਵਾਂ ਨਹੀਂ। ਇੱਕ ਸਾਲ ਦੇ ਵਿੱਚ 13,000 ਤਾਂ ਉਹ ਆ ਜਿਹੜੇ ਡਾਕੂਮੈਂਟਡ ਕੇਸ ਆ ਹਿਊਮਨ ਰਾਈਟ ਵਾਇਲੇਸ਼ਨ ਦੇ। ਤੇ ਗੈਂਗਾਂ ਨੇ ਲੁੱਟ ਲਿਆ, ਲੋਕਾਂ ਨੂੰ ਕਿਡਨੈਪ ਕਰ ਲਿਆ, ਉਹਨਾਂ ਦੇ ਪਿੱਛੋਂ ਦੀ ਫਰੌਤੀਆਂ ਮੰਗਣੀਆਂ ਸ਼ੁਰੂ ਹੋਈਆਂ। ਤੇ ਰੂਲ ਦਾ ਜਿਹੜਾ ਇਹ ਪਬਲਿਸ਼ ਕਰ ਰਿਹਾ ਉਹਦਾ ਸਿਧਾਂਤ ਇਹ ਹੈ ਕਿ ਉਹ ਕਹਿੰਦੇ ਕਿ ਆਪਾਂ ਇਹ ਪ੍ਰਜ਼ੂਮ ਕਰਨਾ ਕਿ ਜਿਹੜੀ ਥਰਡ ਕੰਟਰੀ ਸੀਗੀ ਉਹ ਇੱਕ ਸੇਫ ਕੰਟਰੀ ਆ। ਪਰ ਉਹ ਕਹਿੰਦੇ ਕਿ ਐਕਚੁਅਲ 'ਚ ਇੱਦਾਂ ਹੈ ਨਹੀਂਗਾ, ਕਿ ਜਿਹੜੇ ਲੋਕ ਆ ਇਹ ਆਪਣੇ ਆਪ ਹੀ ਇਹਨਾਂ ਦੇ ਆਪਣੇ ਸਿਟੀਜ਼ਨ ਨੇ, ਉੱਥੇ ਬਹੁਤ ਧੱਕਾ ਹੋ ਰਿਹਾ, ਤੁਸੀਂ ਇਹਨਾਂ ਨੂੰ ਕੀ ਜਿਹੜਾ ਪ੍ਰੋਟੈਕਸ਼ਨ ਦਿਓਗੇ। ਤੇ ਇਹਦੇ ਨਾਲ ਉਹ ਕਹਿ ਰਹੇ ਕਿ ਇੱਥੇ ਕੋਈ ਅਫੋਰਡੇਬਲ ਹੈਲਥ ਕੇਅਰ ਨਹੀਂ, ਕੋਈ ਐਜੂਕੇਸ਼ਨ ਨਹੀਂ, ਬੱਚਿਆਂ ਦੀ ਕੋਈ ਢਾਂਚਾ ਨਹੀਂ ਹੈਗਾ। ਤੇ ਐਂਡ ਆਫ ਦਾ ਡੇ ਜੇ ਮੈਕਸੀਕੋ ਨੇ ਅਸਾਈਲਮ ਦੇ ਵੀ ਦਿੱਤਾ ਤੇ ਹੁਣ ਜਿਹੜਾ ਇੱਕ ਬੰਦਾ ਜਿਹਨੂੰ ਸਪੈਨਿਸ਼ ਨਹੀਂ ਆਉਂਦੀ, ਜਿਹੜਾ ਉਹਨਾਂ ਨਾਲ ਮਿਕਸ ਨਹੀਂ ਹੁੰਦਾ, ਜਿਹਦਾ ਪਹਿਰਾਵਾ ਅਲੱਗ ਆ, ਜਿਹੜਾ ਪੱਗ ਪਾਉਂਦਾ, ਉਹ ਬੰਦਾ ਜਾਂ ਉਹਦੇ ਜਵਾਕ ਉੱਥੇ ਕਿੱਦਾਂ ਸੈੱਟ ਹੋਊਗੇ? ਸੋ ਜਿਹੜਾ ਰੂਲ ਹੈ ਇਹਨੂੰ ਸਹੀ ਤਰੀਕੇ ਨਾਲ ਸੋਚਿਆ ਨਹੀਂ ਗਿਆ। ਬੜੀ ਛੇਤੀ ਇਹਨਾਂ ਨੇ ਫਰਵਰੀ 'ਚ ਠਾ ਕਰਕੇ ਲੋਕਾਂ ਦੇ ਉੱਤੇ ਸੁੱਟ ਦਿੱਤਾ। ਤੇ ਪਰ ਇਹਦਾ ਇੱਦਾਂ ਹੁਣ ਕਿ ਇੰਨੇ ਜ਼ਿਆਦਾ ਹੁਣ ਦੂਜੀ ਐਥਨੀਸਿਟੀ ਤੇ ਬੰਦੇ ਮੈਕਸੀਕੋ 'ਚ ਸੈਟਲ ਹੋ ਨਹੀਂ ਸਕਦੇ ਹੈਗੇ। ਇਹ ਵੀ ਗੱਲ ਹੈ। ਜੀ ਬਿਲਕੁਲ, ਸੈੱਟ ਕਿੱਥੇ ਹੋਣੇ ਆ? ਹੁਣ ਤੁਸੀਂ ਦੇਖੋ, ਆਪਾਂ ਜਿਹੜੀ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਵੀ ਕਿੱਦਾਂ ਬੇਰਹਿਮੀ ਦੇ ਨਾਲ ਉਹਨੂੰ ਕੁੱਟਮਾਰ ਮੁੰਡੇ ਦੀ ਜਿਹੜੀ ਉਹ ਹੋ ਰਹੀ ਸੀਗੀ। ਸੋ ਇਹ ਜਿੱਥੇ ਜਿਹਦੀ ਮੈਜੋਰਟੀ ਹੁੰਦੀ ਹੈ ਵੀ ਭਾਈ ਉਹ ਧੱਕਾ ਤਾਂ ਕਰਦੇ ਹੀ ਹੁੰਦੇ ਮਾਈਨੋਰਟੀਜ਼ ਦੇ ਨਾਲ। ਇਹ ਹੋਣਾ ਤਾਂ ਨਹੀਂ ਚਾਹੀਦਾ ਇੱਕ ਆਈਡਲ ਵਰਲਡ ਦੇ ਵਿੱਚ, ਪਰ ਇਹ ਰਿਐਲਿਟੀ ਆ ਦੁਨੀਆ ਦੀ। ਇਹ ਸਾਰਾ ਕੁਛ ਆ, ਇੰਨੇ ਸਾਰੇ ਜਾਣੇ ਉੱਥੇ ਆਏ ਹੋਣਗੇ। ਜਿੱਦਾਂ ਤੁਸੀਂ ਪਹਿਲਾਂ ਵੀ ਅਟਾਰਨੀ ਟਰਕੀਆਨਾ ਜੀ ਇਸ ਦੇ ਵਿੱਚ ਗੱਲ ਕੀਤੀ ਵੀ ਹੋ ਸਕਦਾ ਇਹਨੂੰ ਚੈਲੰਜ ਵੀ ਹੋ ਜਾਵੇ, ਵਾਪਸ ਵੀ ਜਿਹੜਾ ਉਹ ਲਿਆ ਜਾ ਸਕਦਾ ਆ। ਲੋਕ ਇਹ ਜਿਹੜੇ ਮਿਕਸਡ ਸਿਗਨਲ ਜਿਹੜੇ ਉਹ ਦੇਖਦੇ, ਕਹਿੰਦੇ ਵੀ ਆਪਾਂ ਰਿਸਕ ਜਿਹੜਾ ਫਿਰ ਵੀ ਚੱਲ ਲੈ ਲੈਂਦੇ ਆ, ਦੇਖੀ ਜਾਊਗੀ ਕੀ ਹੈ ਕਿੱਦਾਂ ਨਹੀਂ ਆ। ਆਲਰੇਡੀ ਲੋਕ ਆਪਾਂ ਨੂੰ ਵੀ ਪੁੱਛਣ ਲੱਗਦੇ ਜੀ ਭਾਜੀ ਕੋਈ ਇਹਦੀ ਐਕਸੈਪਸ਼ਨ ਵੀ ਹੈਗੀ, ਐਗਜ਼ੈਂਪਸ਼ਨ ਵੀ ਹੋਊਗੀ ਵੀ ਕਿਹਨੂੰ ਜਿਹੜਾ ਥਰਡ ਕੰਟਰੀ ਦੇ ਟ੍ਰਾਂਜ਼ਿਟ ਬੈਨ 'ਚੋਂ ਐਗਜ਼ੈਂਪਟ ਕੀਤਾ ਜਾ ਸਕਦਾ। ਉਹਦੇ ਬਾਰੇ ਵੀ ਇਹਨਾਂ ਨੇ ਕੋਈ ਚਰਚਾ ਕੀਤੀ ਆ? ਇਹਨਾਂ ਨੇ ਦੇਖੋ ਕੁਛ ਤਾਂ ਇਹਨਾਂ ਨੇ ਜਿੱਦਾਂ ਹੁਣ ਇਹਨਾਂ ਨੇ ਕਿਹਾ ਮੈਡੀਕਲ ਐਮਰਜੈਂਸੀ ਹੋ ਗਈ ਹੈ ਨਾ, ਕੋਈ ਮੈਡੀਕਲ ਇਸ਼ੂ ਸੀਗਾ। ਜਿੱਦਾਂ ਹੁਣ ਆ ਬੰਦਾ ਜਿਹਨੂੰ ਆਲਰੇਡੀ ਧੱਕਾ ਹੋਇਆ ਮੈਕਸੀਕੋ ਦੇ, ਜਿਹਦੀ ਵੀਡੀਓ ਆ ਰਹੀ ਆ, ਹੁਣ ਇਹ ਕਹੂਗਾ ਭਾਈ ਮੇਰੇ ਨਾਲ ਉੱਥੇ ਏਦਾਂ ਦਾ ਹੋਇਆ, ਮੈਂ ਉੱਥੇ ਕਿਉਂ ਰਹੂੰਗਾ, ਹਨਾ? ਮੈਨੂੰ ਕਿਸੇ ਨੇ ਬਚਾਇਆ ਨਹੀਂ, ਪੁਲਿਸ ਨੇ ਨਹੀਂ ਬਚਾਇਆ, ਸ਼ਰੇਆਮ ਮੇਰੀ ਵੀਡੀਓ ਬਣ ਗਈ, ਕਿਸੇ ਨਾਲ ਕੁਝ ਹੋਇਆ ਨਹੀਂ। ਸੋ ਏਦਾਂ ਐਕਸੈਪਸ਼ਨਾਂ ਤਾਂ ਹੋ ਗਈਆਂ, ਪਰ ਆਪਾਂ ਐਕਸੈਪਸ਼ਨ ਦੀ ਗੱਲ ਨਹੀਂ ਕਰ ਰਹੇ। ਆਪਾਂ ਗੱਲ ਇਹ ਕਰ ਰਹੇ ਕਿ ਉਹ ਕਹਿੰਦੇ ਕਿ ਜਦੋਂ ਇੰਨੇ ਸਾਰੇ ਲੋਕੀ ਆਓਗੇ ਕਿ ਤੁਸੀਂ ਪਹਿਲਾਂ ਉੱਥੇ ਅਪਲਾਈ ਕਰਨਾ ਤੇ ਫਿਰ ਰਿਜੈਕਟ ਹੋਊਗਾ, ਫਿਰ ਤੁਸੀਂ ਆ ਕੇ ਕਰ ਸਕਦੇ ਹੋ। ਇਹਦੇ ਲਈ ਤਾਂ ਕੋਈ ਦੋ ਰਾਵਾਂ ਦੀ ਅਟਾਰਨੀ ਟਰਕੀਆਨਾ ਜੀ ਵੀ ਉਹ ਵੀ ਇੱਕ ਕਾਫੀ ਕਰਪਟ ਮੁਲਕ ਹੈਗਾ ਆ। ਤੇ ਉੱਥੇ ਉਹਨਾਂ ਨੂੰ ਪੈਸੇ ਬਣਾਉਣ ਦਾ ਮੌਕਾ ਵੀ ਮਿਲ ਜੂਗਾ। ਹੋ ਸਕਦਾ ਵੀ ਉਹ ਫਿਰ ਨਕਲੀ ਜਿਹੜੇ ਜਿੱਦਾਂ ਕਹਿ ਲਓ ਵੀ ਅਸਾਈਲਮ ਰਿਜੈਕਟ ਵਾਲੇ ਜਿਹੜੇ ਸਰਟੀਫਿਕੇਟ ਦੇਣੇ ਸ਼ੁਰੂ ਕਰ ਦੇਣ। ਹਾਂਜੀ, ਇਹ ਤਾਂ ਲੋਕੀ ਵੀ ਹੁਣ ਸਾਨੂੰ ਕੋਈ ਫੋਨ ਕਰਕੇ ਵੀ ਪੁੱਛਦੇ ਆ।
ਇਹ ਤਾਂ ਜੇ ਮੈਂ ਕਿਹਾ ਆਪਣਾ ਮਈ 'ਚ ਉਹਨਾਂ ਨੇ ਕਰਨਾ, ਲੋਕੀ ਤਾਂ ਆਪਣਾ ਰਿਜੈਕਟ ਵਾਲੇ ਗਈ ਹੁਣ ਫਰਵਰੀ 'ਚ ਚੱਕੀ ਫਿਰਦੇ ਸੀਗੇ। ਅੱਛਾ ਅੱਛਾ ਜੀ, ਆਲਰੇਡੀ। ਇੱਕ ਹੋਰ ਗੱਲ ਮੇਰੇ ਵੀਰੋ, ਨਵਾਂ ਟ੍ਰੈਂਡ ਚੱਲਿਆ ਇੱਕ ਹੈ ਕਿ ਪਾਰਟੀ ਨੇ ਮੈਨੂੰ ਐਪਰੀਸੀਏਸ਼ਨ ਅਵਾਰਡ ਦੇ ਦਿੱਤਾ ਹੈ। ਮੈਂ ਕਿਹਾ ਹਾਂਜੀ, ਪਹਿਲਾਂ ਤਾਂ ਮੈਂ ਕਦੀ ਸੁਣਿਆ ਨਹੀਂ ਸੀਗਾ। ਹੁਣ 1 ਨਹੀਂ 2 ਨਹੀਂ 3 ਨਹੀਂ, ਮੈਂ ਕਿਹਾ ਸਾਰਿਆਂ ਦੀ। ਹੁਣ ਮੈਂ ਕਿਹਾ ਜੱਜ ਉੱਥੇ ਕਮਲਾ ਬੈਠਾ, ਉਹਨੇ ਕਹਿਣਾ ਯਾਰ ਤੁਸੀਂ ਸਾਰੇ ਹੀ, ਹੁਣ ਮੈਂ ਕਿਹਾ ਪਾਰਟੀ ਐਪਰੀਸ਼ੀਏਟ ਸਾਰੇ ਬੰਦਿਆਂ ਨੂੰ ਥੋੜ੍ਹਾ ਹੁਣ ਉਹਨੇ ਐਪਰੀਸ਼ੀਏਟ ਕਰ ਦੇਣਾ। ਹਾਂ, ਸਾਰੇ ਐਪਰੀਸ਼ੀਏਟ ਕੀ ਪਾਰਟੀ ਮੇਰੇ ਤੋਂ ਖੁਸ਼ ਬੜੀ ਹੋਈ, ਉਹਨਾਂ ਨੇ ਮੈਨੂੰ ਨਵਾਂ ਗਿਮਿਕ ਕਹਿ ਲਓ ਚੱਲਿਆ ਤੇ ਪਾਰਟੀ ਖੁਸ਼ ਬੜੀ ਹੋਈ ਤੇ ਹਰੇਕ ਬੰਦਾ ਉਹ ਭਰਾਵੋ ਸਿੰਪਲ ਆਪਣੇ ਫੋਕਸ ਫੈਕਟ ਤੇ ਫੋਕਸ ਕਰੋ। ਹੱਥੀ ਆਪਣੇ ਘਰਦਿਆਂ ਦੇ ਜਿਹੜੇ ਉਹ ਹੈਗੇ ਲੈਟਰਾਂ ਸ਼ੈਟਰਾਂ ਲਿਖਾਓ ਕੀ ਹੋਇਆ ਜੋ ਉਹਨਾਂ ਨੇ ਦੇਖਿਆ, ਸਿੰਪਲ ਆਪਣਾ ਜਿਹੜਾ ਉਹ ਰੱਖੋ। ਤੇ ਇਹ ਜਿਹੜੇ ਹੈਗੇ ਐਪਰੀਸ਼ੀਏਸ਼ਨ ਅਵਾਰਡ ਫਲਾਨਾ ਢਮਕਾਨਾ, ਇਹ ਮੈਂ ਕਿਹਾ ਮੈਟਰ ਆਫ ਟਾਈਮ ਹੈ। ਇਦਾਂ ਕਿ ਘੱਟ ਤੇ ਕੋਈ ਨਹੀਂ ਕਿਸੇ ਤੋਂ, ਘੱਟ ਤਾਂ ਕੋਈ ਨਹੀਂ ਕਿਸੇ ਤੋਂ। ਮੈਂ ਕਿਹਾ ਹੁਣ ਇੱਕ ਨੂੰ ਦੂਜੇ ਨੇ ਕਹਿਣਾ ਮੈਨੂੰ ਕਿਉਂ ਨਹੀਂ ਐਪਰੀਸ਼ੀਏਸ਼ਨ ਅਵਾਰਡ ਮਿਲਿਆ। ਸੋ ਇਦਾਂ ਕਿ ਕੋਈ ਪੈਸੇ ਪੂਹੇ ਦੇ ਕੇ ਨਾ ਹੀ ਅਸਾਈਲਮ ਆਪਣਾ ਡਿਨਾਈ ਕਰਾਓ ਤੇ ਨਾ ਹੀ ਜਿਹੜਾ ਆਪਣਾ, ਹੁਣ ਜੇ ਤੁਸੀਂ ਪੈਸੇ ਦਿੱਤੇ ਮੈਕਸੀਕੋ ਵਾਲਿਆਂ ਨੂੰ ਅਸਾਈਲਮ, ਇਹਦੀ ਕੀ ਗਾਰੰਟੀ ਹੈ ਕਿ ਉਹਨਾਂ ਨੇ ਐਕਚੁਅਲ ਸਿਸਟਮ ਦੇ ਵਿੱਚ ਜਾ ਕੇ ਤੁਹਾਨੂੰ ਡਿਨਾਈ ਦੇਣਾ, ਤੁਹਾਡੀ ਪ੍ਰੋਪਰ ਹੀਅਰਿੰਗ ਹੋਣੀ ਆ। ਅਗਲਿਆਂ ਨੇ ਕਹਿਣਾ ਇਹਨੇ ਕਿਹੜਾ ਵਾਪਸ ਆਣਾ, ਕਾਰਟਲ ਵਾਲੇ ਬੰਦੇ ਆ, ਤੁਹਾਨੂੰ ਅਗਲੇ ਜੇ ਸਰਟੀਫਿਕੇਟ ਪ੍ਰਿੰਟ ਕਰਕੇ ਫੜਾ ਦੇਣਾ ਤਾਂ ਤੁਸੀਂ ਕਹਿਣਾ ਮੇਰਾ ਅਸਾਈਲਮ ਡਿਨਾਈ ਹੋ ਗਿਆ, ਜਦੋਂ ਅਮਰੀਕਾ ਵਾਲੇ ਚੈੱਕ ਕਰਨਾ। ਹਾਂਜੀ, ਤੇ ਇਹਨਾਂ ਸੋ ਨੇ ਇਦਾਂ ਕਿ ਅਟਾਰਨੀ ਟਰਕੀਆ, ਸੌਰੀ ਮੈਂ ਤੁਹਾਨੂੰ ਵਿੱਚੇ ਕੱਟ ਰਿਹਾ, ਵੀ ਇਹਨਾਂ ਨੇ ਕੀ ਇਹ ਵੀ ਕਿਹਾ ਵੀ ਉਹ ਜਿਹੜੀ ਮੈਕਸੀਕੋ ਦੀ ਜਿਹੜੀ ਅਸਾਈਲਮ ਕਰਨ ਵਾਲੀ ਸੰਸਥਾ ਆ ਜਾਂ ਸਰਕਾਰ ਦੇ ਨਾਲ ਉਹਨਾਂ ਦਾ ਸਿੱਧਾ ਜਿਹੜਾ ਉਹ ਸੰਬੰਧ ਹੋਊਗਾ, ਉਹ ਇੱਕ ਦੂਜੇ ਦੇ ਨਾਲ ਡਾਟਾ ਵੀ ਸ਼ੇਅਰ ਕਰਨਗੇ ਵੀ ਕਿਹਦਾ ਅਸਾਈਲਮ ਐਕਚੁਅਲ 'ਚ ਰਿਜੈਕਟ ਹੋਇਆ ਆ ਜਾਂ ਫੇਸ ਆਫ ਦਾ ਸਰਟੀਫਿਕੇਟ ਦੇ ਉੱਤੇ ਜਾਣਗੇ? ਨਹੀਂ, ਐਕਚੁਅਲ ਡੇਟਾ ਤਾਂ ਨਹੀਂ ਕਰਨਾ ਤਾਂ ਨਹੀਂ ਚਾਹੀਦਾ। ਹੁਣ ਜਿੱਦਾਂ ਅਮਰੀਕਾ ਇੱਥੇ ਜੱਜ ਜਿਹੜਾ ਵਾਰਨਿੰਗ ਦਿੰਦਾ, ਇੰਸਟਰਕਸ਼ਨ ਦਿੰਦਾ ਕਿ ਸਾਰਾ ਕੁਝ ਕੌਨਫੀਡੈਂਸ਼ੀਅਲ ਆ, ਕਿਸੇ ਨਾਲ ਸ਼ੇਅਰ ਨਹੀਂ ਕੀਤਾ ਜਾਊਗਾ, ਤਾਂ ਹੀ ਬੰਦਾ ਖੁੱਲ ਕੇ ਕਹਿ ਸਕਦਾ। ਹਾਂ, ਹੁਣ ਜੇ ਤਾਂ ਇਹ ਓਪਨ ਪ੍ਰੋਸੀਡਿੰਗ ਰੱਖਤੀਆਂ ਫਿਰ ਤਾਂ ਬੰਦਾ ਡਰਦੇ ਮਾਰੇ ਦੱਸੂਗਾ ਹੀ ਨਹੀਂ ਕਿ ਕਿਤੋਂ ਕੀ ਖਤਰਾ ਵਾ, ਫਿਰ ਤਾਂ ਇਨਫੋਰਮੇਸ਼ਨ ਲੀਕ ਹੋ ਜੂਗੀ, ਰਾਈਟ। ਸੋ ਇਹ ਫਿਰ ਕਨਫਰਮ ਕਿੱਦਾਂ ਕਰਨਗੇ ਵੀ ਮੈਕਸੀਕੋ ਵਾਲਾ ਵੀ ਉਹ ਰਿਜੈਕਟਡ ਆ, ਫਿਰ ਇਹ ਇੱਥੇ ਆ? ਅਜੇ ਉਹਨਾਂ ਨੇ ਕੋਈ ਪ੍ਰੋਸੀਜਰ ਉਹ ਤਾਂ ਦੱਸਿਆ? ਫਿਰ ਕੰਟਰੀਆਂ ਦੇ ਵਿੱਚ ਆਪਸ ਐਗਰੀਮੈਂਟ ਹੋ ਰਿਹਾ ਨਾ, ਉਹ ਤਾਂ ਠੀਕ ਆ। ਇਦਾਂ ਤਾਂ ਨਹੀਂ ਤੁਸੀਂ ਕਰ ਸਕਦੇ ਕਿ ਨਕਲੀ ਸਰਟੀਫਿਕੇਟ ਬਣਾ ਕੇ ਦਿੱਤਾ। ਜੀ ਜੀ, ਬਿਲਕੁਲ। ਸੋ ਇਹ ਤਾਂ ਸੀਗਾ ਜੀ ਆਪਾਂ ਟ੍ਰਾਂਜ਼ਿਟ ਬੈਨ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ। ਇੱਕ ਹੋਰ ਖਬਰ, ਤੁਸੀਂ ਵੀ ਉਹ ਜਿਹੜੇ ਕਾਫੀ ਕਰਦੇ ਆ H1 ਵਾਲਿਆਂ ਦੀ, ਉਹ ਕੰਪਨੀਆਂ ਦੀ ਆਈ ਹੈ ਇੱਕ ਖਬਰ, ਕਹਿੰਦੇ ਵੀ ਉਹ ਕਲੂਡ ਕਰਕੇ ਕਾਫੀ ਜ਼ਿਆਦਾ ਸਿਸਟਮ ਨੂੰ ਧੋਖਾ ਦੇਣ ਦੀਆਂ ਜਿਹੜੀਆਂ ਕੰਪਨੀਆਂ ਆ, ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੀਆਂ ਆ H1 ਵਾਲੀਆਂ। ਇਹ ਕੀ ਨਹੀਂ ਮਾਜਰਾ? ਕਰਦੀਆਂ। ਕੱਲ ਮੈਂ ਆંકੜੇ ਪਾ ਰਿਹਾ ਸੀ, ਆંકੜੇ ਨੇ ਰਿਲੀਜ਼ ਕੀਤੇ ਆ ਹਾਂਜੀ, ਜਿਹੜੇ 65,000 ਤੇ ਰੈਗੂਲਰ ਨੰਬਰ 30,000 ਉਹ ਸੀਗਾ ਨਾ, 85,000 ਕਹਿੰਦਾ ਟੋਟਲ H1 ਵੀ ਸੀਗੇ। ਤੇ ਆਪਾਂ ਵੀ ਜਿਹੜੇ ਫਾਈਲ ਫੂਲ ਕੀਤੇ ਸੀ, 10 ਚੋਂ 2 ਜਣੇ ਸਿਲੈਕਟ ਹੋਏ ਹਨਾ ਆਪਣੀ ਕੰਪਨੀ 'ਚ। ਜੀ, ਤੇ ਜਿਹੜੇ ਫਸਟ ਟਾਈਮ ਫਾਈਲਰ ਆ ਜਿਨ੍ਹਾਂ ਨੇ ਸਿੰਗਲ ਫਾਈਲਿੰਗ ਕੀਤੀ ਆ, ਕਿ ਮਲਟੀਪਲ ਫਾਈਲਿੰਗ ਨਹੀਂ ਕੀਤੀਆਂ, ਸਿੰਗਲ ਫਾਈਲਿੰਗ ਕੀਤੀਆਂ, ਉਹ 3.5 ਲੱਖ ਲੋਕੀ ਹੈ ਇਸ ਵੇਲੇ। ਪਹਿਲੀ ਗੱਲ ਤਾਂ ਉਹੀ ਆંકੜਾ ਜਿਹੜਾ ਇਟਸੈਲਫ ਜਿਹੜਾ ਹੈਗਾ ਪਿਛਲੇ ਆંકੜਿਆਂ ਨਾਲੋਂ ਜ਼ਿਆਦਾ ਨੰਬਰ ਆਫ ਫਾਈਲਿੰਗ ਦਾ। ਫਿਰ ਉਹ ਵਾਲੇ ਲੋਕੀ ਜਿਹਨਾਂ ਨੇ ਮਲਟੀਪਲ ਫਾਈਲਿੰਗ ਕੀਤੀਆਂ ਹੈਗੀਆਂ ਸਾਰੀਆਂ, ਮਲਟੀਪਲ ਰਜਿਸਟਰ ਮਿਲਾ ਕੇ, ਉਹ ਆંકੜਾ ਹੈਗਾ 4.5 ਲੱਖ, 4 ਲੱਖ। ਠੀਕ ਆ। ਤੇ ਟੋਟਲ ਮਿਲਾ ਕੇ ਤੁਸੀਂ ਕਹ ਲਓ 7 ਲੱਖ, 7.5 ਲੱਖ ਦੇ ਵਿੱਚ ਜਿਹੜੀਆਂ ਫਾਈਲਿੰਗ ਜਿਹੜੀਆਂ H1B ਦੀਆਂ ਹੋਈਆਂ। ਤੇ ਲੋਟਰੀ ਉਹਨਾਂ ਨੇ ਕਰਨੀ ਹੈ ਤੇ 5 ਤੋਂ 6% ਉਹ ਦੱਸਦੇ ਆ ਚਾਂਸ ਆ ਲੋਟਰੀ। ਪਹਿਲਾਂ ਇਹ ਹੁੰਦਾ ਸੀ 20 ਤੋਂ 25%, ਕਿਸੇ ਟਾਈਮ ਤੇ 30-40% ਹੁੰਦਾ ਹੈਗਾ, ਘਟ ਗਿਆ ਹੁਣ। ਹਾਂਜੀ। ਪਰ ਇਦਾਂ ਕਿ ਕਿਉਂਕਿ ਇਹ ਫਾਈਲ ਕਰਨਾ ਸੌਖਾ, $10 ਫੀਸ ਆ ਸਿਰਫ। ਪਹਿਲਾਂ ਪੂਰੀ ਫੀਸ ਦੇਣੀ ਪੈਂਦੀ ਸੀ, ਵਕੀਲ ਨੂੰ ਪੂਰੀ ਫੀਸ ਦੇਣੀ ਪੈਂਦੀ ਸੀਗੀ, $4-5,000 ਦਾ ਖਰਚਾ ਸੀਗਾ। ਹੁਣ ਉਹ ਹੈਗਾ ਕਿ $200-250 ਦਾ ਖਰਚਾ ਵਾ। ਤਾਂ ਕਰਕੇ ਇਦਾਂ ਕਿ ਕੰਪਨੀਆਂ ਕਹਿੰਦੀਆਂ ਚੱਲ ਫਾਈਲ ਕਰ ਦਿੰਦੇ ਆ, ਬਾਅਦ 'ਚ ਦੇਖਦੇ ਆ ਕਿ ਅੱਗੇ ਜਾਣਾ ਕਿ ਨਹੀਂ ਜਾਣਾ। ਸੋ ਦੇਖਦੇ ਆ ਕਿ ਕਿੱਦਾਂ ਹੁਣ ਸੈਕਿੰਡ ਲੋਟਰੀ ਹੁੰਦੀ ਆ ਕਿ ਨਹੀਂ ਹੁੰਦੀ ਆ। ਜੀ ਜੀ, ਬਿਲਕੁਲ। ਸੋ ਇਹ ਕੰਪਨੀਆਂ ਵੀ ਜਿਹੜਾ ਹੈ ਨਾ, ਕਈ ਕੁਛ ਜਿਹੜੀਆਂ ਉਹ ਕਰਦੀਆਂ ਆ, ਇੱਥੋਂ ਲੱਭਦੇ ਨਹੀਂ ਆ ਤੇ ਬਾਹਰੋਂ ਉਹਨਾਂ ਨੂੰ ਜਲਦੀ ਲੱਭ ਜਾਂਦੇ ਆ। ਫਿਰ ਐਕਚੁਅਲੀ ਉਹਨਾਂ ਨੇ ਡਾਲਰ ਜਿਹੜੇ ਬਚਾਉਣੇ ਹੁੰਦੇ ਆ। ਫਲੋਰੀਡਾ ਦੇ ਵਿੱਚ ਇੱਕ ਇਮੀਗ੍ਰੇਸ਼ਨ ਨੂੰ ਲੈ ਕੇ ਉੱਥੇ ਵੀ ਨਵਾਂ ਵਿਵਾਦ ਜਿਹੜਾ ਉਹ ਛਿੜ ਗਿਆ। ਉੱਥੇ ਇੱਕ ਇਮੀਗ੍ਰੇਸ਼ਨ ਬਿੱਲ ਆ ਰਿਹਾ, ਤੁਹਾਡੀ ਗੱਡੀ 'ਚ, ਤੁਹਾਡੀ ਘਰ 'ਚ, ਤੁਹਾਡੇ ਕੰਮ ਦੇ ਉੱਤੇ ਜੇ ਕੋਈ ਇਲੀਗਲ ਬੰਦਾ ਹੈਗਾ ਆ ਤੇ ਉਹ ਬੇਸਿਕਲੀ ਉਸਨੂੰ ਗੈਰ ਕਾਨੂੰਨੀ ਜਿਹੜਾ ਉਹ, ਇੱਕ ਤਾਂ ਚਲੋ ਹੈਗਾ ਹੀ ਹੈਗਾ ਆ, ਉਹ ਕਹਿੰਦੇ ਦੱਸਣਾ ਪੈਣਾ ਆ। ਇੱਕ ਨਵਾਂ ਬਿੱਲ ਦੇ ਵਿੱਚ ਜਿੰਨੇ ਵੀ ਬਿਜ਼ਨਸਿਸ 25 ਜਾਂ ਉਸ ਤੋਂ ਵੱਧ ਆ, ਉਹਨਾਂ ਸਾਰਿਆਂ ਨੂੰ ਈ ਵੈਰੀਫਾਈ ਦੇ ਵਿੱਚ ਜਾਣਾ ਪਊਗਾ
ਤੁਹਾਡੇ ਇਮੀਗ੍ਰੇਸ਼ਨ ਦੇ ਸਟੇਟਸ ਵਰਕਰਸ ਦੇ ਉਹ ਦੱਸਣੇ ਪੈਣੇ ਆ। ਹਸਪਤਾਲਾਂ ਨੂੰ ਹੁਣ ਆਖਿਆ ਜਾ ਰਿਹਾ ਵੀ ਭਾਈ ਪੇਸ਼ੈਂਟ ਨੂੰ ਪਹਿਲਾਂ ਪੁੱਛੋ ਵੀ ਤੂੰ ਉੱਥੇ ਅਮਰੀਕਾ 'ਚ ਲੀਗਲੀ ਆ ਕਿ ਇਲੀਗਲੀ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਇਲਾਜ ਵਾਲੇ ਪਾਸੇ ਨੂੰ ਹੋਊਗਾ। ਹੁਣ ਇਹਦੇ ਉੱਤੇ ਵੀ ਕਾਫੀ ਜ਼ਿਆਦਾ ਵਿਵਾਦ ਜਿਹੜਾ ਫਲੋਰੀਡਾ 'ਚ ਵੀ ਚੱਲ ਪਿਆ। ਹਾਂਜੀ, ਉਹ ਚੈਲੰਜ ਹੋ ਸਕਦਾ ਵਾ ਆਪਣਾ, ਉਹਨੂੰ ਕੋਰਟ ਦੇ ਵਿੱਚ ਜਾ ਕੇ ਕੋਈ ਚੈਲੰਜ ਕਰੂਗਾ, ਸਟੇ ਮਿਲੂਗੀ, ਫਿਰ ਕੋਰਟ ਡਿਸਾਈਡ ਕਰੂਗਾ। ਫਲੋਰੀਡਾ ਸਟੇਟ ਆ, ਸਵਿੰਗ ਸਟੇਟ ਆ, 50% ਇੱਥੇ 50% ਉੱਥੇ, ਤੇ ਦੇਖਦੇ ਆ ਕੀ ਬਣਦਾ। ਉਹੀ ਟੈਕਸਸ ਵਾਲੀ ਗੱਲ ਹੋ ਗਈ ਹੈ ਨਾ। ਜੀ ਜੀ ਬਿਲਕੁਲ। ਤੇ ਆਪਾਂ ਇੱਥੇ ਹੁਣ ਬ੍ਰੇਕ ਲੈ ਲਈਏ ਜੀ ਇੱਕ, ਇਸ ਤੋਂ ਬਾਅਦ ਦੇ ਵਿੱਚ ਸਰੋਤਿਓ ਫਿਰ ਤੁਹਾਡੀਆਂ ਆਪਾਂ ਲਵਾਂਗੇ ਜੀ ਕਾਲਸ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर स्वागत है। सोते प्रोग्राम चल रहा है जी इस टाइम अपडेट इमीग्रेशन अटॉर्नी टरकियाना जी आਇਆਂ ਨੂੰ स्वागत है जी एक बार फिर। सत श्री अकाल जी। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ जी ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ। ਨੰਬਰ ਹੈ 408-272-5200। ਰਾਈਟ ਨਾਓ ਲਾਈਨਸ ਸਾਰੀਆਂ ਭਰੀਆਂ ਪਈਆਂ ਆ। ਤੁਸੀਂ ਸੋਚ ਰਹੇ ਹੋਵੋਗੇ ਸ਼ਾਇਦ ਨੰਬਰ ਨਹੀਂ ਮਿਲ ਰਿਹਾ, ਟਾਈਮ ਲੱਗਦਾ ਹੈ ਜੀ। ਸੋ ਜਿੰਨੇ ਵੀ ਨਾਲੇ ਸਾਡੇ ਸੁਣਨ ਵਾਲੇ ਕਾਲ ਕਰਨ ਵਾਲੇ ਜਿੰਨੇ ਵੀ ਕਾਲਰ ਨੇ, ਬੇਨਤੀ ਆ ਸਵਾਲ ਛੋਟਾ ਰੱਖਿਓ ਤਾਂ ਜੋ ਅਸੀਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਤੇ ਇੱਕ ਹੀ ਸਵਾਲ ਜਿਹੜਾ ਉਹ ਪਲੀਜ਼ ਪੁੱਛਿਓ। ਤੇ ਆਓ ਵਾਰੀ ਸਿਰ ਕਰਦੇ ਹਾਂ ਜੀ ਗੱਲਬਾਤ। ਸਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਹਾਂਜੀ ਭਾਜੀ ਮੇਰਾ ਕੁਐਸਚਨ ਸੀਗਾ ਜੀ, ਮੈਂ ਅਸਾਈਲਮ ਤੇ ਬੇਸਿਸ ਤੇ ਗ੍ਰੀਨ ਕਾਰਡ ਅਪਲਾਈ ਕਰਨਾ, ਮੈਂ ਫਾਰਮ ਫਿਲ ਅਪ ਕਰ ਲਿਆ ਤੇ ਭਾਜੀ ਉਹਦੇ 'ਚ ਨਾ ਇੱਕ ਕੁਐਸਚਨ ਆਉਂਦਾ ਕਿ ਤੁਸੀਂ ਵਿਦਆਊਟ ਵਰਕ ਆਥੋਰਾਈਜੇਸ਼ਨ ਦੇ ਕਦੇ ਯੂਐਸ 'ਚ ਕੰਮ ਕੀਤਾ ਜਾਂ ਨਹੀਂ ਕੀਤਾ। ਪਰ ਜਦੋਂ ਮੈਂ ਆਇਆ ਸੀ ਉਦੋਂ ਮੈਂ ਥੋੜ੍ਹਾ ਜਿਹਾ ਮਤਲਬ ਕੀਤਾ ਸੀਗਾ ਕੰਮ ਤੇ ਔਰ ਮਤਲਬ ਉਦੋਂ ਮੇਰੇ ਨਾ ਕਾਲੇ ਨੇ ਅਟੈਕ ਕਰਤਾ ਸੀਗਾ ਜੀ। ਜੀ ਮਤਲਬ ਕਿ ਪੁਲਿਸ ਦੀ FIR ਵਗੈਰਾ ਜੋ ਵੀ ਹੁੰਦੀ ਆ ਉਹ ਹੋਈ ਸੀ ਔਰ ਈਵਨ ਮੈਂ ਉਹ ਆਪਣੇ ਕੇਸ 'ਚ ਵੀ ਲਗਾਈ ਸੀਗੀ ਨਾਲ। ਫਿਰ ਮੈਂ ਉਹਦੇ 'ਚ ਮੈਨੂੰ ਥੋੜ੍ਹੀ ਰਾਏ ਦੇ ਸਕਦੇ ਹੋ ਜੀ? ਮੈਂ ਉਹ ਹਾਂਜੀ ਹਾਂਜੀ ਭਾਜੀ ਪੂਰਾ ਡਿਸਕਲੋਜ਼ ਕਰੋ। ਮਤਲਬ ਝੂਠ ਦੇ ਕਰਕੇ ਬੰਦਾ ਮਰ ਸਕਦਾ, ਜਿਹੜਾ ਇਲੀਗਲ ਕੰਮ ਕੀਤਾ ਉਹਦੇ ਕਰਕੇ ਨਹੀਂ ਬੰਦਾ ਮਰਦਾ। ਠੀਕ ਆ ਭਾਜੀ, ਫਿਰ ਉਹਦੇ 'ਚ ਮੈਂ ਉਹਨਾਂ ਨੂੰ ਪੂਰਾ ਐਕਸਪਲੇਨ ਕਰ ਦੂੰਗਾ। ਠੀਕ ਹੈ ਜੀ। ਹਾਂਜੀ ਤੁਸੀਂ ਉਦੋਂ ਆਪਣਾ ਦੱਸ ਦਿਓ ਕਿ ਮੈਂ ਆਇਆ ਸੀਗਾ ਤੇ ਮੈਂ ਜੇ ਤੁਹਾਡੇ ਪੂਰੇ ਡਿਸਕਲੋਜ਼ਰ ਹੋਏ ਆ ਪੂਰੇ ਤੇ ਕੋਈ ਪ੍ਰੋਬਲਮ ਨਹੀਂ। ਹਾਂਜੀ ਠੀਕ ਹੈ ਜੀ, ਠੀਕ ਹੈ ਭਾਜੀ, ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ ਜੀ। ਮਿਹਰਬਾਨੀ। ਆਪਣੇ ਅਗਲੇ ਕਾਲਰ ਨੇ ਰਾਣੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਮੈਂ ਹਰ ਸੈਟਰਡੇ ਸੁਣਦੀ ਹੈਗੀ ਹਾਂ, ਪਰ ਅੱਜ ਮੇਰੇ ਕੁਐਸਚਨ ਹੈਗੇ ਆ। ਹਾਂਜੀ ਮੇਰਾ ਕੁਐਸਚਨ ਪਹਿਲਾਂ ਤਾਂ ਇਹ ਹੈਗਾ ਕਿ ਮੇਰੇ ਦੋਨਾਂ ਭਰਾਵਾਂ ਦੀਆਂ ਨਾ ਇੰਟਰਵਿਊ ਆ ਗਈਆਂ ਹੈਗੀਆਂ ਮਈ ਦੇ ਸੈਕੰਡ ਵੀਕ ਦੇ, ਤੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਬੱਚੇ 28-30 ਤੱਕ ਹੋ ਗਏ ਆ, ਤੇ ਪਰ ਉਹਨਾਂ ਦੀਆਂ ਫੀਸਾਂ ਵੀ ਲੈ ਲਈਆਂ ਤੇ ਉਹਨਾਂ ਨੂੰ ਇੰਟਰਵਿਊ ਤੇ ਵੀ ਬੁਲਾ ਲਿਆ। ਤੇ ਮੇਰਾ ਕੁਐਸਚਨ ਹੈ ਕਿ ਉਹਨਾਂ ਨੂੰ ਇੰਟਰਵਿਊ ਕਰੋਗੇ ਫਿਰ? ਫੀਸਾਂ ਦਾ ਮਤਲਬ ਇਹ ਨਹੀਂ ਕਿ ਇੰਟਰਵਿਊ ਉਹਨਾਂ ਨੇ ਕਰਨੀ ਆ। ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਇਹ 'ਚ ਜਿੰਨਾ ਟਾਈਮ I-130 ਪੈਂਡਿੰਗ ਸੀਗਾ ਉਹ ਟਾਈਮ ਮਾਈਨਸ ਹੋ ਜਾਣਾ। ਤੇ ਜੇ ਮੰਨ ਲਓ 8 ਸਾਲ ਪੈਂਡਿੰਗ ਸੀਗਾ ਤੇ 8 ਸਾਲ ਮਾਈਨਸ ਹੋ ਜਾਣੇ ਆ, ਹੈ ਨਾ। 7 ਸਾਲ ਸੀਗਾ 7 ਸਾਲ। ਸੋ ਜ਼ਰੂਰੀ ਨਹੀਂ ਹੈਗਾ ਕਿ ਫੀਸਾਂ ਲੈ ਲਈਆਂ ਤੇ ਇੰਟਰਵਿਊ ਵੀ ਹੋਣੀ ਆ। ਜੇ ਉਹ ਏਜ ਆਊਟ ਹੋ ਗਏ ਆ ਤਾਂ ਕੁਝ ਨਹੀਂ ਹੋ ਸਕਦਾ। ਫਿਰ ਲਾ ਲਿਆ, ਪਰ ਉਹਨਾਂ ਨੇ ਇੰਟਰਵਿਊ ਤੇ ਬੁਲਾਇਆ ਉਹਨਾਂ ਨੇ। ਜਾਓ ਉਹਨਾਂ ਨੂੰ, ਜੇ ਮੈਥ ਤੁਹਾਡੇ ਫੇਵਰ 'ਚ ਜਾਂਦਾ ਤਾਂ ਠੀਕ ਆ। ਜੇ ਏਜ ਆਊਟ ਹੋ ਗਏ ਤਾਂ ਫਿਰ ਕੁਝ ਕਰ ਨਹੀਂ ਸਕਦੇ ਤੁਸੀਂ। ਠੀਕ ਹੈ ਜੀ, ਦੂਸਰਾ ਸਵਾਲ ਹੈਗਾ ਕਿ ਇੱਕ ਮੁੰਡਾ ਸਾਡਾ ਉਹਨਾਂ ਚੋਂ ਫੌਜੀ ਹੈਗਾ, ਉਹਦੀ ਉਮਰ ਹੈਗੀ 26 ਸਾਲ ਦੀ, ਤੇ 26 ਸਾਲ ਦੀ ਉਮਰ ਹੈਗੀ ਹੈ, ਤਾਂ ਉਹਨੂੰ ਨਾ ਕਲੀਅਰੈਂਸ ਨਹੀਂ ਦੇ ਰਹੇ, ਉਹਨਾਂ ਨੂੰ ਛੁੱਟੀ ਦੇ ਰਹੇ ਆ, ਤਾਂ ਉਹਦੀ ਵੀ ਇੰਟਰਵਿਊ ਆ ਗਈ ਸੇਮ ਡੇ, ਤਾਂ ਫਿਰ ਉਹਨੂੰ ਕੀ ਕਰ ਸਕਦੇ ਆ? ਦੇਖੋ ਉਹ ਤਾਂ ਹੁਣ ਜਿਹੜਾ ਸਰਕਾਰ ਲਈ ਇੰਡੀਆ ਲਈ ਕੰਮ ਕਰਦਾ ਵਾ ਜਾਂ ਕਿਸੇ ਲਈ ਵੀ ਕਰਦਾ, ਉਹਨੂੰ ਜਿਹੜੀ ਉਹਨਾਂ ਦੀ ਕੰਟਰੀ ਦੇ ਰੂਲ ਹੈਗੇ ਆ ਪਾਸਪੋਰਟ ਵਾਲੇ, ਉਹ ਤਾਂ ਉਹਨੂੰ ਫੋਲੋ ਕਰਨੇ ਪੈਂਦੇ ਆ। ਉਹ ਤਾਂ ਸ਼ਿਕੰਜਾ ਜਿਹੜਾ ਉਹਨਾਂ ਨੇ ਕੰਟਰੈਕਟ ਉਹਨਾਂ ਨੇ ਰੱਖਿਆ, ਜਿਹੜਾ ਪਤਾ ਨਹੀਂ ਕਿੰਨਾ ਹੁਣ 10 ਸਾਲ ਦਾ ਕੰਟਰੈਕਟ ਸ਼ਾਇਦ ਸਾਈਨ ਕਰਾਉਂਦੇ ਆ ਆਰਮੀ ਵਾਲਿਆਂ ਤੋਂ ਇੰਡੀਆ ਦੇ ਵਿੱਚ, ਤੇ ਉਹ ਹੁਣ ਆਪਣਾ ਤੁਸੀਂ ਉਹਨੂੰ ਤਾਂ ਨਹੀਂ ਬਾਈਪਾਸ ਕਰ ਸਕਦੇ। ਉਹ ਤੁਸੀਂ ਪਾਸਪੋਰਟ ਆਫਿਸ ਵਾਲਿਆਂ ਨਾਲ, ਮਹਿਕਮੇ ਵਾਲਿਆਂ ਨਾਲ ਗੱਲ ਕਰਕੇ ਦੇਖੋ ਕਿੱਦਾਂ। ਇਹ ਅਮਰੀਕਾ ਦੀ ਪ੍ਰੋਬਲਮ ਨਹੀਂ, ਅਮਰੀਕਾ ਨੇ ਤਾਂ ਤੁਹਾਨੂੰ ਵੀਜ਼ਾ ਦੇ ਦੇਣਾ। ਉਹ ਕਹਿੰਦੇ ਤੁਸੀਂ ਇਹ ਤੁਹਾਡੇ ਉੱਤੇ। ਹਾਂ ਜੀ, ਜੇ ਅਗਨੀਵੀਰ ਹੋਏ ਫਿਰ ਮੈਂ ਵੀ ਉਹ 3-4 ਸਾਲ ਉਹਨਾਂ ਨੇ ਘਟਾਤਾ ਸੀਗਾ। ਤੇ ਜੇ ਉਹ ਰੈਗੂਲਰ ਆ, ਕਿਉਂਕਿ ਉਹਨਾਂ ਨੇ ਥੋੜਾ ਚੇਂਜਸ ਕੀਤੇ ਸੀ ਇੰਡੀਆ ਵਾਲਿਆਂ ਨੇ ਉੱਥੇ ਫੌਜ ਦੀ ਵਿੱਚ ਵੀ, ਤੇ ਉਹ ਫਿਰ ਇਸ ਲਈ। ਸੋ ਏਦਾਂ ਆ ਜੀ। ਹੁਣ ਦੇਖੋ ਅਗਲੇ ਪਾਸਪੋਰਟ ਆਫਿਸ ਵਾਲਿਆਂ ਨਾਲ ਹੀ ਗੱਲਬਾਤ ਕਰਕੇ ਆ ਉੱਥੇ ਜੀ, ਉਹ ਕੀ ਸਲਾਹ ਦਿੰਦੇ ਆ। ਸੰਦੀਪ ਸਤਿ ਸ਼੍ਰੀ ਅਕਾਲ। ਹਾਂਜੀ ਸੰਦੀਪ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਕੁਐਸਚਨ ਇਹ ਹੈ ਕਿ ਘਰਦਿਆਂ ਦਾ ਕੈਨੇਡਾ ਦਾ ਟੂਰਿਸਟ ਅਪਲਾਈ ਕਰਨਾ, ਤੇ ਮੇਰਾ ਇੱਥੇ ਕੇਸ ਅਸਾਈਲਮ ਪੈਂਡਿੰਗ ਆ, ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਉਹਨਾਂ ਨੂੰ? ਜਾਂ ਬਾਅਦ 'ਚ ਮੈਨੂੰ ਉਹਨਾਂ ਨੂੰ ਦੱਸਣਾ ਪੈਣਾ ਕਿ ਜਵਾਕ ਉਰੇ ਆ ਤੇ ਅਸਾਈਲਮ ਪੈਂਡਿੰਗ ਕੀਤਾ। ਜੇ ਦੱਸ ਕੇ ਲਾਉਂਗੇ ਵੀਜ਼ਾ ਕੋਈ ਪ੍ਰੋਬਲਮ ਨਹੀਂ, ਉੱਦਾਂ ਮਰਜ਼ੀ ਆ, ਨੁਕਸਾਨ ਕੋਈ ਨਹੀਂ, ਟਰਾਈ ਕਰ ਲਓ, ਪਰ ਸੱਚ ਦੱਸਿਓ ਸਾਰਾ ਕੁਝ ਜੀ। ਥੈਂਕ ਯੂ ਜੀ। ਬਸ ਆਈ। ਓਕੇ। ਸੁਰਜੀਤ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਜੀ ਸੁਰਜੀਤ ਸਿੰਘ ਬੋਲਦਾ ਜੀ। ਮੈਂ ਬੇਟੇ ਆਪਣੇ ਦਾ ਅਪਲਾਈ ਕੀਤਾ ਜੀ 2015 'ਚ ਗ੍ਰੀਨ ਕਾਰਡ ਤੇ ਜੀ। ਉਹਨਾਂ ਦਾ ਕੋਈ ਕਿਦੋਂ ਕੁ ਤੱਕ ਬਣ ਸਕਦਾ ਕੰਮ ਜੀ? 2009 ਵਾਲੇ ਚੱਲ ਰਹੇ ਆ। ਤੁਸੀਂ ਗ੍ਰੀਨ ਕਾਰਡ ਆ ਕਿ ਸਿਟੀਜ਼ਨ? ਗ੍ਰੀਨ ਕਾਰਡ ਤੇ ਕੀਤਾ ਜੀ ਅਸੀਂ, ਗ੍ਰੀਨ ਕਾਰਡ ਤੇ ਫੀਸ ਫੂਸ ਚੱਕੀ ਆ ਉਹਨਾਂ ਸਾਰੀ।
ਉਹ 2013 ਵਾਲੇ ਚੱਲ ਰਹੇ ਆ ਕੇਸ। ਅੱਛਾ ਦੁਬਾਰਾ ਜੀ ਤੁਹਾਨੂੰ ਐਰਡ ਆ ਹਾਂਜੀ ਤੁਹਾਨੂੰ ਐਰਡ ਆ 21 ਸਾਲ ਵਾਲਾ। ਹਾਂਜੀ ਹਾਂਜੀ 21 ਸਾਲ ਤੋਂ ਉੱਤੇ ਜਿਹੜਾ F2B ਕੈਟਾਗਰੀ 'ਚ ਆਉਂਦਾ ਜੀ। ਠੀਕ ਹੈ ਜੀ ਕਦੋਂ ਤੱਕ ਡੇਟ ਇਹਦੀ ਚੱਲਦੀ ਹੈ ਜੀ? ਉਹਦੇ ਤਕਰੀਬਨ 7-8 ਸਾਲ ਲੱਗ ਹੀ ਜਾਂਦੇ ਜੀ। ਜੀ ਥੈਂਕ ਯੂ ਜੀ। ਹਾਂਜੀ ਇਹ ਦੇਖੋ ਆਪਾਂ ਇਹ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਵੀ ਗੱਲ ਕਰਕੇ ਹਟੇ ਹਾਂ ਜਿੱਦਾਂ ਵੀ ਐਵਰੀ ਈਅਰ ਜਦੋਂ ਨੰਬਰ ਵੀ ਵੱਧਦੇ ਇਹ ਤਾਂ ਇੱਕ ਪਾਸੇ ਜਿਹੜੀ ਦੂਜੀ ਹੈ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਦੇ ਵਿੱਚ ਵੀ ਆ ਜਿਹੜੀ ਚੇਨ ਮਾਈਗ੍ਰੇਸ਼ਨ ਜਿਸ ਨੂੰ ਕਹਿੰਦੇ ਆ ਉਹ ਇਹ ਉਸੇ ਦਾ ਹੀ ਜਿਹੜਾ ਇਹ ਹਿੱਸਾ ਆ। ਜਦੋਂ ਇੱਕ ਜਣਾ ਆਉਂਦਾ ਉਹਦੇ 4 ਜਣੇ ਆ ਗਏ ਨਾਲ ਤੇ ਉਹਦੇ 4ਾਂ ਦੇ ਅੱਗੇ ਵੀ 4-4 ਜਣੇ ਆ। ਸੋ ਇਹ ਕੰਮ ਫਿਰ ਹੌਲੀ ਹੌਲੀ ਸਲੋ ਹੁੰਦਾ ਜਾਂਦਾ ਆ। ਸੋ ਹੋਰ ਕੋਈ ਰਾਹ ਨਹੀਂ ਅਦਰ ਦੈਨ ਵੇਟ ਕਰਨੀ ਜਿਹੜੀ ਉਹ ਪੈਣੀ ਆ ਇਹਦੇ ਵਿੱਚ। ਹੋਰ ਕੁਝ ਸਤੰਬਰ 2015 ਐਕਚੁਅਲੀ ਡੇਟ ਇਹਨਾਂ ਦੀ ਚੱਲਣ ਦੀ ਹੈ F2B ਵਾਲਿਆਂ ਦੀ। ਜੀ ਸੋ ਕਿੰਨੇ ਹੋ ਗਏ 5 ਤੇ 8 ਸਾਲ 7-8 ਸਾਲ ਲਾ ਲਓ ਤੁਸੀਂ ਔਨ ਐਵਰੇਜ ਮਿਨੀਮਮ ਜਿਹੜੇ ਆ ਵੱਧ ਵੀ ਸਕਦੇ ਘੱਟ ਵੀ ਘਟਣ ਦੇ ਘੱਟ ਚਾਂਸ ਆ ਵਧਣ ਦੇ ਜ਼ਿਆਦਾ ਚਾਂਸ। ਨਵੀ ਸਤਿ ਸ਼੍ਰੀ ਅਕਾਲ ਜੀ ਸਰ ਜਿੱਦਾਂ ਤੁਸੀਂ ਪਿਛਲੇ ਸ਼ੋਅ ਵਿੱਚ ਦੱਸਿਆ ਸੀ ਕਿ ਐਡਮਿਨਿਸਟ੍ਰੇਸ਼ਨ ਕਲੋਜ਼ ਲੈ ਲੈਣਾ ਚਾਹੀਦਾ ਜਿਨ੍ਹਾਂ ਦੇ ਵਿਆਹ ਹੋਏ US ਸਿਟੀਜ਼ਨ ਨਾਲ 2 ਨੰਬਰ 'ਚ ਆਏ ਜਿੱਦਾਂ ਸਰ। ਤੇ ਸਰ ਜਿਨ੍ਹਾਂ ਨੂੰ ਆਲਰੇਡੀ ਐਡਮਿਨਿਸਟ੍ਰੇਸ਼ਨ ਕਲੋਜ਼ਰ ਜਿਨ੍ਹਾਂ ਨੂੰ ਮਿਲੇ ਆ ਕੋਡ ਵਿੱਚੋਂ ਸਰ ਤੇ ਜਿੱਦਾਂ ਸਰ ਅਗਲੀ ਐਡਮਿਨਿਸਟ੍ਰੇਸ਼ਨ ਆ ਜੇ ਤੇ ਸਾਡੇ ਤਾਂ ਆਲਰੇਡੀ ਜੇ 601 ਵੇਵਰ ਪੈਂਡਿੰਗ ਹੋਵੇ ਸਰ ਉਹਨਾਂ ਦਾ ਵੀ ਵਾਪਸ ਲੈ ਸਕਦੇ ਹੋ? ਦੇਖੋ ਟਰੰਪ ਨੇ ਹੁਣ ਜਿੱਦਾਂ ਕਿਹਾ ਸੀਗਾ ਕਿ ਕੇਸ ਖੋਲ ਦਿਓ ਜਿਹੜੇ ਪੈਂਡਿੰਗ ਆ ਨਾ ਐਡਮਿਨਿਸਟ੍ਰੇਟਿਵ ਕਲੋਜ਼ਰ ਵਾਲੇ। ਪਰ ਸੱਚਾਈ ਹੁਣ ਇਹ ਹੈ ਕਿ ਰਸ਼ ਨਵਾਂ ਹੀ ਇੰਨਾ ਜ਼ਿਆਦਾ ਹੈਂਡਲ ਹੋ ਰਿਹਾ ਕੋਰਟ ਦੇ ਕੋਲ ਜੱਜਾਂ ਦੇ ਕੋਲ ਟਾਈਮ ਹੀ ਨਹੀਂ ਹੈਗਾ। ਉਹ ਤਾਂ ਜਿਹੜੇ ਈਵਨ ਆਪਾਂ ਅੱਜ ਵੀ ਕੋਰਟ 'ਚ ਜਾਂਦੇ ਆ ਜੱਜ ਤੇ ਕਾਲੇ ਆ ਕਿ ਜਿਹਨਾਂ ਕੋਈ ਹੋਰ ਰਾਹ ਲੱਭਦਾ ਇਹਨਾਂ ਨੂੰ ਦਿਓ ਹੋਰ ਰਾਹ ਹੈ ਨਾ। ਤੇ ਉੱਦਾਂ ਜੇ ਤੁਹਾਡਾ ਜਵਾਬ ਦਈਏ ਤਾਂ ਭਾਵੇਂ ਨਵੀਂ ਸਰਕਾਰ ਭਾਵੇਂ ਸੇਮ ਸਰਕਾਰ ਉਹ ਕੋਈ ਵੀ ਜਿਹੜਾ ਕਿਹੜੀ ਵੀ ਮਰਜ਼ੀ ਧਿਰ ਭਾਵੇਂ ਤੁਸੀਂ ਆਪ ਵੀ ਜੱਜ ਨੂੰ ਕਹਿ ਸਕਦੇ ਕਿ ਮੇਰਾ ਕੇਸ ਖੋਲੋ ਤੇ ਸਰਕਾਰ ਵੀ ਕਹਿ ਸਕਦੀ ਹੈ ਕਿ ਇਹਦਾ ਕੇਸ ਖੋਲਿਆ ਜਾਵੇ। ਸੋ ਤੁਹਾਡਾ ਜਵਾਬ ਇਹ ਹੈ ਕਿ ਬਿਲਕੁਲ ਕੇਸ ਖੋਲਿਆ ਜਾ ਸਕਦਾ ਪਰ ਪ੍ਰੈਕਟੀਕੈਲਿਟੀ ਦੇ ਵਿੱਚ ਉਹਨਾਂ ਨੇ ਹੁਣ ਲੱਖਾਂ ਕੇਸਾਂ 'ਚ ਤੁਹਾਡੇ ਕੇਸ ਨੂੰ ਕੱਲਾ ਹੱਥ ਪਾਉਣਾ ਉਹ 'ਚ ਤਾਂ ਕੋਈ ਮਤਲਬ ਇਹ ਤੇ ਹਾਂਜੀ ਪ੍ਰੋਬੇਬਿਲਿਟੀ ਘੱਟ ਆ। ਰਾਈਟ। ਦੂਸਰਾ ਸਰ ਜਿੱਦਾਂ ਵੇਵਰ ਮੈਂ ਫਾਈਲ ਕੀਤੀ ਨਿਬਰਾਸਕਾ ਦੇ ਵਿੱਚ ਪੈਂਡਿੰਗ ਹੈਗੀ ਹੈ ਸਰ। ਜਦੋਂ ਮੈਂ ਸਾਲ ਹੋ ਗਿਆ ਸਰ ਫਾਈਲ ਕੀਤੀ ਨੂੰ ਰਾਈਟ ਨਾਓ ਤੇ 36 ਮੰਥ ਉਹਦਾ ਪ੍ਰੋਸੈਸਿੰਗ ਟਾਈਮ ਆ। ਜਦੋਂ ਮੈਂ ਸਰ ਲਾਈ ਸੀ ਉਦੋਂ 26 ਮੰਥ ਸੀਗਾ। ਹੁਣ ਸਰ ਸਾਲ ਵੇਟ ਕਰਦੇ ਨੂੰ ਹੋ ਗਿਆ ਵਾ ਤੇ ਸਰ ਸਾਲ ਵੱਧ ਵੀ ਗਿਆ ਉਹਦੇ ਵਿੱਚ ਤੇ ਮੈਂ ਸਰ 26 ਨੂੰ ਫੋਲੋ ਕਰਾਂ ਜਾਂ 36 ਨੂੰ ਕਰਨਾ ਪਏਗਾ? ਨਹੀਂ ਕਰੰਟ ਪ੍ਰੋਸੈਸਿੰਗ ਟਾਈਮ ਨੂੰ ਬੀਟ ਕਰਨਾ ਹੁੰਦਾ ਤੁਸੀਂ ਤੇ ਉਦੋਂ ਤੁਸੀਂ ਮੇਰਾ ਹਾਂਜੀ ਜੀ ਜਦੋਂ ਤੁਸੀਂ ਆਨਲਾਈਨ ਚੈੱਕ ਕਰਦੇ ਕਰੰਟ ਪ੍ਰੋਸੈਸਿੰਗ ਟਾਈਮ ਹੈ ਨਾ ਜਿੱਦਾਂ ਅੱਜ 36 ਮਹੀਨੇ ਚੱਲਦਾ ਤਾਂ 36 ਮਹੀਨੇ ਤੁਹਾਡੇ ਹੋਣੇ ਚਾਹੀਦੇ ਆ। ਐਕਚੁਅਲੀ ਦੇ ਵਿੱਚ ਜਦੋਂ ਤੁਸੀਂ ਆਨਲਾਈਨ ਜਾਂਦੇ ਆ ਨਾ ਚੈੱਕ ਕਰਦੇ ਆ ਥੱਲੇ ਇਨਕੁਆਇਰੀ ਡੇਟ ਦੀ ਉਹਨਾਂ ਨੇ ਟੂਲ ਲਾਇਆ ਹੋਇਆ uscis.gov ਦੇ ਵਿੱਚ ਤੇ ਉਹਨਾਂ ਨੇ ਆਪੇ ਤੁਹਾਨੂੰ ਉੱਥੇ ਹੀ ਆਨਲਾਈਨ ਇਨਕੁਆਇਰੀ ਸਬਮਿਟ ਕਰਨ ਦੀ ਆਪਸ਼ਨ ਦੇ ਦੇਣੀ ਹੈ uscis.gov ਦੇ ਪ੍ਰੋਸੈਸਿੰਗ ਟਾਈਮ ਵਾਲੇ ਟੈਬ ਦੇ ਵਿੱਚ ਵੀ ਜੇ ਓਵਰ ਪ੍ਰੋਸੈਸਿੰਗ ਟਾਈਮ ਹੋ ਗਿਆ ਤਾਂ ਫਿਰ ਉਹ ਆਪਸ਼ਨ ਆ ਜਾਣੀ ਹੈ। ਠੀਕ ਹੈ ਥੈਂਕ ਯੂ। ਗੁਰਮੇਲ ਸਿੰਘ ਸਤਿ ਸ਼੍ਰੀ ਅਕਾਲ। ਹਾਂਜੀ ਗੁਰਮੇਲ ਜੀ ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਹਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵਕੀਲ ਸਾਹਿਬ। ਜੀ ਸਰ ਪਤਾ ਕਰਨਾ ਸੀ ਮੈਂ ਨਾ 6 ਮੰਥ ਪਹਿਲਾਂ ਵਰਕ ਪਰਮਿਟ ਅਪਲਾਈ ਕੀਤਾ ਸੀਗਾ ਨਿਊ ਕਰਾਉਣ ਵਾਸਤੇ। ਹੁਣ 4 ਮੰਥ ਉੱਪਰ ਹੋ ਗਏ 10 ਮੰਥ ਹੋ ਗਏ ਇਹਦਾ ਕੋਈ ਜਵਾਬ ਨਹੀਂ ਆਇਆ ਵਰਕ ਪਰਮਿਟ ਆਇਆ ਨਹੀਂ। ਪਹਿਲਾ ਵਰਕ ਪਰਮਿਟ ਹੈ ਦੂਜਾ ਵਰਕ ਪਰਮਿਟ ਹੈ? ਤੀਸਰਾ ਵਰਕ ਪਰਮਿਟ ਆਈ। ਹਾਂਜੀ ਭਾਜੀ ਇਹ 14-15 ਮਹੀਨੇ ਦੀ ਟਾਈਮ ਲਾਈਨ ਚੱਲ ਰਹੀ ਇਹਦੀ। ਓਕੇ ਜਾਂ ਵੇਟ ਕਰਨਾ ਪਊਗਾ ਕੋਈ ਹੋਰ ਤਰੀਕਾ ਨਹੀਂ ਪਤਾ ਕਰਨ ਦਾ? ਸਾਰੇ ਵੇਟ ਕਰਦੇ ਜੀ ਤੁਹਾਡੇ ਵਾਂਗੂ। ਓਕੇ ਥੈਂਕ ਯੂ ਓਕੇ ਜੀ ਜੀ। ਓਕੇ ਜੀ ਕੁਲਵੀਰ ਸਿੰਘ ਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੇਰਾ ਕੁਐਸਚਨ ਇਹ ਹੈ ਜੀ ਭਾਜੀ ਮੈਂ ਨਾ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ 3 ਸਾਲ ਹੋ ਚੱਲੇ ਆ ਜੀ ਤੇ ਉਹਨਾਂ ਨੇ ਮੇਰੇ ਤੋਂ 2 ਵੀਕ ਪਹਿਲਾਂ ਮੈਡੀਕਲ ਮੰਗਿਆ ਸੀਗਾ ਮੈਂ ਭੇਜਦਾ ਭਾਜੀ ਉਹਨਾਂ ਨੂੰ ਜੀ। ਹਾਂਜੀ ਤੇ ਭਾਜੀ ਉਹਦਾ ਡਿਸੀਜਨ ਕਿੰਨੇ ਟਾਈਮ 'ਚ ਆਊਗਾ? ਤੇ ਦੂਜਾ ਮੇਰਾ ਕੁਐਸਚਨ ਨਾਲ ਦੀ ਨਾਲ ਇਹ ਵੀ ਹੈ ਤੇ ਹੁਣ ਜਿੱਦਾਂ ਕੁਝ ਲੋਕਾਂ ਦੇ ਇੰਟਰਵਿਊ ਆ ਰਹੀਆਂ ਜਿੱਦਾਂ ਸੈਕਰਾਮੈਂਟੋ ਹਨ ਤੇ ਭਾਜੀ ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਸਕਦੇ ਪਲੀਜ਼ ਦੱਸਿਓ ਕੀ ਇੰਟਰਵਿਊ 'ਚ ਕੀ ਹੁੰਦਾ ਹੈ? ਮੈਡੀਕਲ ਜੇ ਉਹਨਾਂ ਨੇ ਤੁਹਾਡੇ ਮੰਗੇ ਆ ਤਾਂ ਮਤਲਬ ਤੁਹਾਡਾ ਆਖਰੀ ਪੜਾਅ ਤੇ ਹੀ ਆ ਜਾਣਾ ਗ੍ਰੀਨ ਕਾਰਡ ਦਾ ਛੇਤੀ ਆ ਇੰਟਰਵਿਊ। ਤੇ ਜੇ ਇੰਟਰਵਿਊ ਆਉਂਦੀ ਆ ਤਾਂ ਨਾਰਮਲ ਗੱਲ ਆ ਉਹਦੇ ਵਿੱਚ ਬਸ ਇੱਕੋ ਚੀਜ਼ ਆ ਕਿ ਜੇ ਬੰਦਾ ਫਸਦਾ ਉੱਥੋਂ ਫਸਦਾ ਤੁਸੀਂ ਕਿਹੜੀ ਸੰਸਥਾ ਦੇ ਮੈਂਬਰ ਸੀਗੇ ਤੁਹਾਡੀ ਕਦੀ ਅਰੈਸਟ ਤਾਂ ਨਹੀਂ ਹੋਈ। ਆਹ ਜਿਹੜੇ ਏਜੰਟਾਂ ਤੋਂ ਜਿਹੜੇ ਫਾਰਮ ਭਰਾਉਂਦੇ ਆ ਆਹ ਚੀਜ਼ ਉਹਨਾਂ ਨੇ ਗਲਤ ਜਿਹੜੀ ਲਿਖੀ ਹੁੰਦੀ ਹੈ ਵਿੱਚ ਤਕਰੀਬਨ ਐਡਰੈਸ ਹਿਸਟਰੀ ਕਈ ਵਾਰੀ ਗਲਤ ਹੁੰਦੀ ਆ। ਸੋ ਐਡਰੈਸ ਹਿਸਟਰੀ ਪਾਰਟੀ ਮੈਂਬਰਸ਼ਿਪ
ਤੇ ਡਿਟੈਂਸ਼ਨ ਤਾਂ ਨਹੀਂ ਹੋਈ। ਉਹ ਚੀਜ਼ਾਂ ਤੁਸੀਂ ਜੇ ਨਹੀਂ ਲਿਖਦੇ ਆ ਤੇ ਉਹ ਤੁਹਾਡੇ ਅਸਾਈਲਮ ਦੇ ਵੱਲ ਵੀ ਜਿਹੜੇ ਸਵਾਲ ਆ ਚੱਕੇ ਜਾ ਸਕਦੇ ਆ। ਠੀਕ ਹੈ ਜੀ, ਥੈਂਕ ਯੂ ਜੀ। ਲਵਪ੍ਰੀਤ ਸਿੰਘ। ਜੀ ਮੇਰਾ ਕੁਐਸਚਨ ਇਹ ਆ ਕਿ ਮੈਂ 601 ਵੇਵਰ ਅਪਲਾਈ ਕਰਨਾ ਵਾ ਤੇ ਮੇਰੀ ਵਾਈਫ ਤੇ ਮੇਰੇ ਬੱਚੇ ਯੂਐਸ ਸਿਟੀਜ਼ਨ ਬਾਈ ਬਰਥ ਤੇ ਮੇਰੀ ਕੁੜੀ ਨੂੰ ਆਟਿਜ਼ਮ ਵੀ ਹੈਗਾ ਤੇ ਮੈਨੂੰ 36 ਮੰਥ ਵੇਟ ਕਰਨੀ ਪਊਗੀ ਜਾਂ ਮੇਰਾ ਕੁਝ ਹੋ ਸਕਦਾ ਪਹਿਲਾਂ ਵੇਵਰ? ਪ੍ਰੋਸੈਸਿੰਗ ਟਾਈਮ ਨਹੀਂ ਭਾਜੀ ਉਹਨਾਂ ਨੇ ਬਾਈਪਾਸ ਕਰਨੀ। ਉੱਦਾਂ ਇਹ ਹੈ ਕਿ ਆਪਣੇ ਲੈਵਲ ਤੇ ਤੁਸੀਂ ਟਰਾਈ ਕਰ ਲਓ, ਦੱਸ ਦਿਓ ਉਹਨਾਂ ਨੂੰ, ਪਰ ਪ੍ਰੋਸੈਸਿੰਗ ਟਾਈਮ ਨਹੀਂ ਉਹਨਾਂ ਨੇ ਕਰਨੀ, ਕਿਉਂਕਿ ਜਿਹੜਾ ਵੇਵਰ ਆ ਭਾਜੀ ਉਹਦਾ ਸਿਧਾਂਤ ਹੀ ਇਹ ਆ ਕਿ ਇਹਨਾਂ ਨੂੰ ਹਾਰਡਸ਼ਿਪ ਚੱਲਦੀ ਆ। ਸੋ ਤੁਸੀਂ ਉਹਦੇ ਵਿੱਚ ਇਮੀਗ੍ਰੇਸ਼ਨ ਨੂੰ ਫੋਨ ਕਰਕੇ ਕਹੋਗੇ ਕਿ ਮੈਨੂੰ ਬਹੁਤ ਹਾਰਡਸ਼ਿਪ ਆ, ਉਹਨੇ ਕਹਿਣਾ ਹਾਰਡਸ਼ਿਪ ਦੀ ਤੇਰੀ ਐਪਲੀਕੇਸ਼ਨ ਆ, ਤਾਈਓ ਤੇ ਆਪਾਂ ਵੇਖਣਾ ਕਿ ਤੈਨੂੰ ਐਪਲੀਕੇਸ਼ਨ ਵੇਵਰ ਦੇਣਾ ਕਿ ਨਹੀਂ ਦੇਣਾ। ਤੇ ਉਹਨੂੰ ਹੁਣ ਹਾਰਡਸ਼ਿਪ ਤੁਹਾਡੀ ਇਕੱਲੇ ਦੀ ਨਹੀਂ, ਸਾਰੇ ਹੀ ਜਿਹੜੇ 601 ਵੇਵਰ ਵਾਲੇ ਆ, 601A ਵੇਵਰ ਵਾਲੇ ਆ, ਸਾਰਿਆਂ ਦੀ ਹਾਰਡਸ਼ਿਪ ਹੈ ਨਾ। ਸੋ ਉਹਨੂੰ ਸਪੀਡ ਅਪ ਕਰਨਾ ਔਖਾ ਥੋੜਾ ਜਿਹਾ। ਠੀਕ ਹੈ ਜੀ। ਤੇ ਭਾਜੀ ਹਾਂਜੀ ਹਾਂਜੀ ਪੁੱਛ ਲਓ ਜੀ। ਭਾਜੀ ਉਹ ਸਾਲਮ ਤੋਂ ਕਿੰਨੇ ਚਿਰ ਬਾਅਦ ਮੈਂ ਲਾ ਸਕਦਾ? ਸਾਲਮ ਬੰਦ ਹੋਣ ਤੋਂ ਬਾਅਦ ਕਿੰਨੇ ਚਿਰ ਬਾਅਦ ਕਰ ਸਕਦਾ ਵੇਵਰ ਅਪਲਾਈ? ਅਸਾਈਲਮ ਅਪਰੂਵ ਹੋਣ ਤੋਂ ਬਾਅਦ? ਨਹੀਂ ਬੰਦ ਜੀ। ਤੁਸੀਂ ਭਾਜੀ ਜਦੋਂ ਤੁਹਾਨੂੰ ਅਸਾਈਲਮ ਦਾ ਬੰਦ ਹੋ ਗਿਆ ਤਾਂ ਜਿਹੜੀ ਐਨਵੀਸੀ ਦੀ ਫੀਸ ਰਿਸੀਟ ਆਉਂਦੀ ਹੈ ਨਾ, ਫੀ ਰਿਸੀਟ ਆਉਂਦੀ ਹੈ ਐਨਵੀਸੀ ਦੀ, ਉਹ ਫੀਸ 2 ਨੰਬਰ 'ਚ ਆਏ ਸੀਗੇ ਤੁਸੀਂ? ਹਾਂਜੀ ਭਾਈ 2 ਨੰਬਰ 'ਚ ਆਇਆ ਸੀ। ਜਦੋਂ ਤੁਹਾਡੀ ਐਮਬੈਸੀ ਦੀ ਫੀਸ ਦੀ ਰਸੀਦ ਆ ਗਈ, ਫੀਸ ਦਾ ਭੁਗਤਾਨ ਕਰਤਾ, ਉਸ ਤੋਂ ਬਾਅਦ ਕਰ ਸਕਦੇ। ਥੈਂਕ ਯੂ। ਦਿਨੇਸ਼ ਸ਼ਰਮਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਸੀਗਾ ਜੀ, ਮੈਂ ਆਪਣੇ ਮਦਰ ਦਾ ਅਪਲਾਈ ਕਰਨਾ ਆ ਵਿਆਹ ਦੇ ਉੱਤੇ। ਮੇਰਾ ਜਿੱਦਾਂ ਇੱਥੇ ਵਿਆਹ ਆ ਤੇ ਉਹਨਾਂ ਨੂੰ ਮੈਂ ਬੁਲਾ ਸਕਦਾ ਕਾਰਡ ਦੇ ਇਨਵੀਟੇਸ਼ਨ ਦੇ ਉੱਤੇ? ਮੇਰਾ ਕੋਈ ਗ੍ਰੀਨ ਕਾਰਡ ਹੋਲਡਰ ਆ ਜੀ ਮੈਂ। ਹਾਂਜੀ ਹਾਂਜੀ, ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਆਪਣਾ। ਅੱਛਾ ਜੀ, ਤੇ ਉਹਦੇ ਲਈ ਭਾਜੀ ਕਿੰਨੇ ਕੁ ਟਾਈਮ ਤੱਕ ਐਕਸਪੈਕਟ ਕਰ ਸਕਦੇ ਆ ਕਿ ਵਾਰੀ ਆ ਜਾਊਗੀ ਜਾਂ ਉਹਨਾਂ ਦੀ? ਇੰਟਰਵਿਊ ਡੇਟ ਲੈਣੀ ਤਾਂ ਹੁਣ ਉਹ ਤਾਂ ਨਾਰਮਲ ਹੀ ਆ, ਉਹ ਤਾਂ ਤੁਹਾਨੂੰ ਜਦੋਜਹਿਦ ਕਰਨੀ ਪੈਣੀ ਆ। ਜਦੋਂ ਇੰਟਰਵਿਊ ਡੇਟ ਮਿਲ ਗਈ ਇਹ ਹੈ ਕਿ ਫੈਸਲਾ ਤੁਰੰਤ ਦੇ ਦਿੰਦੇ ਆ। ਅੱਛਾ ਜੀ, ਠੀਕ ਹੈ ਜੀ। ਭਾਜੀ ਜਿੱਦਾਂ ਹੁਣ ਹਾਂਜੀ ਮੇਰਾ ਜਿੱਦਾਂ ਅਸਾਈਲਮ ਦਾ ਸੀਗਾ ਤੇ ਉਹਨਾਂ ਨੂੰ ਇੰਟਰਵਿਊ ਦੇ ਵਿੱਚ ਇਹ ਵੀ ਮੈਂਸ਼ਨ ਕਰਨਾ ਪਊਗਾ ਮੇਰੇ ਬਾਰੇ ਕਿ ਅਸਾਈਲਮ ਦੇ ਉੱਤੇ ਮੈਂ ਗ੍ਰੀਨ ਕਾਰਡ ਹੋਲਡਰ ਹੈ ਇੱਥੇ ਬਾਹਰ ਮੇਰੇ ਮਦਰ ਨੂੰ? ਉਹ ਤਾਂ ਉਹਨਾਂ ਨੂੰ ਪਤਾ ਹੋਣਾ, ਬਸ ਮਦਰ ਨੂੰ ਇਹ ਦੇਖਿਓ ਕਿ ਉਹ ਮਦਰ ਨੂੰ ਆਹ ਚੀਜ਼ 'ਚ ਨਾ ਉਲਝਾ ਲੈਣ ਕਿ ਇਹਦਾ ਕਿਤੇ ਮੁੰਡੇ ਨੂੰ ਬਾਹਰ ਭੇਜਣ ਦੇ ਵਿੱਚ ਹੱਥ ਆ, ਕਿਉਂਕਿ ਏਲੀਅਨ ਸਮਗਲਿੰਗ ਦੀ ਧਾਰਾ ਲਾ ਰਹੇ ਆ ਧੱਕੇ ਨਾਲ ਲੋਕਾਂ ਦੇ ਉੱਤੇ। ਠੀਕ ਹੈ। ਤੇ ਮੁੰਡਾ ਕਿੱਦਾਂ ਬਾਹਰ ਭੇਜਿਆ ਸੀਗਾ, ਏਜੰਟ ਤੇ ਕਿੰਨਾ ਗੱਲ ਕੀਤੀ ਸੀ, ਤੁਸੀਂ ਕਿੰਨੇ ਪੈਸੇ ਖਰਚੇ ਸੀਗੇ, ਤੁਹਾਡਾ ਕੀ ਲੈਣਾ ਦੇਣਾ ਹੈਗਾ। ਸੋ ਉਹ ਚੀਜ਼ ਤੋਂ ਜਰਾ ਧਿਆਨ ਨਾਲ ਸਵਾਲ ਜਵਾਬ ਆਨਸਰ ਕਰਿਓ, ਉੱਤੇ ਬਹੁਤ ਲੋਕਾਂ ਨੂੰ ਲਟਕਾਇਆ ਜਾ ਰਿਹਾ ਅੱਜ ਦੀ ਡੇਟ 'ਚ। ਠੀਕ ਹੈ ਜੀ, ਉਹ ਚੀਜ਼ ਨੂੰ ਆ। ਬਾਕੀ ਉੱਥੇ ਇੰਟਰਵਿਊ ਦੀਆਂ ਡੇਟਾਂ ਲੈਣ ਦੇ ਲਈ ਬੜੇ ਬੈਠੇ ਨੇ ਏਜੰਟ ਵੀ ਉੱਥੇ ਹੈਗੇ ਨੇ, ਹੋਰ ਤੁਸੀਂ ਦੇਖ ਲਓ ਕਈਆਂ ਨੇ ਕੀਤਾ ਇੱਦਾਂ ਕੰਮ। ਤੇ ਇਹ ਵੀ ਨਾਲ ਦੇ ਨਾਲ ਪੈਰਲਲੀ ਇਹ ਵੀ ਆ ਵੀ ਕੁਛ ਕੁ ਜਿਹੜੇ ਉਹਨਾਂ ਨੇ ਏਜੰਟ ਬੈਨ ਕੀਤੇ ਐਮਬੈਸੀ ਵਾਲਿਆਂ ਨੇ, ਉਹਨਾਂ ਨੇ ਜਿਹੜੇ ਆ ਜਿਨ੍ਹਾਂ ਦੇ ਥਰੂ ਲਏ ਉਹਨਾਂ ਦੇ ਸਾਰਿਆਂ ਦੇ ਕਈਆਂ ਦੇ ਵੀਜ਼ੇ ਵੀ ਕੈਂਸਲ ਕੀਤੇ ਆ ਜਿਹੜੇ ਉਹਨਾਂ ਦੇ ਥਰੂ ਗਏ ਆ। ਸੋ ਇਹ ਵੀ ਨਾਲ ਦੇ ਨਾਲ ਹੀ ਆ, ਦੋਨੋਂ ਚੀਜ਼ਾਂ ਚੱਲ ਰਹੀਆਂ। ਮੇਕ ਸ਼ੋਰ ਕਰ ਲਿਓ ਵੀ ਭਾਈ ਗਲਤ ਹੱਥੇ ਨਾ ਜਿਹੜਾ ਤੁਸੀਂ ਉੱਥੇ। ਇਹ ਕਿੱਦਾਂ ਖਬਰ ਸਾਹਮਣੇ ਆਈ ਸੀਗੀ? ਹਾਂਜੀ, ਉੱਥੇ ਮੇਰੇ ਨਾਲ ਦੇ ਜਿਹੜੇ ਰਿਸ਼ਤੇਦਾਰ ਆ ਉਹ ਵੀ ਦੇਖ ਰਹੇ ਸੀ ਉਦੋਂ ਉਹਨਾਂ ਨੇ ਦੱਸਿਆ ਸੀਗਾ ਵੀ ਉਹ ਉਸ ਪਾਸੇ ਇਸ ਤਰੀਕੇ ਦੇ ਨਾਲ ਚੱਲ ਰਿਹਾ। ਕੁਛ ਕੁ ਲੋਕਾਂ ਨੂੰ ਉਹਨਾਂ ਨੇ ਕਿਹਾ ਵੀ ਏਅਰਪੋਰਟ ਤੋਂ ਇੱਦਾਂ ਵਾਪਸ ਬਾਅਦ ਦੇ ਵਿੱਚ ਮੋੜਿਆ, ਜਿਹੜੇ ਏਜੰਟਸ ਦੇ ਥਰੂ ਉਹਨਾਂ ਨੇ ਇੰਟਰਵਿਊਜ਼ ਲਈਆਂ ਤੇ ਉਹ ਵੀਜ਼ੇ ਕੀਤੇ ਆ ਤੇ ਉਹ ਵੀਜ਼ੇ ਸਾਰੇ ਉਹਨਾਂ ਨੇ ਰੱਦ ਕਰ ਲਏ ਸੀਗੇ ਬਾਅਦ 'ਚ ਅੰਬੈਸੀ ਵਾਲਿਆਂ ਨੇ। ਸੋ ਉਹਨਾਂ ਨੂੰ ਫਿਰ ਜਾਣ ਨਹੀਂ ਸੀ ਦਿੱਤਾ। ਸੋ ਮੇਕ ਸ਼ੋਰ ਕਰ ਲਿਓ ਵੀ ਤੁਸੀਂ ਇੱਦਾਂ ਹੀ ਜਿਹੜਾ ਉਹ ਬਗੈਰ ਕਿਸੇ ਗਲਤ ਹੱਥੀ ਨਾਲ ਜਿਹੜਾ ਉਹ ਚੜ੍ਹ ਜਿਓ। ਨੋ ਡਾਊਟ ਆਪਾਂ ਨੂੰ ਪਤਾ ਹੈ ਵੀ ਉੱਥੇ ਪੈਸੇ ਦੇ ਕੇ ਇੰਟਰਵਿਊ ਜਲਦੀ ਲੈਣ ਦੀ ਜਿਹੜੀ ਉਹ ਗੱਲ ਉੱਥੇ ਚੱਲਦੀ ਹੁੰਦੀ ਆ। ਹਾਂਜੀ ਜਗਮੋਹਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਇਸ ਤਰ੍ਹਾਂ ਇੱਕ ਮੈਂ ਅਸਾਈਲਮ ਦਾ ਕੇਸ ਲਾਇਆ ਹੋਇਆ ਜੀ, ਉਹਦੀ ਡੇਟ ਨਹੀਂ ਆਈ ਹੈਗੀ ਤੇ ਮੈਂ ਵਾਵਾ ਦਾ ਕੇਸ ਲਾਣਾ ਚਾਹੁੰਦਾ। ਉਹਦੇ ਵਿੱਚ ਮੈਨੂੰ ਅਸਾਈਲਮ ਦਾ ਕੇਸ ਬੰਦ ਕਰਾਉਣਾ ਪਏਗਾ ਜਾਂ ਪੀਡੀ ਲੈਣੀ ਪਏਗੀ? ਉਹਦੇ ਵਿੱਚ ਆਪਾਂ ਨੂੰ ਵਾਵਾ ਵਿੱਚ ਟਰੈਵਲ ਡਾਕੂਮੈਂਟ ਮਿਲ ਜਾਏਗਾ? ਨਹੀਂ, ਤੂੰ ਬਹੁਤ ਜ਼ਿਆਦਾ ਸਵਾਲ ਮੇਰੇ ਵੀਰ ਇਕੱਠੇ ਪੁੱਛਦੇ ਤੂੰ ਤਾਂ ਸਾਰੇ ਵੱਡੇ ਇੱਕ ਦੇ ਨਾਂ ਤੇ ਤੁਸੀਂ 5-6 ਕਰਤੇ ਆ। ਅਸਾਈਲਮ ਦਾ ਮੇਰਾ ਕੇਸ ਲੱਗਾ ਹੋਇਆ ਤੇ ਮਤਲਬ ਮੈਂ ਵਾਵਾ ਦਾ ਕੇਸ ਲਾਣਾ ਚਾਹੁੰਦਾ। ਮੈਂ ਸਮਝ ਗਿਆ ਸਾਰਾ, ਮੈਂ ਉਦਾਂ ਮਾਹੌਲ ਕਰਦਾ ਤੇਰੇ ਨਾਲ। ਆਪਣੇ 2 ਨੰਬਰ 'ਚ ਆਏ ਸੀਗੇ? ਹਾਂਜੀ ਭਾਜੀ 2 ਨੰਬਰ 'ਤੇ ਆਇਆ ਜੀ। ਪਹਿਲਾਂ ਤਾਂ ਭਾਜੀ ਵਾਵਾ ਫਾਈਲ ਕਰੋ 360, ਠੀਕ ਆ? ਓਕੇ ਭਾਜੀ। ਜੇ ਤੁਹਾਨੂੰ ਪੀਡੀ ਪੂਡੀ ਮਿਲਦੀ ਹੈ ਲੈ ਲਓ, ਬੰਦ ਜੇ ਤੁਹਾਡਾ ਕੇਸ ਹੁੰਦਾ ਕਰਾ ਲਓ, ਐਡਮਿਟ ਕਲੋਜ਼ਰ ਹੁੰਦਾ ਲੈ ਲਓ। ਹੁਣ ਪਰ ਇਦਾਂ ਕਿ ਵਾਵਾ ਦੀ ਕੋਈ ਗਰੰਟੀ ਨਹੀਂ ਹੈਗੀ ਅਨਲੈਸ ਜੇ ਤਾਂ ਪੁਲਿਸ ਇਨਵੋਲਵ ਹੋਈ ਆ, ਮੈਡੀਕਲ ਡਾਕੂਮੈਂਟੇਸ਼ਨ ਹੈਗਾ, ਕੁੱਟਮਾਰ ਹੋਈ ਆ, ਫਿਰ ਤਾਂ ਚਲੋ ਤੁਸੀਂ ਕਹੋਗੇ ਕਿ ਵਾਵਾ ਸਟ੍ਰੇਟ ਫਾਰਵਰਡ ਆ।
ਜ਼ਿਆਦਾਤਰ ਜਿਹੜੇ ਜੱਜ ਆ ਉਹਨਾਂ ਨੇ ਪੀਡੀ ਤੁਹਾਨੂੰ ਦੇਣੀ ਨਹੀਂ। ਜ਼ਿਆਦਾਤਰ ਜੱਜਾਂ ਨੇ ਪੀਡੀ ਤੁਹਾਨੂੰ, ਜੇ ਤੁਹਾਡਾ 360 ਅਪਰੂਵ ਹੋ ਜਾਂਦਾ ਫਿਰ ਤੁਹਾਨੂੰ ਪੀਡੀ ਜਿਹੜੀ ਉਹ ਦੇ ਸਕਦੇ ਆ। ਠੀਕ ਆ, ਤੇ ਵਾਵਾ ਦੇ ਥਰੂ ਤੁਸੀਂ ਜਾਓ, ਪਰ ਕੇਸ ਬੰਦ ਕਰਾਉਣਾ ਨਹੀਂ ਕਰਾਉਣਾ, ਤੁਸੀਂ ਆਪਣਾ ਵਾਵਾ ਦਾ ਕੇਸ ਜ਼ਰੂਰ ਫਾਈਲ ਕਰੋ। ਤੇ ਇੱਕ ਹੋਰ ਚੀਜ਼ ਆ, ਉਹਨੂੰ ਕਹਿੰਦੇ ਆ ਵਾਵਾ ਕੈਂਸਲੇਸ਼ਨ ਆਫ ਰਿਮੂਵਲ। ਉਹਦੀਆਂ ਕੁਛ ਸ਼ਰਤਾਂ ਵਾ, ਉਹਦੇ ਵਿੱਚ ਤੁਹਾਡਾ ਜਿਹੜਾ ਨੋਟਿਸ ਵਗੈਰਾ ਨਾ ਡਿਫੈਕਟਿਵ ਹੋਣਾ ਚਾਹੀਦਾ, ਜਿੱਦਾਂ ਨੀਸ਼ ਸ਼ਾਵੇਜ਼ ਵਾਲੀ ਆਪਾਂ ਗੱਲ ਕੀਤੀ ਸੀ, ਐਂਟੀ ਡਿਫੈਕਟਿਵ। ਸੋ ਉਹਨਾਂ ਦੇ ਰੂਲ ਆ ਕਿ ਜਿਹੜਾ 3 ਸਾਲ ਉਹਨਾਂ ਨੇ ਆਪਣੇ ਰੂਲ ਰੱਖੇ ਹੋਏ ਕਿ ਗ੍ਰੀਨ ਕਾਰਡ ਦੇ ਸਿਟੀਜ਼ਨ ਦੇ ਰੂਲ ਆ ਕਿ ਜੇ ਬੰਦਾ ਸੇਫ ਰਹਿ ਗਿਆ ਕੁਛ ਟਾਈਮ, ਉਹਦਾ ਜਾਂ ਨੋਟਿਸ ਡਿਫੈਕਟਿਵ ਸੀਗਾ, ਤੇ ਉਹ ਕੋਰਟ ਦੇ ਵਿੱਚ ਜਾ ਕੇ ਵੀ ਜਿਹੜਾ ਵਾਵਾ ਕੈਂਸਲੇਸ਼ਨ ਆ ਉੱਥੇ ਵੀ ਆਪਣੀ ਕਰ ਸਕਦਾ। ਕੋਰਟ ਦੇ ਮੁਰੇ ਜੇ ਵਾਵਾ ਕੈਂਸਲੇਸ਼ਨ ਲਈ ਐਲੀਜੀਬਲ ਆ ਤਾਂ ਤੁਸੀਂ ਆਪਣੇ ਵਕੀਲ ਨਾਲ ਗੱਲਬਾਤ ਕਰੋ ਕਿ ਮੈਨੂੰ ਵਾਵਾ ਕੈਂਸਲੇਸ਼ਨ ਬਾਰੇ ਦੱਸ। ਜੇ ਨਹੀਂ ਵਾਵਾ ਕੈਂਸਲੇਸ਼ਨ ਵਾਲੇ ਰਾਹ ਤੇ ਜਾਣਾ ਤੇ ਜਿਹੜਾ USCIS ਮੁਰੇ ਆ 360 ਫਾਈਲ ਕਰੋ। ਤੇ ਇਹਦੇ ਵਿੱਚ ਭਾਜੀ ਆਪਾਂ ਨੂੰ ਵਾਵਾ ਵਿੱਚ ਟਰੈਵਲ ਡਾਕੂਮੈਂਟ ਮਿਲ ਸਕਦਾ ਜਿੱਦਾਂ ਅਸਾਈਲਮ ਦੇ ਨਾਲ? ਵਾਵਾ ਦੇ ਵਿੱਚ ਤਾਂ ਮੇਰਾ ਵੀਰ ਇਦਾਂ ਹੁੰਦਾ ਕਿ ਬੰਦਾ ਜਾਣ ਨੂੰ ਤਾਂ ਵਾਪਸ ਵੀ ਚੱਲ ਜਾਵੇ, ਭਾਵੇਂ ਵਾਵਾ ਦਾ ਜਦੋਂ ਹੋਊਗਾ ਵਾਪਸ ਆ ਜਾਵੇ, ਹਨਾ। ਪਰ ਇਦਾਂ ਕਿ ਤੇਰੀ ਪ੍ਰੋਬਲਮ ਇਹ ਹੈ ਕਿ ਜਿਹੜਾ ਟਰੈਵਲ ਡਾਕੂਮੈਂਟ ਆ, ਕੋਈ ਵੀ ਐਡਵਾਂਸ ਪੇਰੋਲ ਆ, ਅਸਾਈਲਮ ਪੈਂਡਿੰਗ ਦੇ ਉੱਤੇ ਉਹਦੀ ਕੋਈ ਗਾਰੰਟੀ ਨਹੀਂ ਹੈਗੀ ਵਾਪਸ ਆਉਣ ਦੀ। ਜੀ ਜੀ, ਥੈਂਕ ਯੂ ਜਗਮੋਹਨ ਜੀ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਬਾਰਡਰ ਟੱਪਦਾ ਕੱਚਾ ਰਹਿੰਦਾ ਉੱਥੇ 12 ਲੱਗ ਜਾਂਦੀਆਂ, ਹਨਾ। ਤੇ ਰਿਮੂਵਲ ਜਿਹੜੀ ਪ੍ਰੋਸੀਡਿੰਗ ਦੇ ਵਿੱਚ ਉਹ ਬੰਦਾ ਟਰੈਵਲ ਨਹੀਂ ਕਰ ਸਕਦਾ, ਉਹਨੂੰ ਕਰਨਾ ਨਹੀਂ ਚਾਹੀਦਾ ਟਰੈਵਲ। ਜੀ ਜਸ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਭਾਜੀ ਉਹਨਾਂ ਦਾ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ। ਮੈਂ ਇਹਨਾਂ ਦੀ ਇੰਟਰਵਿਊ ਸਭ ਕੁਝ ਸੁਣਦਾ ਰਹਿੰਦਾ ਸੀ। ਮੇਰਾ ਅਸਾਈਲਮ ਦਾ ਕੇਸ ਗ੍ਰਾਂਟ ਹੋ ਗਿਆ ਜੀ। ਮੇਰਾ ਰੀਲੋਕੇਸ਼ਨ ਦੇ 4 ਘੰਟੇ ਇੰਟਰਵਿਊ ਹੋਈ, ਪਰ ਮੈਨੂੰ ਬਹੁਤ ਨੌਲੇਜ ਮਿਲੀ ਇਹਨਾਂ ਤੋਂ ਜੀ। ਮੁਬਾਰਕਾਂ ਭਾਜੀ। ਸਵਾਲ ਇਹ, ਹਾਂਜੀ ਥੈਂਕ ਯੂ। ਮੇਰਾ ਸਵਾਲ ਇਹ ਹੈ ਜੀ, ਮੇਰਾ ਵਿਆਹ ਹੋਇਆ ਵਾ ਇੱਥੇ ਸਿਟੀਜ਼ਨ ਦੇ ਨਾਲ। ਹੁਣ ਮੈਂ ਆਪਣਾ ਵਿਆਹ ਵਾਲੇ ਕੇਸ ਦੇ ਤੌਰ ਤੇ ਗ੍ਰੀਨ ਕਾਰਡ ਲੈਣਾ ਚਾਹੁੰਦਾ। ਉਹ ਮੈਂ 194 ਲੈ ਕੇ ਅਪਲਾਈ ਕਰਾਂ ਜਾਂ ਮੈਂ ਪਹਿਲਾਂ ਹੀ ਕਰ ਸਕਦਾ ਜੀ? 194 ਲੈ ਕੇ ਕਰੋ। ਯਾਨੀ ਇਹ ਦੋਨੇ ਇਕੱਠੇ ਹੋ ਜਾਣਗੇ 130 ਐਂਡ 485 ਆ, ਜਾਂ ਪਹਿਲਾਂ? ਤੁਹਾਡਾ ਵਿਆਹ ਨੂੰ ਕਿੰਨੀ ਦੇਰ ਹੋਈ ਹੈ? ਵਿਆਹ ਨੂੰ ਤਾਂ 7 ਸਾਲ ਹੋ ਗਏ ਜੀ। ਹਾਂਜੀ, ਪਹਿਲੀ ਗੱਲ ਤੇ ਹੁਣ ਤੁਸੀਂ ਅਸਾਈਲਮ ਵਾਲਾ ਵੀ ਕਰ ਸਕਦੇ ਆ ਅਪਲਾਈ, ਤੇ ਦੂਜਾ ਵਾਲਾ ਵੀ ਕਰ ਸਕਦੇ। ਹੁਣ ਕੋਈ ਉਹ 1 ਸਾਲ ਦੀ ਵੇਟਿੰਗ ਵਾਲੀ ਗੱਲ ਨਹੀਂ ਹੈਗੀ, ਤੇ ਤੁਸੀਂ ਹਾਂਜੀ ਅਪਲਾਈ ਕਰ ਦਿਓ ਵਿਆਹ ਵਾਲਾ I-94 ਲੈ ਕੇ। ਜੀ ਠੀਕ ਆ। ਉਦੋਂ ਪਹਿਲਾਂ ਨਹੀਂ ਕਰ ਸਕਦਾ ਜਿਵੇਂ 130 ਆ, ਜਾਂ ਉਦੋਂ ਪਹਿਲਾਂ ਕਰ ਲਾਂ ਜਿਵੇਂ ਮੇਰਾ ਟਾਈਮ ਬਚ ਸਕੇ ਥੋੜਾ ਬਹੁਤਾ? I-94 ਤਾਂ ਭਾਜੀ ਆ ਜਾਂਦਾ ਫਟਾਫਟ ਹੀ, ਇਮੀਗ੍ਰੇਸ਼ਨ ਜਾਊਗਾ 30 ਦਿਨਾਂ ਦੇ ਅੰਦਰ ਹੀ ਆ ਜਾਂਦਾ। ਠੀਕ ਹੈ ਜੀ। ਕੰਟਰੀ ਆਊਟ ਕਰਕੇ ਲੈਣਾ ਪਊ ਮੈਨੂੰ? ਮੇਰੀ ਸਲਾਹ ਤਾਂ ਇਹ ਹੈ ਲੋਕਾਂ ਨੂੰ ਕਿ ਕੰਟਰੀ ਆਊਟ ਕਰਕੇ ਕਰੋ, ਪਰ ਇਦਾਂ ਕਿ ਇਮੀਗ੍ਰੇਸ਼ਨ ਸਿੱਧੇ ਵੀ ਦੇਈ ਜਾਂਦੀ ਆ। ਪਰ ਉਦਾਂ ਜੇ ਟੈਕਨੀਕਲੀ ਬਾਏ ਦਾ ਬੁੱਕ ਚੱਲਣਾ ਸਾਰਾ, ਤਾਂ ਫਿਰ ਕੰਟਰੀ ਆਊਟ ਕਰਕੇ ਵਾਪਸ ਆ ਕੇ ਬੈਟਰ ਆ। ਠੀਕ ਹੈ। ਤੇ ਜਿੱਦਾਂ ਆਪਾਂ ਖਬਰਾਂ ਕਰ ਰਹੇ ਸੀਗੇ ਵੀ ਇਹ ਤਿੱਖੇ ਹੋਏ ਫਿਰਦੇ ਆ, ਅਜਿਹੇ ਕੇਸਾਂ 'ਚ ਵੀ ਹੈ ਜਾਂ ਸਿਰਫ ਉਹ ਬਾਰਡਰ ਤੇ ਹੀ ਤਿੱਖੇ ਆ ਜ਼ਿਆਦਾ? ਨਹੀਂ, ਇਹ ਭਾਜੀ ਦਾ ਤਾਂ ਅਪਰੂਵ ਆ, ਇਹਨਾਂ ਨੂੰ I-94 ਮਿਲ ਜਾਣਾ ਵਾ। ਤੇ ਸਲਾਹ ਇਹ ਹੁੰਦੀ ਕਿ ਬਾਰਡਰ ਜਿੱਦਾਂ ਮੈਕਸੀਕੋ ਵਗੈਰਾ ਜਾ ਕੇ ਉੱਥੋਂ ਰੀਐਂਟਰੀ ਪਰਮਿਟ ਨਾਲ, ਰਿਫਿਊਜੀ ਟਰੈਵਲ ਅਕਾਊਂਟ ਨਾਲ ਵਾਪਸ ਆ ਕੇ ਫਿਰ ਵਿਆਹ ਵਾਲਾ ਕਰੋ। ਫਿਰ ਉਹ ਪੂਰਾ ਐਨ ਕਲੀਨ ਕੇਸ ਆ, ਉਹਨੂੰ ਫਿਊਚਰ 'ਚ ਚੈਲੰਜ ਨਹੀਂ ਹੋਣਾ ਕੋਈ। ਠੀਕ ਹੈ ਜੀ। ਜਗਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਮੇਰਾ ਪਿਛਲੇ ਸਾਲ ਮੇਰਾ ਸੀਗਾ ਕੇਸ ਉਹ ਡਿਨਾਈਡ ਹੋ ਗਿਆ ਸੀਗਾ ਅਸਾਈਲਮ ਦਾ, ਪਰ ਉਦੋਂ ਕੋਰਟ ਦੇ ਵਿੱਚ ਰਿਕਾਰਡਿੰਗ ਨਹੀਂ ਹੋਈ ਸੀ, ਤੇ ਮੈਨੂੰ ਉਹਨੇ ਫਿਰ ਨਵੀਂ ਤਰੀਕ ਦੇ ਦਿੱਤੀ ਸੀਗੀ ਅਗਲੇ ਮਹੀਨੇ ਦੀ ਆ। ਮੈਂ ਪੁੱਛਣਾ ਸੀਗਾ ਵੀ ਉਹਦੇ ਵਿੱਚ ਜੇ ਜੱਜ ਨੇ ਕੋਈ ਡਾਕੂਮੈਂਟ ਨਹੀਂ ਜਿਹੜਾ ਲਿਖਿਆ ਹੁੰਦਾ, ਜਾਂ ਆਪਾਂ ਨੋਟਸ ਬਣਾਏ ਹੁੰਦੇ ਆ, ਮੈਂ ਕੋਈ ਸਟੋਰੀ ਜਿੱਦਾਂ ਜੋ ਮੇਰੇ ਤੋਂ ਗਲਤੀਆਂ ਹੋਈਆਂ ਜੇ ਉਹਨਾਂ ਨੂੰ ਮੈਂ ਸਹੀ ਕਰਕੇ ਦੱਸਾਂ ਉਹਨਾਂ ਨੂੰ ਮੈਂ, ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਾ ਆਊਗੀ? ਏਦਾਂ ਭਾਜੀ, ਪਹਿਲੀ ਗੱਲ ਤਾਂ ਇਹ ਹੈ ਕਿ ਦੱਸਣਾ ਉਹੀ ਹੈ ਜੋ ਤੁਹਾਡੇ ਨਾਲ ਸੱਚ ਹੋਇਆ, ਰਾਈਟ। ਹੋਰ ਮੈਂ ਇਸ ਤੋਂ ਇਲਾਵਾ ਤੁਹਾਨੂੰ ਕੁਝ ਕਹਿ ਨਹੀਂ ਸਕਦਾ। ਸਾਡੇ ਕੋਲ ਇੱਕ ਬੰਦਾ ਰਾਜਕਰਨ ਜੀ ਅਪੀਲ ਦਾ ਆਇਆ ਸੀਗਾ, ਅਪੀਲ ਤੇ ਆਪਾਂ ਉਹਦਾ ਨਾ ਬਰੀਫਿੰਗ ਵਗੈਰਾ ਸਬਮਿਟ ਕਰਾਣੀ ਸੀ। ਉਹਦਾ ਜਿਹੜਾ ਅਪੀਲ ਸੀਗਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕਹਿੰਦੀ ਕਿ ਸਾਨੂੰ ਥੱਲੋਂ ਨਾ ਰਿਕਾਰਡਿੰਗ ਜਿਹੜੀ ਹੈਗੀ, ਜਿੱਦਾਂ ਬਾਈ ਕਹਿੰਦਾ ਕਿ ਟਰਾਂਸਕ੍ਰਿਪਟ ਗਏ ਨਹੀਂ, ਤੇ ਉਹਦੇ ਕਰਕੇ ਆਪਾਂ ਜਿਹੜਾ ਤੁਹਾਡੀ ਅਪੀਲ ਸੁਣ ਨਹੀਂ ਸਕਦੇ, ਇਹਨੂੰ ਵਾਪਸ ਭੇਜਿਆ ਜਾਵੇ ਇਮੀਗ੍ਰੇਸ਼ਨ ਕੋਰਟ ਵੱਲੋਂ, ਤਾਂ ਇਹਨੂੰ ਦੁਬਾਰਾ ਤਰੀਕ ਦਿੱਤੀ ਜਾਵੇ। ਆ ਬਾਈ ਦੀ ਵੀ ਸੇਮ ਸਟੋਰੀ ਹੈ ਇਹਦਾ ਕੇਸ ਹੁਣ। ਪਰ ਇਦਾਂ ਬਾਈ ਤੇਰਾ ਕੇਸ ਆਲਰੇਡੀ ਡਿਨਾਈ ਹੋ ਗਿਆ ਨਾ, ਤੈਨੂੰ ਆਲਰੇਡੀ ਜਿੰਨਾ ਮਾੜਾ ਹੋਣਾ ਸੀਗਾ ਹੋ ਚੁੱਕਾ, ਤੈਨੂੰ ਇੱਕ ਦੁਬਾਰਾ ਨਵਾਂ ਚਾਂਸ ਮਿਲਿਆ। ਹੁਣ ਡਿਨਾਈ ਤੋਂ ਉੱਤੇ ਤਾਂ ਕੁਝ ਹੋਰ ਹੋਣਾ ਨਹੀਂ ਗਾ, ਰਾਈਟ। ਤੇ ਆਪਣਾ ਜਿਹੜਾ ਤੁਹਾਡਾ ਕੇਸ ਆ, ਹੱਡ ਬੀਤੀ ਜੋ ਵੀ ਤੁਸੀਂ ਦੱਸਿਆ ਕਿ ਮੇਰੇ ਨਾਲ ਇਦਾਂ ਹੋਇਆ, ਹੁਣ ਇਹ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਮੈਂ ਹੁਣ ਨਵੀਂ ਕੋਈ ਚੀਜ਼ ਪਾ ਦੇਣੀ, ਨਵਾਂ ਉਹ ਕਰ ਦੇਣਾ। ਪਰ ਹਾਂਜੀ, ਜਿਹੜੀ ਆਪਣੀ ਜੱਜ ਦੇ ਨੋਟਸ ਵਗੈਰਾ ਸਾਰੇ ਉਹ ਹੈਗੇ ਆ, ਉਹ ਤਾਂ ਹੋਣੇ ਹੀ ਆ। ਤੇ ਤੁਸੀਂ ਇੱਕ ਫੋਇਆ ਜਿਹੜੀ ਆਪਣੀ ਹੈਗੀ ਆ ਫਾਈਲ ਆਪਣੀ ਕਢਾਓ, ਤੇ
ਉਹਦੇ ਵਿੱਚ ਦੇਖੋ ਕੀ ਆਉਂਦਾ ਵਾ। ਤੇ ਉਸ ਤੋਂ ਇਲਾਵਾ ਜੇ ਤੁਹਾਡਾ ਐਡਰੈਸ ਐਡਰੈਸ ਚੇਂਜ ਹੁੰਦਾ ਤੁਸੀਂ ਨਵੇਂ ਕੋਰਟ ਦੇ ਵਿੱਚ ਵੀ ਮੋਸ਼ਨ ਟੂ ਟ੍ਰਾਂਸਫਰ ਵੈਨਿਊ ਕਰ ਸਕਦੇ ਹੋ। ਕੋਈ ਜ਼ਰੂਰੀ ਨਹੀਂ ਕਿ ਉਹੀ ਜੱਜ ਸੇਮ ਜੱਜ ਹੋਣਾ ਚਾਹੀਦਾ। ਜੀ ਜੀ ਸਮਝਿਆ ਗੱਲ ਮੇਰੀ? ਜੀ ਅਗਲੇ ਕਾਲਰ ਨੇ ਜੀ ਸ਼ਮਸ਼ੇਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਜੀ ਸਰ ਜੀ ਮੇਰਾ ਕੁਐਸਚਨ ਹੈ ਸਰ, ਮੇਰਾ 4 ਮਈ ਨੂੰ ਫਾਈਨਲ ਹੀਅਰਿੰਗ ਸੀ ਤੇ ਮੇਰਾ ਵਨਾਈਸ ਕੋਰਟ ਦੇ ਵਿੱਚ ਹੈਗਾ ਕੇਸ, ਤੇ ਮੇਰਾ 20 ਅਪ੍ਰੈਲ ਨੂੰ ਜੱਜ ਨੇ ਪਹਿਲਾਂ ਡਿਸੀਜਨ ਦੇ ਦਿੱਤਾ, ਕੇਸ ਟਰਮੀਨੇਟ ਕਰਤਾ, ਤੇ ਇਹਦੇ ਬਾਰੇ ਪੁੱਛਣਾ ਸੀ ਸਰ ਹੁਣ ਮੈਂ ਅੱਗੇ ਕੀ ਕਰਨਾ ਚਾਹੀਦਾ। ਤੁਸੀਂ ਭਾਜੀ ਅਸਾਈਲਮ ਆਫਿਸ ਮੋਰੇ ਕੇਸ ਲਾਓ। ਵੈਨਾਈਸ ਵਾਲੇ, ਸੈਂਟਨ ਵਾਲੇ ਕੋਰਟ ਇਦਾਂ ਦੇ ਹੀ ਆ। ਇਹ 'ਚ ਓਕੇ ਸਰ ਇੱਕ ਮੈਨੂੰ ਹਾਂਜੀ 24 ਤਰੀਕ ਮੇਰੀ ਲਾਸਟ ਤਰੀਕ ਡਿਊ ਡੇਟ ਅਪੀਲ ਕਰਨ ਦੀ, ਉਹ ਕਾਹਦੀ ਹੈਗੀ ਸਰ? ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਅਪੀਲ ਕਰਨ ਦੀ ਹੁੰਦੀ ਹੈ। ਠੀਕ ਹੈ ਸਰ। BIA ਦੇ ਮੋਰੇ ਅਪੀਲ ਕਰਕੇ ਫਾਇਦਾ ਨਹੀਂ ਹੋਣਾ, ਜਿੱਤ ਨਹੀਂ ਸਕਦਾ ਬੰਦਾ। ਅਸਾਈਲਮ ਆਫਿਸ ਮੋਰੇ ਲਾਓ। ਜੀ ਠੀਕ ਹੈ ਜੀ। ਸੀਮਾ ਜੀ ਸਤਿ ਸ਼੍ਰੀ ਅਕਾਲ। ਹੈਲੋ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ। ਮੈਂ ਪੁੱਛਣਾ ਸੀਗਾ ਜੇ ਫਿਆਂਸੇ ਵੀਜ਼ਾ ਕਰਦੇ ਆ ਤੇ ਅਸੀਂ ਇੰਡੀਆ ਮੈਰਿਜ ਕਰ ਸਕਦੇ ਆ? ਫਿਆਂਸੇ ਵੀਜ਼ੇ ਦਾ ਜਿਹੜਾ ਪ੍ਰਮਾਈਸ ਆ ਉਹੀ ਹੈ ਕਿ ਇੱਕ ਵਾਰੀ ਤੁਹਾਡਾ ਜਦੋਂ ਵਿਆਹ ਹੋ ਗਿਆ ਨਾ ਤਾਂ ਫਿਆਂਸੇ ਵਾਲਾ ਵਿਆਹ ਹੋ ਗਿਆ ਤਾਂ ਸਪਾਊਸ ਬਣ ਗਿਆ ਬੰਦਾ, ਫਿਰ ਫਿਆਂਸੇ ਵਾਲੀ ਤਾਂ ਗੱਲ ਨਹੀਂ ਰਹਿੰਦੀ, ਰਾਈਟ? ਨਹੀਂ ਮਤਲਬ ਇੰਟਰਵਿਊ ਤੋਂ ਬਾਅਦ ਕਰ ਸਕਦੇ ਆ ਵੈਸੇ, ਜੇ ਇੰਟਰਵਿਊ ਵੀ ਹੋ ਜਾਂਦੀ ਹੈ ਤੇ? ਤੁਸੀਂ ਗੱਲ ਸਮਝੇ ਨਹੀਂ। ਜਿਹੜਾ ਫਿਆਂਸੇ ਵੀਜ਼ਾ ਹੈਗਾ ਉਹ ਫਿਆਂਸੇ ਦੇ ਆਉਣ ਲਈ ਹੈਗਾ। ਜਦੋਂ ਤੁਸੀਂ ਇੱਕ ਵਾਰੀ ਵਿਆਹ ਕਰਾ ਲਿਆ ਤਾਂ ਸਪਾਊਸ ਬਣ ਗਏ। ਅੱਛਾ ਜੀ, ਫਿਰ ਮਤਲਬ ਇੱਥੇ ਆ ਕੇ ਕਰਨਾ ਪਏਗਾ ਵਿਆਹ, ਉੱਥੇ ਨਹੀਂ ਕਰ ਸਕਦੇ? ਫਿਰ ਜੇ ਵਿਆਹ ਕਰਨਾ ਹੈ ਉੱਥੇ ਤੇ ਵਿਆਹ ਵਾਲਾ ਹੀ ਕਰੋ, ਬਾਅਦ ਚ ਸਪਾਊਸ ਵਾਲਾ ਹੀ ਕਰੋ। ਤੁਸੀਂ ਦੋ ਜੀ ਹਾਂਜੀ ਉਹਦਾ ਕਰ ਚੁੱਕੇ ਆ, ਮਤਲਬ ਪਟੀਸ਼ਨ ਕੀਤੀ ਹੈ ਤਾਂ ਕੋਈ ਅਪਰੂਵਲ ਨਹੀਂ ਆਈ। 8 ਮਹੀਨੇ ਹੋ ਗਏ ਆ। ਹਾਂਜੀ ਅੱਛਾ ਜੀ। ਇਹ ਦੋ ਅਲੱਗ-ਅਲੱਗ ਬਣਾਏ ਆ। ਇੱਕ ਫਿਆਂਸੇ ਵੀਜ਼ਾ, ਉਹ 'ਚ ਤੁਹਾਡਾ ਟਾਈਮ ਥੋੜਾ ਜਿਹਾ ਘੱਟ ਲੱਗਦਾ, ਤੇ ਇੱਕ ਹੈਗਾ ਸਪਾਊਸ ਵੀਜ਼ਾ। ਫਿਆਂਸੇ ਵੀਜ਼ਾ ਦਾ ਮਤਲਬ ਹੈਗਾ ਕਿ ਫਿਆਂਸੇ ਨੂੰ ਉਹਨਾਂ ਨੇ ਇਜਾਜ਼ਤ ਦਿੱਤੀ ਕਿ ਵੀਜ਼ਾ ਲੈ ਕੇ ਜਾਓ, ਐਂਟਰੀ ਮਿਲਣੀ ਹੈ ਤੇ 90 ਦਿਨ ਦੇ ਵਿੱਚ ਵਿਆਹ ਕਰਾ ਕੇ ਫਾਈਲ ਕਰਨਾ ਗ੍ਰੀਨ ਕਾਰਡ। ਇਹ ਪ੍ਰੋਸੈਸ ਆ। ਤੁਸੀਂ ਹੁਣ ਇਹਨੂੰ ਜੇ ਇਦਾਂ ਨਹੀਂ ਕਿ ਮੈਂ ਹੁਣ ਸਪਾਊਸ ਵਾਲਾ ਬਣ ਕੇ ਆਣਾ ਤੇ ਆਣਾ ਐਜ਼ ਅ ਫਿਆਂਸੇ ਆ, ਤੇ ਫਿਰ ਉਹ ਤੁਹਾਡੇ ਰੂਲ ਨਹੀਂ ਨਾ ਫੋਲੋ ਹੋਣੇ। ਤੇ ਤੁਸੀਂ ਸਪਾਊਸ ਵਾਲਾ ਵੀਜ਼ਾ ਜਿਹੜਾ ਉਹ ਫੋਲੋ ਕਰੋ। ਜੀ ਇੰਡੀਆ ਬਾਹਰ ਕਰ ਲਿਓ ਵਿਆਹ ਜਾ ਕੇ। ਇੱਥੇ ਆ ਕੇ ਪਹਿਲਾਂ ਜੇ ਫਿਆਂਸੇ ਵੀਜ਼ਾ ਲੱਗਾ ਹੋਇਆ, ਜੇ ਲੱਗ ਜੂਗਾ ਤੇ ਆ ਕੇ ਇੱਥੇ ਕਰਕੇ ਵਿਆਹ, ਤੇ ਉਸ ਤੋਂ ਬਾਅਦ ਆਪਣਾ ਫਾਈਲ ਫੁਇਲ ਕਰਕੇ ਟਰੈਵਲ ਡਾਕੂਮੈਂਟ ਆ ਜਾਂਦਾ। ਜਦੋਂ ਗ੍ਰੀਨ ਕਾਰਡ ਫਾਈਲ ਕਰਦੇ ਆ 10 ਮਹੀਨਿਆਂ 'ਚ, ਤੇ 10 ਮਹੀਨੇ ਬਾਅਦ ਜਾ ਕੇ ਵਿਆਹ ਕਰ ਲਿਓ ਇੰਡੀਆ। ਜੀ ਅੰਮ੍ਰਿਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਕੋਰਟ ਵਿੱਚ ਕੇਸ ਹੈਗਾ ਸਟਰਲਿੰਗ ਵਰਜੀਨੀਆ, ਤੇ ਪ੍ਰੋਸੀਕਿਊਟਰ ਹੈ ਜਿਹੜਾ ਉਹ PD ਵਾਸਤੇ ਨਹੀਂ ਮੰਨ ਰਿਹਾ। ਕੁਝ ਕੀਤਾ ਜਾ ਸਕਦਾ? PD ਗੱਲ ਹੀ ਚਾਹੀਦੀ? PD ਕਿਉਂ ਚਾਹੀਦੀ ਹੈ ਤੁਹਾਨੂੰ? ਰਿਮੂਵਲ ਦਾ ਕੇਸ ਹੈ ਭਾਜੀ। ਨਹੀਂ ਮੈਂ ਕਿਹਾ PD ਦੇ ਵਿੱਚ ਕੀ ਤੁਸੀਂ ਵਿਆਹ ਦੇ ਥਰੂ ਪੱਕੇ ਹੋਣਾ ਚਾਹੁੰਦੇ? ਕੀ ਚੱਕਰ ਹੈ? ਹਾਂਜੀ ਅੱਛਾ ਇਹ ਤਾਂ ਹੁਣ ਬਾਈ ਜੀ PD ਦਾ ਤਾਂ ਮਤਲਬ ਇਹੀ ਹੈ ਪ੍ਰੋਸੀਕਿਊਟਰੀਅਲ ਡਿਸਕ੍ਰੈਸ਼ਨ। ਜੇ ਨਹੀਂ ਮੰਨਦਾ ਤਾਂ ਹੁਣ ਅਗਲੇ ਦੀ ਮਰਜ਼ੀ, ਅਗਲੇ ਦੀ ਉਹਦੀ ਆ, ਤਾਂ ਤੁਸੀਂ ਕੁਝ ਕਰ ਨਹੀਂ ਸਕਦੇ। ਓਕੇ ਉਹ ਕੋਈ ਸੁਪੀਰੀਅਰ ਨਾਲ ਗੱਲ ਕੀਤੀ ਜਾ ਸਕਦੀ ਜੀ? ਮੈਂ ਜਿਵੇਂ ਈਮੇਲ ਪਾਈ ਸੀਗੀ, ਜਿਹੜਾ ਇਹਨਾਂ ਦਾ PD ਦੀ ਈਮੇਲ ਹੈਗੀ ਆ, ਉਹਨਾਂ ਨੇ ਉਸੇ ਬੰਦੇ ਨੂੰ ਫਾਰਵਰਡ ਦੁਬਾਰਾ ਕਰ ਦਿੱਤੀ। ਕਹਿੰਦਾ ਜੀ ਅਜੇ ਟੂ ਅਰਲੀ ਹੈ, ਅਜੇ ਵੇਟ ਕਰਾਂਗੇ। ਨਹੀਂ ਭਾਜੀ ਇਹ ਤੁਹਾਡੀ ਮਰਜ਼ੀ ਨਹੀਂ ਹੈਗੀ ਕਿ PD ਮਿਲ ਜਾਣੀ। ਏਦਾਂ PD ਮਿਲਣ ਲੱਗ ਪਈ ਤਾਂ ਸਾਰੇ ਅਮਰੀਕੇ 'ਚ ਟਿਕ ਜਾਓਗੇ। ਸਰਕਾਰੀ ਵਕੀਲ ਦੀ ਮਰਜ਼ੀ ਆ। ਜੇ ਮੂਵ ਮਾਵ ਕਿਤੇ ਹੁੰਨੇ ਆ ਤਾਂ ਕੋਡ ਚੇਂਜ ਹੁੰਦਾ ਤਾਂ ਦੁਬਾਰਾ ਨਵਾਂ ਤੁਹਾਡੇ ਕੋਲ ਆਪਸ਼ਨ ਕੀ ਹੈਗੀ ਇਸ ਵੇਲੇ? ਵਿਆਹ ਦੇ ਬੇਸ ਤੇ I-130 ਵਗੈਰਾ ਹੈਗਾ ਤੁਹਾਡਾ? ਹਾਂਜੀ I-130 ਲੱਗਿਆ ਹੋਇਆ ਜੀ, ਅਜੇ ਕੋਈ ਐਕਸ਼ਨ ਨਹੀਂ ਹੋਇਆ ਉਹਦੇ ਤੇ। ਆਪਣੇ ਵਕੀਲ ਦੇ ਥਰੂ ਇੱਕ ਕੇਸ ਲਾਓ ਹੈਗਾ ਕੋਰਨਾਡੋ ਦਾ, ਉਹਦੇ ਥੱਲੇ ਆਪਣੇ ਵਕੀਲ ਨੂੰ ਕਹਿ ਕੇ ਪਟੀਸ਼ਨ ਪਵਾਓ, ਸਿੱਧੇ PD ਨਾ ਮੰਗੋ। ਸਿੱਧੇ PD ਨਾ ਪਈ। ਓਕੇ ਇਹ ਮੇਰਾ ਵੀਰ ਇਹ ਈਮੇਲ ਊਮੇਲ ਵਾਲੀਆਂ ਗੱਲਾਂ ਨਹੀਂ ਹੈਗੀਆਂ। ਇਹ ਕੇਸ ਲਾਓ ਦੇ ਬੇਸ ਤੇ ਜਾ। ਈਮੇਲ ਊਮੇਲ ਇਹ ਆਈ ਹੋਪ ਕਿ ਤੁਹਾਡੇ ਕੋਲ ਵਕੀਲ ਹੈਗਾ। ਵਕੀਲ ਦੇ ਥਰੂ ਜਾ ਕੇ ਨਾ ਕੋਰਨਾਡੋ ਦਾ ਕਰਕੇ ਇੱਕ ਕੇਸ ਆ, ਉਹਦੇ ਥੱਲੇ ਮੋਸ਼ਨ ਪਾਓ। ਠੀਕ ਹੈ ਜੀ, ਥੈਂਕ ਯੂ। ਵਿਕਰਮ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਕੁਐਸਚਨ ਸੀਗਾ ਵਕੀਲ ਸਾਹਿਬ ਨੂੰ। ਜੀ ਬੋਲੋ ਜੀ, ਪੁੱਛੋ ਜੀ। ਸਰ ਮੈਂ ਸਿਟੀਜ਼ਨ ਆ ਇੱਥੇ, ਮੈਂ ਆਪਣੀ ਵਾਈਫ ਦਾ ਇੰਡੀਆ ਤੋਂ ਅਪਲਾਈ ਕੀਤਾ, ਅਪਰੂਵਲ ਹੋ ਗਿਆ 130। ਇੰਟਰਵਿਊ ਨੂੰ ਕਿੰਨਾ ਟਾਈਮ ਲੱਗੂਗਾ ਦੱਸ ਸਕਦੇ ਤੁਸੀਂ? 3 ਮਹੀਨੇ ਹੋ ਗਏ ਅਪਰੂਵਲ। ਕੁਝ ਕਿਹਾ ਨਹੀਂ ਜਾ ਸਕਦਾ। ਬੈਕਲੌਗ ਕਿੰਨਾ ਵਾ? NVC ਵਾਲਿਆਂ ਨੂੰ ਈਮੇਲ ਕਰੋ, ਫੋਲੋ ਅਪ ਕਰੋ। ਹਰੇਕ ਕੌਂਸੂਲੇਟ ਦਾ ਅਲੱਗ-ਅਲੱਗ ਹਿਸਾਬ ਕਿਤਾਬ ਵਾ। ਅਰਾਊਂਡ ਕਿੰਨਾ ਟਾਈਮ? 2-3 ਮਹੀਨੇ, 6 ਮਹੀਨੇ ਹੋ ਗਏ? ਹਾਂਜੀ 6 ਮਹੀਨੇ ਦੇ ਵਿੱਚ ਆ ਜਾਣੀ ਚਾਹੀਦੀ ਹੈ।
ਜੇ ਅਪਰੂਵਲ ਹੋ ਗਿਆ ਤਾਂ। ਜੀ ਥੈਂਕ ਯੂ ਸਰ। ਸਿਟੀਜ਼ਨ ਵਾਲਿਆਂ ਦੀ ਕੋਈ ਐਸਾ ਡਾਇਰੈਕਟ ਵੇਟ ਤਾਂ ਹੈ ਨਹੀਂ ਗੀ, ਉਹ ਤਾਂ ਇਮੀਡੀਏਟ ਰਿਲੇਟਿਵ ਦੇ ਵਿੱਚ ਆਉਂਦੇ ਆ ਤੇ ਉਹ ਸਿੰਪਲੀ ਉੱਤੇ ਡਿਪੈਂਡ ਕਰਦਾ ਕਿ ਕੌਂਸੂਲੇਟ ਦਾ ਵਰਕਲੋਡ ਕਿੰਨਾ। ਤੇ ਹੁਣ ਇਦਾਂ H1B ਵਾਲੇ ਵੀ ਜਾਣੇ ਉੱਥੇ, ਸਟੂਡੈਂਟ ਵਾਲੇ ਵੀ ਜਾਣੇ ਆ, ਗਰਮੀਆਂ ਸਮਰ ਉਹਨਾਂ ਦੀ ਬਿਜ਼ੀ ਰਹਿੰਦੀ ਹੈ। ਜੀ ਜੀ। ਹਰਕੀਰਤ ਸਿੰਘ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਜੀ। ਭਾਜੀ ਮੇਰੀ ਨਾ 1 ਮਈ ਨੂੰ ਹੀਅਰਿੰਗ ਹੈ ਇੱਥੇ ਆਪਣੇ ਟੈਨਸੀ ਕੋਰਟ ਤੇ, ਪਰ ਉਹ ਆਨਲਾਈਨ ਹੋਣੀ ਹੈ ਜਿੱਦਾਂ ਹਨਾ ਜੀ। ਉਹ ਪਹਿਲਾਂ ਮੇਰੀ ਹੈਗੀ ਸੀ ਆਪਣੀ ਕੀ ਨਾਮ 3 ਅਪ੍ਰੈਲ ਨੂੰ, ਤੇ ਉਹ ਉਹਨਾਂ ਨੇ ਕੀ ਕੀਤਾ ਵੀ ਕਹਿੰਦੇ ਪੰਜਾਬੀ ਇੰਟਰਪ੍ਰੇਟਰ ਨਹੀਂ ਹੈਗਾ ਤੇ ਨਾ ਉਹ ਹਿੰਦੀ ਇੰਟਰਪ੍ਰੇਟਰ ਸੀ ਉਦੋਂ, ਤੇ ਉਹ ਫਿਰ ਵਕੀਲ ਕਹਿੰਦਾ ਵੀ ਹਿੰਦੀ ਇੰਟਰਪ੍ਰੇਟਰ ਰਹਿਣ ਦੇ, ਜੇ ਪੰਜਾਬੀ ਲੈਂਗੁਏਜ ਨਹੀਂ ਤਾਂ ਪੰਜਾਬੀ 'ਚ ਹੀ ਕਰ ਸਕਦਾ। ਫਿਰ ਜੱਜ ਨੇ ਨੈਕਸਟ ਹੀਅਰਿੰਗ ਦੇ ਦਿੱਤੀ ਹੈ 1 ਮਈ ਦੀ। ਹਾਂਜੀ। ਤੇ ਹੁਣ ਭਾਜੀ ਅਸੀਂ ਵਕੀਲ ਨੂੰ ਸਾਰੇ ਪੈਸੇ ਵੀ ਦੇ ਦਿੱਤੇ ਹਨਾ, ਵਕੀਲ ਕਹਿੰਦਾ ਵੀ ਮੈਨੂੰ $2500 ਐਕਸਟਰਾ ਹੋਰ ਦੇ, ਨਹੀਂ ਤੇਰੀ ਅਸੀਂ ਹੀਅਰਿੰਗ ਨਹੀਂ ਮਤਲਬ ਕਰਾਂਗੇ। ਹੁਣ ਭਾਜੀ ਮੈਂ ਕੀ ਕਰਾਂ ਦੱਸੋ। ਹੁਣ ਜਿਹਨਾਂ ਉਹਨਾਂ ਕਮਿਟਮੈਂਟ ਜਿੰਨੇ ਪੈਸਿਆਂ ਦੀ ਅਸੀਂ ਪੂਰੇ ਪੇ ਆਫ ਕਰਤੇ ਉਹਦੇ। ਨਹੀਂ ਵਕੀਲ ਭਾਜੀ ਏਦਾਂ ਵਾ, ਵਕੀਲ ਨੂੰ ਤਰੀਕ ਦੇ ਵਿੱਚ ਜਾਣਾ ਪੈਣਾ ਵਾ। ਹਾਂਜੀ ਠੀਕ ਆ, ਤਰੀਕ ਦੇ ਵਿੱਚ ਵਕੀਲ ਆਪਣੀ ਮਰਜ਼ੀ ਨਹੀਂ ਕਿ ਮੈਂ ਜਾਣਾ ਨਹੀਂ, ਉਹ ਸਿਰਫ ਜੱਜ ਵਕੀਲ ਨੂੰ ਕਹਿ ਸਕਦਾ ਕਿ ਤੂੰ ਕੇਸ ਤੋਂ ਛੁਟਕਾਰਾ ਲੈ ਲਾ ਜਾਂ ਵਿਡਰਾਅ ਕਰ ਲਾ। ਵਕੀਲ ਦੀ ਮਰਜ਼ੀ ਨਹੀਂ, ਉਹਨੂੰ ਮੋਸ਼ਨ ਟੂ ਵਿਡਰਾਅ ਕਰਨੀ ਪੈਂਦੀ ਆ ਤੇ ਵਕੀਲ ਦੇ ਕੋਲ ਕੋਈ ਖਾਸ ਰੀਜ਼ਨ ਹੋਣਾ ਚਾਹੀਦਾ ਕਿ ਕਿਉਂ ਵਿਡਰਾਅ ਕਰਨਾ ਵਾ। ਤੇ ਹੁਣ ਮੈਨੂੰ ਪਤਾ ਨਹੀਂ ਕਿ 2500 ਐਕਸਟਰਾ ਕਿ ਉਹਨੂੰ ਕੋਈ ਐਕਸਟਰਾ ਕੰਮ ਕਰਨਾ ਪਿਆ ਜਾਂ ਤੁਹਾਡਾ ਕੰਟਰੈਕਟ ਇਹ ਕਹਿੰਦਾ। ਜ਼ਿਆਦਾਤਰ ਇਹ ਹੈ ਕਿ ਨਹੀਂ ਭਾਜੀ ਜਿਹੜਾ 5 ਸਾਲ ਪਹਿਲਾਂ ਆਏ ਸੀ ਅਸੀਂ, ਤੇ ਉਦੋਂ ਦੇ ਜਿੱਦਾਂ ਮਤਲਬ ਇੰਨੀ ਦੀ ਗੱਲ ਹੋਈ ਚੁੱਕਣੀ ਤੋਂ ਕੁਛ ਮਨੀ ਦੀ ਹਨਾ, ਉਹ ਫਿਰ ਏਦਾਂ ਹੁਣ ਕਹਿਣ ਲੱਗ ਗਏ ਵੀ ਅਸੀਂ ਨਵੇਂ ਕਲਾਇੰਟ ਕੋਲ। ਮੈਂ ਕਿਹਾ ਅਸੀਂ ਤਾਂ ਪਹਿਲਾਂ ਦੇ ਆਏ ਹੋਏ ਹਾਂ, ਜੋ ਕਮਿਟਮੈਂਟ ਹੋਈ ਉਹੀ ਦੇਵਾਂਗੇ ਹਨਾ। ਮੈਂ ਭਾਈ ਮੈਂ ਦੱਸਦਾ ਕਿੱਦਾਂ ਸਾਡੇ ਵੀ ਕਈ ਵਾਰੀ ਇਦਾਂ ਦੇ ਕੇਸ ਦੇ ਵਿੱਚ ਕੀ ਹੁੰਦਾ ਕਿ ਹੁਣ ਨਾ ਜਦੋਂ ਤੁਸੀਂ ਕਮਿਟਮੈਂਟ ਕਰ ਲਈ, ਇਹ ਘਰ ਜਿੱਦਾਂ ਤੁਸੀਂ ਬਣਾਉਣੇ ਨਾ ਪ੍ਰੋਜੈਕਟ ਘਰ ਹੈ ਕਿ ਇੱਟਾਂ ਲਾਣੀਆਂ ਉਹ ਕਰਨੀਆਂ। ਹੁਣ ਤੁਸੀਂ ਇਹ ਕਹਿ ਰਹੇ ਕਿ ਉਹ ਬੰਦਾ ਤੁਹਾਨੂੰ ਕਹਿ ਰਿਹਾ ਕਿ ਬੇਸਿਕਲੀ ਭਾਈ ਮਟੀਰੀਅਲ ਮਹਿੰਗਾ ਹੋ ਗਿਆ ਜਾਂ ਥੋੜਾ ਰਹਿ ਗਿਆ, ਤੂੰ ਮੈਨੂੰ ਦੱਸ ਕਿੱਦਾਂ ਕਰਨਾ, ਮੈਂ ਫਾਹਾ ਵੱਡਾ ਕਿ ਤੂੰ ਮੈਨੂੰ ਨਵੇਂ ਮਟੀਰੀਅਲ ਦੇ ਦਿੰਦਾ। ਤੇ ਤੁਸੀਂ ਇਹਨਾਂ ਹੁਣ ਤੁਹਾਡੀ 1 ਮਈ ਨੂੰ ਤਰੀਕ ਆ, ਹੁਣ 1 ਮਈ ਤਾਂ ਭਾਈ ਮੰਡੇ ਨੂੰ ਆ ਗਈ। ਹੁਣ ਇਹ 'ਚ ਮੈਂ ਤੁਹਾਨੂੰ ਕੀ ਸਲਾਹ ਦੇਵਾਂ ਯਾਰ, ਵੱਡੇ ਨੂੰ ਆਪਣਾ ਸਵੇਰ ਨੂੰ ਬੋਲਦੀ ਆ ਹਨਾ ਤਰੀਕ ਤੁਹਾਡੀ ਹਾਜ਼ਰੀ। ਤੇ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਇੰਨੀ ਸਲਾਹ ਦੇ ਸਕਦਾ ਕਿ ਵਕੀਲ ਤੁਹਾਡਾ ਉਹਨੂੰ ਜਾਣਾ ਪੈਣਾ ਕੋਰਟ ਦੇ ਵਿੱਚ, ਉਹ ਏਦਾਂ ਨਹੀਂ ਕਹਿ ਸਕਦਾ ਕਿ ਮੈਂ ਨਹੀਂ ਜਾਣਾ। ਤੇ ਦੂਜੀ ਗੱਲ ਇਹ ਹੈ ਕਿ ਫੀਸ ਹੁਣ ਜੇ ਤਾਂ ਵਕੀਲ ਇਹ ਕਹਿ ਰਿਹਾ ਕਿ ਮੈਨੂੰ ਐਕਸਟਰਾ ਕੰਮ ਕਰਨਾ ਪਿਆ, ਕੰਟਰੀ ਕੰਡੀਸ਼ਨ ਬਣਾਉਣੇ ਪਏ ਨਵੇਂ, ਜਾਂ ਜ਼ਿਆਦਾ ਕੰਮ ਹੋ ਗਿਆ ਮੈਂ ਸੈਸ ਕਰਤਾ, ਜੇ ਤਾਂ ਤੁਹਾਨੂੰ ਲੱਗਦਾ ਜਾਇਜ਼ ਆ ਫਿਰ ਤਾਂ ਨਾਲ ਗੱਲ ਕਰ ਲਓ ਹਨਾ। ਤੇ ਹੁਣ ਸਾਡੇ ਵੀ ਕਲਾਇੰਟ 2 ਤਰ੍ਹਾਂ ਦੇ ਹੁੰਦੇ ਆ, ਕਈ ਸਮਝ ਜਾਂਦੇ ਆ, ਕਈ ਉਹੀ ਗਰਾਰੀ ਉਹਨਾਂ ਨੇ ਫਸਾਈ ਹੁੰਦੀ ਕਿ ਭਾਈ ਮੈਂ ਪਹਿਲਾਂ ਮੇਰਾ ਇਕਰਾਰਨਾਮਾ ਹੋਇਆ ਸੀਗਾ। ਤੇ ਉਹ ਤੁਹਾਡੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਆ ਫਾਈਨੈਂਸ਼ੀਅਲ ਵਾਲੀ ਕਿ ਕਿੱਦਾਂ ਕੀ ਹੈ ਹਨਾ। ਤੁਸੀਂ ਜੇ ਤਾਂ ਤੁਹਾਨੂੰ ਲੱਗਦਾ ਕਿ ਅਗਲਾ ਸਹੀ ਕਹਿ ਰਿਹਾ, ਉਹਨੂੰ ਜ਼ਿਆਦਾ ਕੰਮ ਕਰਨਾ ਪਿਆ, ਫਿਰ ਤਾਂ ਭਾਜੀ ਉਹਨੂੰ ਪੈਸੇ ਦੇ ਦਿਓ। ਕਿਉਂਕਿ ਐਂਡ 'ਚ ਜੇ ਇੱਦਾਂ ਕਿ ਤੁਸੀਂ ਜੇ ਕਹੋਗੇ ਕਿ ਬਈ ਕੰਟਰੈਕਟ ਦੇ ਹਿਸਾਬ ਨਾਲ ਚੱਲ, ਉਹਨੇ ਵੀ ਕੰਟਰੈਕਟ ਦੇ ਹਿਸਾਬ ਨਾਲ ਚੱਲਣਾ ਕੋਰਟ ਦੇ ਵਿੱਚ, ਉਹਨੇ ਆਪਣਾ ਕੰਟਰੈਕਟ ਕਰ ਦੇਣਾ, ਤੁਹਾਨੂੰ ਸਰਵਿਸ ਨਹੀਂ ਮਿਲਣੀ। ਜੀ ਜੀ। ਠੀਕ ਆ, ਪਰ ਹੁਣ ਏਦਾਂ ਜੇ ਤੁਹਾਨੂੰ ਲੱਗ ਰਿਹਾ ਕਿ 2500 ਤੁਹਾਨੂੰ ਏਦਾਂ ਲੱਗ ਰਿਹਾ ਕਿ ਕੰਮ ਤੁਹਾਡਾ ਖਰਾਬ ਕਰੂਗਾ ਜਾਂ ਉਹ ਆ, ਮਤਲਬ ਐਂਡ ਆਫ ਦਾ ਡੇ ਏਦਾਂ ਕਿ ਮੈਂ ਕੁਝ ਕਮੈਂਟ ਨਹੀਂ ਹੁਣ ਮੈਂ ਕਰ ਸਕਦਾ, ਪਰ ਏਦਾਂ ਕਿ 2500 ਨਾਲ ਤੁਹਾਨੂੰ ਮੇਰੇ ਤੋਂ ਹੁਣ ਪਰਸਨਲੀ ਦੇਖੋ ਹਨਾ ਕਾਈਂਡ ਆਫ ਲੋਟ ਆਫ ਮਨੀ, ਪਰ ਏਦਾਂ ਕਿ ਜੇ ਤੁਸੀਂ ਆਏ ਆ ਸਾਰਾ ਤੁਹਾਡੀ ਆਖਰੀ ਸਟੇਜ ਆ, ਮੈਂ 2500 ਤੁਹਾਨੂੰ ਇਹੀ ਕਹੂੰਗਾ ਕਿ ਇਸ ਵੇਲੇ ਸਿਆਣਪ ਹੈਗੀ ਕਿ ਬਿਗ ਡੀਲ ਨਹੀਂ ਹੈਗੀ $2500। ਜੀ ਥੈਂਕ ਯੂ ਜੀ। ਤੇ ਆਪਣੇ ਅਗਲੇ ਕਾਲਰ ਵਿੱਕੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਭਾਈ ਆਪਣੇ I-190 ਅਪਲਾਈ ਕੀਤਾ ਜੀ ਭਾਈ ਗ੍ਰੀਨ ਕਾਰਡ ਲਈ। 600 ਦਿਨ ਹੋ ਗਿਆ ਭਾਜੀ, ਕੋਈ ਨਾ ਫਿੰਗਰਪ੍ਰਿੰਟ ਨਾ ਕੋਈ ਅਪਡੇਟ ਨਹੀਂ ਹੋਈ ਭਾਜੀ। ਅਸਾਈਲਮ ਗ੍ਰਾਂਟ ਅੱਛਾ ਰਿਨਿਊਅਲ ਵਾਸਤੇ ਤੁਸੀਂ? ਹਾਂਜੀ 10 ਸਾਲ ਪਹਿਲਾਂ 2 ਸਾਲ ਦਾ ਮਿਲਿਆ ਜੀ, ਫਿਰ 10 ਸਾਲ ਦਾ, 10 ਸਾਲ ਤੋਂ ਬਾਅਦ ਦੁਬਾਰਾ ਫੇਰ ਅਪਲਾਈ ਕੀਤਾ ਸੀ ਭਾਜੀ। ਤੁਸੀਂ ਕਾਲ ਕਰ ਲਓ, ਤੁਹਾਨੂੰ ਨੋਟਿਸ ਉਹਨਾਂ ਨੇ ਭੇਜਤਾ ਹੋਣਾ ਕਿ ਤੁਹਾਡਾ ਗ੍ਰੀਨ ਕਾਰਡ ਰਿਨਿਊ ਆਟੋਮੈਟਿਕਲੀ ਦੇ ਦਿੰਦੇ ਆ 1.5 ਸਾਲ ਦੀ, ਉਹ ਤਾਂ ਦੇਤੀ ਹੋਣੀ ਤੁਹਾਨੂੰ ਹਨਾ? ਹਾਂਜੀ ਉਹ ਵੀ ਖਤਮ ਹੋਣ ਲੱਗੀ ਸਤੰਬਰ 2 ਸਾਲ ਹੋ ਜਾਣੇ, ਖਤਮ ਹੋ ਜਾਣੇ ਭਾਈ 2 ਸਾਲ ਦੀ ਜਿਹੜੀ 1.5 ਸਾਲ ਦੀ। ਜੇ ਉਹਨਾਂ ਨੇ ਭਾਜੀ ਆਪਾਂ ਇੱਥੇ ਸ਼ੋਅ ਵੀ ਕੀਤੇ, ਤੁਸੀਂ ਉਹਨਾਂ ਦੇ ਨਾ ਅਪਾਇੰਟਮੈਂਟ ਬਣਾ ਸਕਦੇ ਆ ਲੋਕਲ ਫੀਲਡ ਆਫਿਸ ਤੇ ਉਹਨਾਂ ਨੂੰ ਜਾ ਕੇ ਲਾ ਦੂਗੇ ਪਾਸਪੋਰਟ ਦੇ ਉੱਤੇ, ਤੇ ਜਾ ਕੇ ਤੁਸੀਂ ਨਾ ਲੋਕਲ ਫੀਲਡ ਆਫਿਸ ਨਾਲ ਅਪਾਇੰਟਮੈਂਟ ਬਣਾ ਲਓ ਜੇ ਤੁਹਾਡਾ ਮੌਕਾ ਲੱਗਾ। ਜੀ ਜੀ। ਆਪਣੇ ਅਗਲੇ ਕਾਲਰ ਸੁਲੱਖਣ ਸਿੰਘ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮੈਂ ਤੇ ਕਾਲ ਇਸੇ ਕਰਕੇ ਕੀਤੀ, ਸਵਾਲ ਮੇਰਾ ਕੋਈ ਨਹੀਂ, ਪਰ ਮੈਂ ਤਾਂ ਇਹੀ ਕਹਿਣਾ ਟਰਕੀਆਨ ਭਾਜੀ ਨੂੰ
ਵੀ ਤੁਹਾਡਾ ਬੜੀ ਮਿਹਰਬਾਨੀ, ਤੁਸੀਂ ਇੰਨਾ ਜਾਣਕਾਰੀ ਭਰਪੂਰ ਸਾਰਾ ਪ੍ਰੋਗਰਾਮ ਦਿੰਦੇ ਹੋ। ਠੀਕ ਹੈ ਨੀ, ਚਾਹੇ ਕੋਈ ਕੱਚਾ ਆਇਆ ਤੇ ਚਾਹੇ ਕੋਈ ਪੱਕਾ ਆਇਆ, ਉਹਨੂੰ ਇਹ ਪ੍ਰੋਗਰਾਮ ਲਾਜ਼ਮੀ ਸੁਣ ਲੈਣਾ ਚਾਹੀਦਾ। ਰੀਅਲੀ ਐਪਰੀਸ਼ੀਏਟ ਐਡਾ ਸੋਹਣਾ ਪ੍ਰੋਗਰਾਮ ਦੇਣ ਦੀ, ਐਡੀ ਜਾਣਕਾਰੀ ਮਿਲਦੀ ਹੈ ਇਸ ਪ੍ਰੋਗਰਾਮ ਦੇ ਵਿੱਚੋਂ ਇਮੀਗ੍ਰੇਸ਼ਨ ਬਾਰੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਧੰਨਵਾਦ ਭਾਜੀ, ਧੰਨਵਾਦ ਕਾਲ ਲਈ ਤੇ ਸਪੋਰਟ ਲਈ। ਇੱਕ ਟਿਕਟੌਕ ਤੇ ਇੱਕ ਬੈਠ ਪਾਤਾ ਸੀ, ਕਹਿੰਦਾ ਯਾਰ ਵਿਹਲੇ ਹੀ ਲੱਗਦੇ, ਕਹਿੰਦਾ ਕਸਟਮਰ ਨਹੀਂ, ਕਹਿੰਦਾ ਤੁਹਾਡੇ ਕੋਲ ਕਹਿੰਦਾ ਕੋਈ ਲੱਗਦਾ, ਤੇ ਥੱਲੇ ਇੱਕ ਬੰਦਾ ਪਾਵੇ ਕਮੈਂਟ ਭਾਈ ਮੇਰਾ ਯਾਰ ਟਰਕੀਆਣਾ ਜੀ ਉਹ ਫਿਰ ਨਾ ਕਾਲ ਕਰਕੇ ਸਿਫਾਰਿਸ਼ ਪਾਉਂਦੇ ਹੁੰਦੇ, ਟਰਕੀਆਣਾ ਭਾਜੀ ਸਾਡਾ ਕੇਸ ਫੜ ਲਿਓ, ਉਹ ਸਿਫਾਰਿਸ਼ ਪਾਉਂਦੇ ਹੁੰਦੇ ਉਦਾਂ ਦੇ ਬੰਦੇ। ਮੈਂ ਕਿਹਾ ਪਹਿਲਾਂ ਭਰਾਵਾ ਫੈਸਲਾ ਕਰ ਲਓ ਕਿ ਬਿਜ਼ੀ ਜ਼ਿਆਦਾ ਵਾ ਕਿ ਵਿਹਲਾ ਜ਼ਿਆਦਾ ਵਾ। ਸਹੀ ਗੱਲ ਆ। ਇੰਦਰਪਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ ਭਾਜੀ, ਮੇਰਾ ਸਵਾਲ ਇਹ ਸੀ ਕਿ ਮੇਰਾ ਅਸਾਈਲਮ ਮੇਰਾ ਅਪਰੂਵ ਹੋ ਗਿਆ ਸੀ, ਪਰ ਉਸ ਤੋਂ ਥੋੜਾ ਚਿਰ ਪਹਿਲਾਂ ਨਾ ਮੇਰਾ ਬੱਚਿਆਂ ਦਾ ਜੂਵਨਾਈਲ ਸਟੇਟਸ ਦਾ ਵੀ ਅਪਰੂਵ ਹੋ ਗਿਆ ਸੀ, ਤੇ ਉਹਦੇ ਤਾਈਂ ਮੈਂ ਬੱਚਿਆਂ ਦਾ ਜਿਹੜਾ ਲਾਇਆ ਸੀ ਗ੍ਰੀਨ ਕਾਰਡ ਦਾ ਐਪਲੀਕੇਸ਼ਨ ਕੀਤੀ ਸੀ, ਉਹ ਅਜੇ ਤੱਕ ਆਈ ਨਹੀਂ, ਤੇ ਉਹਨੂੰ ਕਿੰਨਾ ਟਾਈਮ ਲੱਗਦਾ? ਬੱਚਿਆਂ ਦਾ ਜਿਹੜਾ ਬੱਚਿਆਂ ਨੇ 485 ਫਾਈਲ ਕੀਤਾ ਸੀਗਾ ਭਾਈ, ਮੈਨੂੰ ਫਾਰਮ ਦਾ ਨੰਬਰ ਨਹੀਂ ਮੈਨੂੰ ਪਤਾ, ਜਿਹੜਾ ਸਪੈਸ਼ਲ ਜੂਵਨਾਈਲ ਸਟੇਟਸ ਜਿਹੜਾ ਉਹਨਾਂ ਦਾ ਅਪਰੂਵ ਹੋਇਆ ਸੀ। ਸੋ ਭਾਜੀ ਇਹਦਾ ਹੁਣ ਏਦਾਂ ਕਿ ਜਿਹੜਾ ਸਪੈਸ਼ਲ ਜੁਵੈਨਾਈਲ ਸਟੇਟਸ ਹੁੰਦਾ ਨਾ, ਉਹ ਹੁੰਦਾ ਕੋਰਟ ਦੇ ਮੂਹਰੇ ਕਿ ਇਹਦੇ ਘਰ ਦੇ ਟੇਕ ਕੇਅਰ ਨਹੀਂ ਕਰ ਸਕਦੇ, ਇਹਦੀ ਗਾਰਡੀਅਨ ਟੇਕ ਕੇਅਰ ਕਰੂਗਾ, ਉਹਦੇ ਬੇਸ ਤੇ ਉਹਨਾਂ ਦਾ ਗ੍ਰੀਨ ਕਾਰਡ ਆ। ਮੈਨੂੰ ਹੁਣ ਪਤਾ ਨਹੀਂ ਤੁਹਾਡਾ ਜੁਵੈਨਾਈਲ ਕਿੰਨੇ ਕੀਤਾ, ਅਸਾਈਲਮ ਕਿੰਨੇ ਕੀਤਾ, ਤੇ ਤੁਸੀਂ ਉਹ ਚੱਕਰ ਦੇ ਵਿੱਚ ਤੁਸੀਂ ਭਾਜੀ ਸੁਣ ਲਓ ਗੱਲ ਮੇਰੀ ਪਹਿਲਾਂ। ਸੌਰੀ ਉਹ ਵਾਲੇ ਚੱਕਰ ਦੇ ਵਿੱਚ ਨਾ ਫਸਿਓ ਕਿ ਹੁਣ ਤੁਸੀਂ ਕੁਝ ਏਦਾਂ ਦਾ ਕਰੋ ਕਿ ਉਹਨਾਂ ਨੂੰ ਲੱਗੇ ਕਿ ਤੁਹਾਡੀ ਜੁਵੈਨਾਈਲ ਗਲਤ ਸੀਗੀ, ਤੁਸੀਂ ਜੁਵੈਨਾਈਲ 'ਚ ਝੂਠ ਬੋਲਿਆ। ਉਹ ਤੁਹਾਡੀ ਫੇਰ ਕੀ ਹੁੰਦੀ ਕਿ ਪੈਨਲਟੀ ਆਫ ਪਰਜਰੀ ਇੱਕ ਚੀਜ਼ ਹੁੰਦੀ ਹੈ ਕਿ ਜਿਹੜਾ ਬੰਦਾ ਸਹੁੰ ਖਾ ਕੇ ਸਾਰੇ ਫਾਰਮ ਸਾਈਨ ਹੁੰਦੇ ਆ, ਜੇ ਤੁਸੀਂ ਉਹਦੀ ਤੁਹਾਡੀ ਕਨਵਿਕਸ਼ਨ ਹੋ ਗਈ ਕਿ ਇਹ ਬੰਦਾ ਝੂਠ ਬੋਲਦਾ ਜਾਂ ਇਹਦੇ ਜਵਾਕਾਂ ਨੇ ਝੂਠ ਬੋਲਿਆ ਜਾਂ ਇਹਨੇ ਝੂਠ ਜੁਵੈਨਾਈਲ ਵਾਲਾ ਕੇਸ ਪਾਇਆ, ਤੇ ਤੁਹਾਡਾ ਜਿਹੜਾ ਅਸਾਈਲਮ ਵਾਲਾ ਕੇਸ ਆ ਉਹ ਉਹਨਾਂ ਨੇ ਦੇ ਵਿਲ ਰੀਓਪਨ ਦੈਟ ਕਿ ਇਹ ਬੰਦਾ ਫਰਾਡ ਆ। ਸੋ ਇਹਨੂੰ ਤੁਸੀਂ ਆਪਣੇ ਵਕੀਲ ਨਾਲ, ਜਿਹਨੇ ਤੁਹਾਡਾ ਜੁਵੈਨਾਈਲ ਵਾਲਾ ਕੀਤਾ, ਜਿਹਨੇ ਤੁਹਾਡਾ ਅਸਾਈਲਮ ਵਾਲਾ ਕੀਤਾ, ਇਹ ਤੁਹਾਡੇ ਦੋ ਅਲੱਗ-ਅਲੱਗ ਭਾਜੀ ਦੋਵੇਂ ਕੇਸ ਨਾ ਸੱਚੇ ਸੀ। ਜੁਵੈਨਾਈਲ ਦਾ ਸਟੇਟਸ ਜਿਹੜਾ ਨਾ, ਉਹ ਸਾਡਾ ਡਿਵੋਰਸ ਹੋ ਗਿਆ ਸੀ, ਇਹਨਾਂ ਦੀ ਮਤਲਬ ਮਦਰ ਚਲ ਗਈ ਸੀ ਵਗੈਰਾ, ਤਾਂ ਕਰਕੇ ਅਪਰੂਵ ਹੋਇਆ ਸੀ। ਉਹਦਾ ਗ੍ਰੀਨ ਕਾਰਡ ਅਪਲਾਈ ਕੀਤਾ, ਉਹਨੂੰ ਕਿੰਨਾ ਟਾਈਮ ਲੱਗੂਗਾ ਪਿੱਛੇ ਟਾਈਮ? 3 ਤੋਂ 4 ਸਾਲ। ਅੱਛਾ, ਜੁਵੈਨਾਈਲ 'ਚ ਵੀ ਇਹਨਾਂ ਵੇਟਿੰਗ ਆ? ਹਾਂਜੀ ਜੀ, ਥੈਂਕ ਯੂ। ਗੁਰਬਖਸ਼ੀਸ਼, ਇਹ ਤਾਂ ਬਾਈ ਤੈਨੂੰ ਮੈਂ ਸਲਾਹ ਜਿਹੜੀ ਦਿੱਤੀ ਨਾ, ਇੱਕ ਵਾਰੀ ਸੋਚ ਲਈ ਦੁਬਾਰਾ। ਮੈਂ ਕਾਲੀ ਚ ਲੱਗਦਾ ਤੂੰ ਜੀ। ਇਹ ਤਾਂ ਤੇਰੇ ਵਾਕਈ ਬੱਚਿਆਂ ਦੀ ਟੇਕ ਕੇਅਰ ਨਹੀਂ ਸੀ, ਗਾਰਡੀਅਨ ਹੋਰ ਬਣਿਆ ਹੋਇਆ। ਫਿਰ ਤਾਂ ਇਦਾਂ ਕਿ ਤੁਹਾਡੇ ਨਾਲ ਉਹਨਾਂ ਦਾ ਟਾਟਾ ਬਾਏ ਬਾਏ ਹੋ ਗਿਆ ਸਿਸਟਮ 'ਚ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰਦਾ ਪਿਆ, ਤੁਸੀਂ ਰੇਡੀਓ ਦੇ ਸਵਾਲ ਪੁੱਛ ਰਹੇ ਤੋਂ ਮੈਂ ਕਿਹਾ ਦੇਖ ਕੇ ਲੱਗ ਰਿਹਾ ਕਿ ਬੱਚੇ ਤੁਹਾਡੀ ਦੇਖ ਰੇਖ 'ਚ ਹੀ ਆ। ਸੋ ਜਿਹੜੀ ਕੰਮ ਦੀ ਸਲਾਹ ਦੇ ਵਿੱਚ ਇਹ ਨਹੀਂ ਕਿ ਟਾਈਮ ਕਿੰਨਾ ਲੱਗੂਗਾ, ਕੰਮ ਦੀ ਸਲਾਹ ਦੇ ਵਿੱਚ ਇਹ ਆ ਕਿ ਤੁਹਾਡਾ ਕੰਨ ਨਾ ਫੜ ਲੈਣਾ ਉਹ ਆ ਕੇ ਦੁਬਾਰਾ। ਜੀ ਜੀ ਜੀ। ਗੁਰਬਖਸ਼ੀਸ਼ ਸਿੰਘ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਦੋਵਾਂ ਨੂੰ। ਮੇਰਾ ਸਵਾਲ ਹੈ ਸੀ ਸਰ, ਮੈਂ 2021 ਦੇ ਵਿੱਚ ਨਵੰਬਰ ਦੇ ਵਿੱਚ ਮੈਂ, ਮੇਰੀ ਵਾਈਫ ਤੇ ਮੇਰੇ ਮੰਮੀ ਆਏ ਸੀ ਟੂਰਿਸਟ ਵੀਜ਼ੇ ਦੇ ਉੱਤੇ ਜੀ, ਤੇ ਮੰਮੀ ਮੇਰੇ ਵਾਪਸ ਚਲੇ ਗਏ ਸੀ 5 ਮਹੀਨੇ ਰਹਿ ਕੇ, ਤੇ ਅਸੀਂ ਮੈਂ ਇੱਥੇ ਆਪਣਾ ਅਸਾਈਲਮ ਦਾ ਕੇਸ ਲਾਇਆ ਜੀ, ਤੇ ਮੇਰੇ ਕੋਲ ਵਰਕ ਪਰਮਿਟ ਹੈਗਾ ਤੇ ਮੈਂ ਕੰਮ ਕਰ ਰਿਹਾ, ਤੇ ਹੁਣ ਮੇਰੇ ਮੰਮੀ ਨੇ ਆਉਣਾ ਦੁਬਾਰਾ, ਟੂਰਿਸਟ ਵੀਜ਼ਾ ਹੈਗਾ ਉਹਨਾਂ ਕੋਲ, ਤੇ ਉਹ ਫਿਰ ਇੱਥੇ ਇਮੀਗ੍ਰੇਸ਼ਨ ਦੇ ਕੀ ਮਤਲਬ ਕਿਸ ਤਰ੍ਹਾਂ ਕਹਿਣਗੇ, ਉਹਨਾਂ ਨੂੰ ਪੁੱਛਣਗੇ ਕਿੱਧਰ ਆਏ ਹੋ ਤੁਸੀਂ, ਤੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ? ਕਹਿ ਦੇਣਾ ਚਾਹੀਦਾ ਆਪਣੇ ਬੇਟੇ ਕੋਲ ਆਏ? ਹਾਂਜੀ ਬਿਲਕੁਲ, ਉਹਨਾਂ ਨੂੰ ਪਤਾ ਵਾ, ਨਾਲੇ ਵੀਜ਼ੇ ਵੂਜ਼ੇ ਲੱਗੇ ਆ, ਕੌਣ ਕਿੱਥੇ ਰਹਿ ਗਿਆ, ਬਿਲਕੁਲ ਦੱਸਣਾ ਆਪਣਾ ਆਇਆ। ਜੇ ਉਹਨਾਂ ਕੋਈ ਸਵਾਲ ਵੀ ਪੁੱਛੇ ਜਾਣਾ ਕਿ ਬੇਟਾ ਕਿਉਂ ਆ, ਕਿੱਦਾਂ ਰੁਕਿਆ, ਉਹਨੂੰ ਇਨਫੋਰਮੇਸ਼ਨ ਵੀ ਹੋਣੀ ਚਾਹੀਦੀ ਹੈ ਤੁਹਾਡੇ ਕੇਸ ਦੀ ਸਾਰੀ। ਜੀ ਠੀਕ ਹੈ ਜੀ। ਜੀ ਥੈਂਕ ਯੂ ਜੀ। ਥੈਂਕ ਯੂ ਸਰ, ਥੈਂਕ ਯੂ ਜੀ। ਰਵਿੰਦਰ ਸਿੰਘ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਮੈਂ ਮੇਰੇ ਬ੍ਰਦਰ ਆਪਣੇ ਸਿਟੀਜ਼ਨ ਹੀ ਅਮਰੀਕਨ, ਤੇ ਉਹ ਇੰਡੀਆ ਗਏ ਹੋਏ ਨੇ, ਉਹਨਾਂ ਨੂੰ 5.5 ਮਹੀਨੇ ਹੋ ਗਏ ਨੇ ਇੱਥੇ, ਤੇ ਉਹ ਮੈਂ ਪੁੱਛਣਾ ਹੈ ਕਿ ਜਿੱਦਾਂ ਜੇਕਰ ਓਵਰ 6 ਮੰਥ ਤੇ ਸਟੇ ਕਰ ਜਾਂਦੇ ਨੇ ਤੇ ਉਹ ਕੋਈ ਪ੍ਰੋਬਲਮ ਤੇ ਨਹੀਂ? 10 ਈਅਰ ਦਾ ਮਲਟੀਪਲ ਵੀਜ਼ਾ ਲੈ ਕੇ ਗਏ ਇੰਡੀਆ। ਇਹ ਭਾਜੀ ਤੁਹਾਨੂੰ ਪਤਾ ਹੋਣਾ ਇੰਡੀਆ ਵਾਲਿਆਂ ਦੇ ਲਈ ਆ, ਨਹੀਂ ਉਹ 6 ਮਹੀਨੇ ਹੀ ਹੁੰਦੀ ਹੈ। ਜੇ ਉਸ ਤੋਂ ਵੱਧ ਲੈਣਾ ਤੇ ਜਿੱਦਾਂ ਅਮਰੀਕਾ ਵਾਲਿਆਂ ਦੇ ਵਿੱਚ ਵੀ ਇਦਾਂ ਨਾ ਵੀ 6 ਮਹੀਨੇ ਦੀ ਦਿੰਦੇ ਇਜਾਜ਼ਤ ਮੋਹਲਤ, ਤੇ ਉਸ ਤੋਂ ਬਾਅਦ ਦੇ ਵਿੱਚ ਓਵਰ ਸਟੇ ਜੇ ਕਰਨਾ ਤੇ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ, ਤੁਹਾਨੂੰ ਵੀ ਲੈਣੀ ਪੈਣੀ ਉੱਥੇ ਵੀ 6 ਮਹੀਨੇ ਅਲਾਉਡ। ਬਿਲਕੁਲ ਜੀ, ਇੰਡੀਆ ਤੋਂ ਲੈਣੀ, ਇੰਡੀਆ ਗਏ ਆ ਨਾ ਹੁਣ, ਅਮਰੀਕਾ ਸਿਟੀਜ਼ਨ ਨੇ ਉਹ। ਅੱਛਾ, ਬਟ ਜਦੋਂ ਉਹ ਵਾਪਸ ਆਉਣਗੇ ਫਿਰ ਅਮਰੀਕਾ ਆਉਣ ਤੇ ਨਹੀਂ, ਅਮਰੀਕਨ ਸਿਟੀਜ਼ਨ ਨੂੰ ਪ੍ਰੋਬਲਮ ਨਹੀਂ, ਵਾਪਸ ਆਉਣ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਆ। ਉਹ ਤਾਂ ਸਿਟੀਜ਼ਨ ਹੈ ਨਾ ਇੱਥੇ, ਉਹਨਾਂ ਨੇ ਨਹੀਂ ਕਹਿਣਾ ਵੀ ਤੁਸੀਂ 6 ਮਹੀਨੇ ਲਾ ਕੇ ਆਏ, 6 ਸਾਲ ਲਾ ਕੇ ਆਏ, 60 ਸਾਲ ਲਾ ਕੇ ਆਏ, ਉਹ ਨਹੀਂ ਕੇਅਰ ਕਰਦੇ। ਉਹ ਇਹ ਆ ਵੀ ਜਿੱਥੇ ਤੁਸੀਂ ਰਹਿਣਾ ਹੈ ਉੱਥੇ ਤੁਹਾਨੂੰ ਇਜਾਜ਼ਤ ਹੋਣੀ ਚਾਹੀਦੀ ਰਹਿਣ ਦੀ। ਠੀਕ ਹੈ ਜੀ, ਉੱਥੋਂ ਇੰਡੀਆ ਤੋਂ ਲੈਣੀ ਪਏਗੀ ਹੈ ਨਾ ਐਕਸਟੈਂਸ਼ਨ। ਜੀ ਜੀ।
ਠੀਕ ਹਾਂ, ਹੈ ਜੀ, ਜੇ ਗ੍ਰੀਨ ਕਾਰਡ ਹੁੰਦੇ ਫਿਰ ਪ੍ਰੋਬਲਮ ਹੋ ਸਕਦੀ ਸੀ ਵੀ ਜੇ ਜ਼ਿਆਦਾ ਲੰਮਾ ਸਮਾਂ ਉਹ ਰਹਿੰਦੇ ਆ ਫਿਰ ਉਹ ਡਿਫਰੈਂਟ ਸਟੋਰੀ ਬਣ ਜਾਂਦੀ। ਪਰ ਜਦੋਂ ਤੁਸੀਂ ਅਮਰੀਕਾ ਦੇ ਸਿਟੀਜ਼ਨ ਹੋ ਗਏ, ਬਾਹਰ ਤੁਸੀਂ ਜਿੰਨਾ ਚਿਰ ਮਰਜ਼ੀ ਰਹਿ ਸਕਦੇ ਆ, ਅਮਰੀਕਾ ਨੂੰ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਜੀ। ਇੱਕ ਭਾਜੀ ਸਾਰਿਆਂ ਨੂੰ ਰਿਕੁਐਸਟ ਆ ਜਿਹੜੇ ਸੁਣ ਰਹੇ ਆ, ਗੂਗਲ ਪੇਜ ਤੇ ਜਾ ਕੇ, ਗੂਗਲ ਰਿਵਿਊ ਦੇ ਉੱਤੇ ਜਾ ਕੇ, ਜੇ ਤੁਹਾਨੂੰ ਪਸੰਦ ਆ ਆਪਣਾ ਕੰਮ ਤਾਂ ਪਲੀਜ਼ ਸਾਨੂੰ ਰੇਟਿੰਗ ਜ਼ਰੂਰ ਦਿਓ। ਉੱਥੇ ਕਮੈਂਟਾਂ ਤੁਸੀਂ ਕਾਫੀ ਲਿਖਦੇ ਹੋ ਇੱਦਾਂ ਕਿ ਵਧੀਆ, ਚਲੋ ਉਹਨਾਂ ਵੀ ਸਪੋਰਟ ਮਿਲਦੀ ਆ, ਪਰ ਕਮੈਂਟ ਇੱਦਾਂ ਕਿ ਉਹ ਐਪੀਸੋਡ ਦੇ ਨਾਲ ਹੀ ਖਤਮ ਹੋ ਜਾਂਦੇ ਹੈ ਨਾ, ਜਿੱਦਾਂ ਹੁਣ ਆਪਣਾ ਟਿਕਟੋਕ ਲਾਈਵ ਖਤਮ ਹੋਇਆ ਉਹ। ਸੋ ਇੱਦਾਂ ਕਿ ਜਿਹੜੇ ਜੇ ਤੁਸੀਂ ਸਾਡੀ ਵਾਕਈ ਸਪੋਰਟ ਕਰਨਾ ਚਾਹੁੰਦੇ ਤਾਂ ਗੂਗਲ ਰਿਵਿਊ ਤੇ ਪੇਜ ਤੇ ਜਾ ਕੇ ਪਲੀਜ਼ ਕਮੈਂਟ ਦਿਓ, ਤਾਰੇ ਤੁਰੇ ਛੱਡੋ 5 ਕੁ, ਤੇ ਉਹ ਫਾਇਦਾ ਹੁੰਦਾ ਵਾ। ਸਾਰਿਆਂ ਦੀ ਲਿਸ਼ਕੌਰ ਚ ਕਰੋ ਜਰਾ ਭਾਜੀ ਨੂੰ ਉੱਥੇ। ਤੇ ਆਪਾਂ ਨੇ ਅਗਲੇ ਕੁਝ ਕਾਲਰ ਆਪਾਂ ਲਵਾਂਗੇ ਤੇ 15 ਕੁ ਮਿੰਟਾਂ ਚ ਆਪਾਂ ਪ੍ਰੋਗਰਾਮ ਨੂੰ ਵੀ ਜਿਹੜਾ ਫਿਰ ਹੁਣ ਸਮਾਪਤ ਕਰਨਾ ਹੈ। ਆਪਣੇ ਅਗਲੇ ਕਾਲਰ ਨੇ ਸੰਦੀਪ। ਸਤਿ ਸ਼੍ਰੀ ਅਕਾਲ। ਹਾਂਜੀ ਸੰਦੀਪ ਸਿੰਘ। ਹਾਂਜੀ ਹੈਲੋ ਵੀਰੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਮੇਰੇ ਕੋਲ 2 ਸਵਾਲ ਸੀ। ਇੱਕ ਸੀ ਜਿੱਦਾਂ ਪਹਿਲੀ ਵਾਰ ਜਿਹੜਾ ਵਰਕ ਪਰਮਿਟ ਅਪਲਾਈ ਕਰਦੇ ਨੇ ਕਿੰਨਾ ਟਾਈਮ ਲੱਗਦਾ? ਪਹਿਲੀ ਵਾਰੀ ਭਾਜੀ 90 ਕੁ ਦਿਨ ਦੇ ਆਸੇ-ਪਾਸੇ ਲੱਗ ਰਿਹਾ ਹੁਣ। ਓਕੇ। ਤੇ ਇੱਕ ਹੋਰ ਸੀ ਵੀਰੇ, ਆਪਣਾ ਨਾ ਕੋਈ ਬ੍ਰਦਰ ਸੀ ਤੇ ਉਹਨੂੰ ਜਿੱਦਾਂ ਬਾਈਕ ਚਲਾਉਂਦਾ ਪਿਆ ਸੀ ਬੈਟਰੀ ਵਾਲੀ ਜੀ। ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਸੀ ਤੇ ਉਹਨੂੰ ਕੋਰਟ ਦੀ ਤਰੀਕ ਪਾਤੀ ਸੀ, ਉਹਦਾ ਕੋਈ ਲਾਈਕ ਉਹਨੇ ਕੋਰਟ ਦੀ ਤਰੀਕ ਪਾ ਕੇ ਉਹਦਾ ਇੰਡੀਅਨ ਲਾਇਸੈਂਸ ਹੈਗਾ, ਉਹ ਚੱਲ ਸਕਦਾ ਮਾੜਾ ਮੋਟਾ ਜਾਂ ਨਹੀਂ? ਮੈਨੂੰ ਸਵਾਲ ਨਹੀਂ ਭਾਜੀ ਸਮਝ ਆਇਆ ਦੂਜਾ ਵਾਲਾ। ਜਿੱਦਾਂ ਮੰਨ ਲਓ ਉਹਨਾਂ ਕੋਲ ਉਹ ਨਾ ਸਾਈਕਲ ਚਲਾਉਂਦੇ ਪਏ ਸੀ ਬੈਟਰੀ ਵਾਲਾ। ਜੀ। ਬੈਟਰੀ ਵਾਲਾ ਕੀ ਚਲਾਉਂਦੇ ਸੀ? ਸਾਈਕਲ ਜਿਹੜਾ ਹੁੰਦਾ ਸਾਈਕਲ। ਅੱਛਾ। ਹਾਂਜੀ। ਤੇ ਉਹ ਉਹਨਾਂ ਨੇ ਪੁਲਿਸ ਨੇ ਰੋਕ ਲਿਆ ਤੇ ਉਹਨਾਂ ਨੇ ਕੋਰਟ ਦੀ ਤਰੀਕ ਦੇ ਦਿੱਤੀ ਉਹਨਾਂ ਨੇ ਮਈ ਦੀ। ਜੀ। ਕਿਹੜੀ ਜਗ੍ਹਾ, ਕਿਹੜੇ ਸਟੇਟ ਚ? ਫਰੀਵੇ ਤੇ ਚਲਾਉਂਦੇ ਸੀਗਾ, ਕਿੱਥੇ ਆਪਣਾ ਹਾਈਵੇ ਤੇ ਸਟਰੀਟ ਵਗੈਰਾ ਤੇ ਗਲੀਆਂ 'ਚ ਹੀ ਸੀ? ਹਾਂਜੀ ਗਲੀ 'ਚ ਹੀ ਸਟ੍ਰੀਟ, ਜਿੱਦਾਂ ਸਟ੍ਰੀਟ ਚ। ਕਿਹੜੇ ਸਟੇਟ 'ਚ? ਕੈਲੀਫੋਰਨੀਆ 'ਚ? ਨਾ ਨਿਊ ਜਰਸੀ। ਅੱਛਾ, ਉਹਨਾਂ ਨੇ ਰੋਕ ਲੈ, ਡੱਕ ਲਿਆ ਉਹਨੂੰ। ਹੈ ਇਹ ਮੇਰਾ ਵੀਰ ਇਹ ਕਿੱਦਾਂ ਵਾ, ਇਹ ਗੱਲ ਕਰ ਰਹੇ ਜਿੱਦਾਂ ਉਹ ਰੇੜਾ ਜਿਹਾ ਨਹੀਂ ਹੁੰਦਾ ਇਲੈਕਟ੍ਰਿਕ ਸਾਈਕਲ ਜਿਹੜਾ। ਮੈਂ ਸਮਝ ਗਿਆ। ਹਾਂਜੀ, ਜਿਹੜੇ ਕੱਲ ਦੀ ਮੈਂ ਗੱਲ ਦੱਸਦਾ ਭਾਜੀ, ਮਜ਼ਾਕ ਨਹੀਂ ਮੈਂ ਕਰਦਾ। ਆਹੀ ਮੈਂ ਆਪਣੇ ਨਾ ਦੋਸਤ ਨਾਲ ਤੁਰਿਆ ਗੱਡੀ ਦੇ ਵਿੱਚ ਤੇ ਜਾਮ ਲੱਗਾ ਪੂਰਾ ਨਾ, ਤੇ ਕੁੜੀ ਅੱਗੇ ਤੁਰੀ ਲੈ ਕੇ, ਆਪਣਾ ਫਰੀਵੇ ਨਹੀਂ ਸੀਗਾ ਜਿਹੜਾ ਦੂਜਾ ਬਿਜ਼ੀ ਐਕਸਪ੍ਰੈਸਵੇ ਜਿੱਦਾਂ ਹੁੰਦਾ। ਹਾਂਜੀ। ਉਹਦੇ ਵਿੱਚ ਫੁੱਟਪਾਥ ਤੇ ਵੀ ਨਹੀਂ, ਲੇਨ ਪੂਰੀ ਡੱਕੀ ਪਿੱਛੋਂ ਦੀ ਹੈ ਨਾ। ਤੇ ਉਹਦੇ ਵਿੱਚ ਹੁਣ ਕੀ ਹੈ ਕਿ ਇੱਕ ਤਾਂ ਆਪਣੀ ਪਬਲਿਕ ਇੰਡੇਂਜਰਮੈਂਟ ਆ ਗਿਆ, ਕਿਉਂਕਿ ਛੋਟਾ ਜਿਹਾ ਉਹ ਸਾਰਾ ਪਿੱਛੇ ਬਲੌਕ ਕੀਤਾ, ਲੋਕੀ ਜਾਂਦੇ ਆ। ਹੁਣ ਮੇਰਾ ਵੀਰ ਪਹਿਲਾਂ ਤਾਂ ਦੇਖ ਕਿ ਧਾਰਾ ਕਿਹੜੀ ਲਾਈ ਆ ਉਹਨਾਂ ਨੇ, ਨਿਊ ਜਰਸੀ ਵਾਲਿਆਂ ਨੇ। ਇਹ ਤੇਰੀ ਗੱਲ ਠੀਕ ਆ ਕਿ ਸਿਰਫ ਸਾਈਕਲ ਚਲਾਉਂਦਾ ਸੀ, ਪਰ ਚਲਾਉਂਦਾ ਕਿੱਥੇ ਸੀਗਾ ਉਹ ਵੀ, ਜਿਹੜਾ ਤੇ ਸੈਕਸ਼ਨ ਕਿਹੜੇ ਉਹ, ਤੇ ਜਿਹੜਾ ਇੰਡੀਆਨਾ ਵਾਲਾ ਜਿਹੜਾ ਲਾਇਸੈਂਸ ਆ, ਉਹਦਾ ਮਸਲਾ ਨਹੀਂ ਹੈਗਾ। ਇਹਦੇ ਵਿੱਚ ਨਾ ਟ੍ਰੈਫਿਕ ਲਾਇਰ ਆਪਣਾ ਹਾਇਰ ਕਰੋ। ਇਹ ਜਿੱਦਾਂ ਹੈਗਾ ਇਮੀਗ੍ਰੇਸ਼ਨ ਦਾ ਸ਼ੋਅ, ਇਹਦੇ ਵਿੱਚ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਕਿੱਦਾਂ ਤੁਸੀਂ ਬਚਣਾ, ਪਰ ਇਹ ਹੈ ਕਿ ਐਜ਼ ਲੌਂਗ ਐਜ਼ ਤੁਸੀਂ 2 ਚੀਜ਼ਾਂ ਦੇਖਣੀਆਂ। ਠੀਕ ਹੈ, ਪਹਿਲੀ ਚੀਜ਼ ਇਹ ਦੇਖਣੀ ਹੈ ਕਿ ਜਿਹੜੀ ਇਮੀਗ੍ਰੇਸ਼ਨ ਅਸਾਈਲਮ ਦੇ ਪ੍ਰਤੀ ਤੁਸੀਂ ਇਹ ਦੇਖਣੀ ਆ, ਕਾਫੀ ਬੰਦੇ ਪੰਜਾਬੀ ਉਹਦੇ ਵਿੱਚ ਫਸ ਜਾਂਦੇ ਕਿ ਲਾਇਸੈਂਸ ਇੰਡੀਆਨਾ ਦਾ, ਤੇ ਜਿਹੜੀ ਤੁਹਾਡੀ, ਜੇ ਤੁਸੀਂ ਕਹਿੰਦੇ ਆ ਮੈਂ ਸੈਨ ਫਰਾਂਸਿਸਕੋ ਰਹਿਣਾ, ਤੁਹਾਡੇ ਲਾਇਸੈਂਸ ਸਾਰੇ ਐਡਰੈਸ ਪਤੇ ਹੋਣੇ ਚਾਹੀਦੇ ਆ। ਸਰਕਾਰੀ ਵਕੀਲੋਂ ਗੱਲ ਕੱਢ ਸਕਦਾ ਕਿ ਇੰਡੀਆਨਾ ਦਾ ਲਾਇਸੈਂਸ ਕਿਉਂ ਸੀਗਾ? ਇੰਡੀਆਨਾ ਦਾ ਨਹੀਂ, ਉਹ ਕੋਈ ਇੰਡੀਆ ਦਾ ਲਾਇਸੈਂਸ ਆ ਕਹਿੰਦੇ ਮੈਨੂੰ ਨਵਾਂ ਹੀ ਆਇਆ। ਉਹ ਕਹਿੰਦੇ ਵੀ ਸ਼ਾਇਦ ਉਹ 6 ਮਹੀਨੇ, ਇਹ ਉਹਦਾ ਚਲੋ ਟ੍ਰੈਫਿਕ ਵਾਲੇ ਵਕੀਲ ਦੇ ਲਈ, ਤੁਹਾਡੇ ਲਈ ਵਕੀਲ ਦੇ ਲਈ ਆ ਉਹ ਤਾਂ। ਜੇ ਤਾਂ ਐਜ਼ ਲੌਂਗ ਐਜ਼ ਜੇ ਤਾਂ ਮਿਸਡਮੀਨਰ ਆ, ਮਤਲਬ ਕਿ ਸਜ਼ਾ ਸਾਲ ਤੋਂ ਘੱਟ ਆ, ਤੇ ਫਿਰ ਕੋਈ ਚੱਕਰ ਨਹੀਂ। ਮਿਸਡਮੀਨਰ ਹੁਣ ਤੁਸੀਂ ਦੇਖੋ ਕਿ ਧਾਰਾ ਕਿਹੜੀ ਲਾਈ ਆ, ਤੇ ਜੇ ਮਿਸਡਮੀਨਰ ਨਹੀਂ ਹੈਗਾ, ਫੈਲਨੀ ਫੁੱਲਨੀ ਉਧਰਲੀ ਕੈਟਾਗਰੀ ਚ ਆ ਜਾਂਦਾ, 1 ਸਾਲ ਤੋਂ ਵੱਧ ਪਨਿਸ਼ਮੈਂਟ ਹੈਗੀ ਆ, ਏਦਾਂ ਦਾ ਕੁਝ ਹੈਗਾ, ਤਾਂ ਫਿਰ ਤੁਸੀਂ ਸਾਡੇ ਦਫ਼ਤਰ ਨੂੰ ਸੰਪਰਕ ਕਰਿਓ। ਠੀਕ ਹੈ ਜੀ। ਤੇ ਬਾਕੀ ਚਲੋ, ਇਹ ਵੀ ਹੁਣ ਨਵੀਂ ਚੀਜ਼ ਪਤਾ ਲੱਗ ਗਈ ਆ ਵੀ ਜਿਹੜੇ ਇਲੈਕਟ੍ਰਿਕ ਸਾਈਕਲ ਚਲਾਉਂਦੇ, ਉਹਦਾ ਮਤਲਬ ਉਹ ਲਾਇਸੈਂਸ ਭਾਲਦੇ ਆ, ਉਹ ਰੈਗੂਲਰ ਸਾਈਕਲ ਨਹੀਂ ਮੰਨੇ ਜਾਂਦੇ, ਕਿਉਂਕਿ ਉਹ 'ਚ ਮੋਟਰ ਲੱਗੀ ਆ। ਸੋ ਇਸ ਲਈ ਭਾਜੀ ਉਹ ਨਾ ਕੀ ਹੈਗਾ ਕਿ ਡਿਫਰੈਂਟ ਸਟੇਟ ਦੇ ਡਿਫਰੈਂਟ ਰੂਲ ਆ। ਕਈ ਸਟੇਟ ਦੇ ਵਿੱਚ ਤਾਂ ਇਵਨ ਜਿਹੜੀ ਸਕੂਟਰੀ ਜੀ ਹੁੰਦੀ ਆ 50 ਸੀਸੀ ਤੋਂ ਥੱਲੇ ਚੀਜ਼ਾਂ ਡਿਲੀਵਰ ਕਰ, ਉਹ ਵੀ ਤੁਸੀਂ ਚਲਾ ਸਕਦੇ ਆ। ਪਰ ਗੱਲ ਇੱਥੇ ਆਈ ਕਿ ਕਿਹੜੀ ਸਟਰੀਟ ਤੇ ਚਲਾ ਸਕਦੇ, ਕਿਹੜੀ ਤੇ ਨਹੀਂ, ਕਿਤੇ ਹੈਲਮਟ ਪਾਉਣਾ ਜ਼ਰੂਰੀ ਆ, ਕਿਤੇ ਨਹੀਂ ਹੈਲਮਟ ਪਾਉਣਾ ਜ਼ਰੂਰੀ ਆ। ਸੋ ਹੁਣ ਮੈਂ ਕਿਹਾ ਬਾਈ ਇਕੱਲਾ ਸਾਈਕਲ ਚਲਾ ਰਿਹਾ ਸੀ, ਉਹ ਵਾਲਾ ਮੁੱਦਾ ਨਹੀਂ ਇਹ 'ਚ ਲੱਗਦਾ, ਇਹ 'ਚ ਹੋਰ ਗੱਲਾਂ ਵਿੱਚ ਜਿਹੜੀਆਂ ਉਹ ਲੱਗਦੀਆਂ। ਜੀ ਥੈਂਕ ਯੂ। ਆਪਣੇ ਅਗਲੇ ਕਾਲਰ ਰਮਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ ਆ ਕਿ ਮੇਰੀ ਸਿਸਟਰ ਆਸਟ੍ਰੇਲੀਆ 'ਚ PR ਹੈਗੇ ਆ,
ਐਂਡ ਮੈਂ ਉਹਨਾਂ ਦੀ ਪਟੀਸ਼ਨ ਕੀਤੀ ਹੋਈ ਹੈ ਇੱਥੇ USA ਸਿਬਲਿੰਗ ਵੀਜ਼ਾ ਲਈ 2018 ਦੀ। ਸੋ ਕੁਐਸਚਨ ਇਹ ਹੈ ਕਿ ਜੇ ਉਹ ਇੱਥੇ ਛੇਤੀ ਆਉਣਾ ਮੰਗਣ ਤਾਂ ਕੋਈ ਤਰੀਕਾ ਹੈਗਾ ਆ ਲਾਈਕ ਦੋ ਤਰੀਕੇ ਆ ਤੁਹਾਡੇ ਕੋਲ। ਪਹਿਲਾ ਤਰੀਕਾ ਇਹ ਹੈ ਕਿ ਜੇ ਉਹ ਆਸਟ੍ਰੇਲੀਅਨ ਸਿਟੀਜ਼ਨ ਬਣਦੇ ਆ ਉਹ E2 ਇਨਵੈਸਟਮੈਂਟ ਵੀਜ਼ੇ ਦੇ ਥਰੂ ਟਰਾਈ ਕਰ ਸਕਦੇ ਆ। ਗਰੰਟੀ ਕੋਈ ਨਹੀਂ ਕਿ ਮਿਲਣਾ। $2 ਲੱਖ ਜਿਹੜੇ ਆਪਣੇ ਖਰਚ ਕੇ ਹਨਾ ਤੇ ਬਿਜ਼ਨਸ ਕਰਨ ਇੱਥੇ ਆ ਸਕਦੇ ਆ ਆਸਟ੍ਰੇਲੀਅਨ ਸਿਟੀਜ਼ਨ ਬਣ ਕੇ। ਤੇ ਜੇ ਉਹਨਾਂ ਨੇ ਹੁਣੇ ਟਰਾਈ ਕਰਨਾ ਤਾਂ ਐਜ਼ ਅ ਇੰਡੀਅਨ ਸਿਟੀਜ਼ਨ ਟਰਾਈ ਕਰਨਾ ਤੇ EB5 ਵੀਜ਼ਾ ਵਾ ਉਹਦੀ 8 ਲੱਖ ਤੋਂ ਲੈ ਕੇ ਮਿਲੀਅਨ $50,000 ਤੱਕ ਇਨਵੈਸਟਮੈਂਟ ਆ। ਉਹਦੇ ਬੇਸ ਤੇ ਉਹ 3-4 ਸਾਲ ਚ ਗ੍ਰੀਨ ਕਾਰਡ ਤੇ ਆ ਸਕਦੇ ਜੇ ਉਹ ਇੰਨੇ ਪੈਸੇ ਖਰਚਣਾ ਚਾਹੁੰਦੇ ਆ। ਤੇ ਹੋਰ ਕੋਈ ਤਰੀਕਾ ਨਹੀਂ ਹੈਗਾ। ਤਾਂ ਜਿਹੜਾ ਦੂਜਾ ਵੀਜ਼ਾ ਤੁਸੀਂ ਦੱਸਿਆ $2 ਲੱਖ ਆਸਟ੍ਰੇਲੀਅਨ ਸਿਟੀਜ਼ਨ ਬਣ ਕੇ ਉਹ ਕਿਹੜਾ ਵੀਜ਼ਾ ਹੈਗਾ? E2। ਹਾਂਜੀ ਅੱਛਾ। ਤੁਸੀਂ ਪੰਜਾਬੀ ਰੇਡੀਓ USA ਦੇ YouTube ਤੇ ਜਾਇਓ ਤੇ E2 ਵੀਜ਼ੇ ਦੇ ਉੱਤੇ ਮੈਨੂੰ ਲੱਗਦਾ 2-3 ਪ੍ਰੋਗਰਾਮ ਅਸੀਂ ਕੀਤੇ ਹੋਏ ਆ। ਤੁਸੀਂ ਉਹ ਸਾਰੇ ਫਿਰ ਜਿਹੜੇ ਉਸ ਦੇ ਵਿੱਚ ਸੁਣ ਸਕਦੇ ਆ ਵੀ ਕਿੱਦਾਂ ਕਿਵੇਂ ਆ। ਠੀਕ ਹੈ ਜੀ। ਮਨਦੀਪ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀ ਮੇਰੇ ਬ੍ਰਦਰ ਸਿਸਟਰ ਦਾ ਅਪਲਾਈ ਕੀਤਾ ਸੀ ਕੈਟਾਗਰੀ 4 ਚ 2010 ਚ ਤੇ ਉਹਦੀ ਕੀ ਅਪਡੇਟ ਹੈਗੀ ਹੈ, ਮਤਲਬ ਕਦੋਂ ਤੱਕ ਬਣ ਸਕਦਾ ਹੈ? ਪੰਜ ਤੇ ਹੀ ਚੱਕਾ ਖੜਿਆ ਹੋਇਆ ਇਹਦਾ 2005 ਤੇ ਜੀ। ਠੀਕ ਹੈ ਜੀ। ਤੇ ਕਿੰਨਾ ਕੁ ਚਿਰ ਲੱਗ ਸਕਦਾ ਉਹਨੂੰ, ਕੋਈ ਹੈ ਆਈਡੀਆ ਜੀ? 7 ਸਾਲ ਜੀ, 7-8 ਸਾਲ। ਅੱਛਾ ਜੀ। ਜੀ ਥੈਂਕ ਯੂ ਜੀ। ਓਕੇ ਜੀ। ਜਸਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਪੁੱਛਣਾ ਸੀ ਕਿ ਮੇਰਾ ਕਜ਼ਨ ਕੈਨੇਡਾ 'ਚ ਆ, ਉਹਨੇ PR ਫਾਈਲ ਕੀਤੀ ਹੋਈ ਆ ਪਰ ਉਹਦੀ PR ਨਿਕਲੀ ਨਹੀਂ ਹੈ। ਲਾਈਕ ਕਹਿੰਦਾ ਸੀ 2-3 ਮਹੀਨੇ ਨਿਕਲੂ, ਪਰ ਉਹ US ਤੇ ਮੂਵ ਹੋਣਾ ਚਾਹੁੰਦਾ ਆ ਤੇ ਕੋਈ ਹੈ ਜ਼ਰੀਆ ਮੂਵ ਹੋਣ ਦਾ? E2 ਵਾਲਾ ਹੀ ਆ, ਆਸਟ੍ਰੇਲੀਆ ਵਾਲਾ ਹੀ ਜੇ ਉਹ ਬਣ ਕੇ। ਹਾਂਜੀ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ 2 ਨੰਬਰ 'ਚ ਨਹੀਂ ਆਪਾਂ ਸਲਾਹ ਦੇ ਸਕਦੇ ਆਉਣ ਦੀ। ਪੱਕੇ ਤੌਰ ਤੇ ਦੇ ਸਕਦੇ ਹਾਂ ਸਲਾਹ ਜਿਹਨੇ ਆਉਣਾ। ਤੇ ਜਿਹੜੇ 2 ਨੰਬਰ 'ਚ ਵੀ ਆਉਂਦੇ ਆ ਉਹਨਾਂ ਦਾ ਵੀ ਕੈਨੇਡਾ ਦਾ ਹੁਣ ਰੂਲ ਆ ਕਿ ਉੱਥੇ ਪਹਿਲਾਂ ਅਸਾਈਲਮ ਫਾਈਲ ਕੀਤਾ ਹੋਣਾ ਚਾਹੀਦਾ। ਤੇ ਬਾਕੀ ਫਿਰ PR ਜਿਹੜੀ ਜੇ ਉਹਦੀ ਨਿਕਲ ਸਕਦੀ ਆ ਉੱਥੇ ਤੇ ਸਿਟੀਜ਼ਨ ਬਣ ਕੇ ਉਹ E2 ਵਾਲੀ ਆਪਸ਼ਨ, ਜੇ ਹੁਣੇ ਉਹਨੇ ਟਰਾਈ ਕਰਨਾ ਐਜ਼ ਅ ਇੰਡੀਅਨ ਤੇ EB5 ਜਿਹੜੀ $1 ਮਿਲੀਅਨ ਇਨਵੈਸਟ ਕਰਕੇ ਗ੍ਰੀਨ ਕਾਰਡ ਲੈ ਸਕਦਾ। ਜੀ ਥੈਂਕ ਯੂ। ਸੋਨੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਕੁਐਸਚਨ ਹੈ ਕਿ ਮੇਰਾ ਅਸਾਈਲਮ ਮੇਰਾ ਪਾਸ ਹੋਇਆ, ਜਿੱਦਾਂ ਕਿ ਮੇਰਾ ਵਿਆਹ ਹੋਇਆ ਕਿ ਸਿਟੀਜ਼ਨ I-130 ਮੇਰਾ ਅਪਰੂਵਲ 2017 ਦੇ ਵਿੱਚ, ਤੇ ਮੈਂ ਗ੍ਰੀਨ ਕਾਰਡ ਵਿਆਹ ਥਰੂ ਕਰਨਾ ਚਾਹਣਾ ਤੇ ਸਟੇਟਸ ਚੇਂਜ ਤੇ ਗ੍ਰੀਨ ਕਾਰਡ ਮੈਂ ਦੋਨੇ ਅਪਲਾਈ ਇਕੱਠੇ ਕਰਨਾ ਚਾਹਣਾ ਹੋ ਸਕਦੇ ਆ? ਤੇ ਦੋਨੇ ਕੀ ਮੈਨੂੰ ਕਿੱਥੇ ਜਾਣਾ ਚਾਹੀਦਾ? ਮੈਕਸੀਕੋ ਬਾਰਡਰ ਪਾਸ ਕਰਨਾ ਚਾਹੀਦਾ ਜਾਂ ਕੈਨੇਡਾ? ਟਰੈਵਲ ਡਾਕੂਮੈਂਟ ਅਪਲਾਈ ਕੀਤਾ ਹੈ। ਟਰੈਵਲ ਜਿਹੜਾ ਮਰਜ਼ੀ ਕਰ ਲਓ। ਟਰੈਵਲ ਡਾਕੂਮੈਂਟ ਲੈ ਕੇ ਜਦੋਂ ਤੁਸੀਂ ਐਂਟਰੀ ਕਰਦੇ ਹੋ ਉਸ ਤੋਂ ਬਾਅਦ ਭਾਵੇਂ ਮੈਕਸੀਕੋ ਜਾਓ ਭਾਵੇਂ ਕੈਨੇਡਾ ਜਾਓ, ਇੰਡੀਆ ਤੋਂ ਇਲਾਵਾ ਕਿਤੇ ਮਰਜ਼ੀ ਜਾ ਸਕਦੇ ਆ ਤੇ ਫਿਰ ਆਣ ਕੇ ਕਰ ਦਿਓ, ਉਹ ਤੁਹਾਡਾ ਬੈਸਟ ਰਹੂਗਾ। ਓਕੇ ਜੀ, ਮਿਹਰਬਾਨੀ, ਥੈਂਕ ਯੂ। ਅਗਲੇ ਕਾਲਰ ਮਨਦੀਪ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਸਪੋਜ਼ ਦਾ ਇੰਟਰਵਿਊ ਆ ਗਈ ਆ, ਵੀਜ਼ਾ ਅਪਰੂਵਡ ਹੋ ਜਾਂਦਾ, ਉਦੋਂ US ਆ ਕੇ ਨੈਕਸਟ ਵੀਕ ਜਾਂ ਜੇ ਕਿਤੇ ਜਾਣਾ ਪਿਆ ਜਾ ਸਕਦੇ ਆ? ਟਰੈਵਲ ਡਾਕੂਮੈਂਟ ਲੈਣਾ ਪੈਣਾ? ਜਦੋਂ ਭਾਜੀ ਉਹ ਨਾ ਇੱਕ ਵਾਰੀ ਤੁਹਾਨੂੰ ਜਦੋਂ ਤੁਹਾਨੂੰ ਉਹ ਜਿਹੜਾ ਸਟਿੱਕਰ ਜਿਹੜਾ ਹੁੰਦਾ ਗ੍ਰੀਨ ਕਾਰਡ ਵਾਲਾ ਜਿਹੜਾ ਵੀਜ਼ਾ ਜਦੋਂ ਲਾ ਦਿੰਦੇ ਆ, ਤੁਸੀਂ ਇੱਕ ਵਾਰੀ ਐਂਟਰੀ ਕਰਨੀ ਹੁੰਦੀ ਆ ਤੇ ਮੰਨ ਲਓ ਤੁਹਾਡੀ ਫੀਸ ਫੂਸ ਜਿਹੜੀ ਪਿੱਛੋਂ ਪੇ ਹੋ ਗਈ, ਬੋਰਡਿੰਗ ਫੁੱਲ ਆ ਗਈ, ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਤੁਹਾਨੂੰ ਗ੍ਰੀਨ ਕਾਰਡ ਡਾਕ ਰਾਹੀਂ ਆ ਜਾਂਦਾ 1-2 ਮਹੀਨੇ ਦੇ ਵਿੱਚ। ਤੇ ਟੈਕਨੀਕਲੀ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਤੁਸੀਂ ਜਾ ਸਕਦੇ ਆ। ਤੇ ਕੇਸ ਕਈ ਇਦਾਂ ਦੇ ਵੀ ਹੋਏ ਕਿ ਬੰਦਾ ਚੱਲ ਗਿਆ ਤੇ ਗ੍ਰੀਨ ਕਾਰਡ ਉਹਨਾਂ ਨੇ ਮਗਰੋਂ ਭੇਜਤਾ, ਤੇ ਮਤਲਬ ਕਿਤਾਬ 'ਚ ਕਿਤੇ ਆ ਨਹੀਂ ਲਿਖਿਆ ਕਿ ਤੁਸੀਂ ਤਦ ਤੱਕ ਜਾ ਨਹੀਂ ਸਕਦੇ ਜਦ ਤੱਕ ਗ੍ਰੀਨ ਕਾਰਡ ਨਹੀਂ ਆਉਂਦਾ। ਪਰ ਇਹ ਰეკਮੈਂਡਡ ਹੁੰਦਾ ਕਿ ਬੰਦਾ ਜਦ ਤੱਕ ਗ੍ਰੀਨ ਕਾਰਡ ਲੈ ਕੇ ਜਾਵੇ ਇੱਕ ਵਾਰੀ। ਪਰ ਹਾਂਜੀ ਜੇ ਕਈ ਵਾਰੀ ਇਦਾਂ ਕਿ ਲੋਕੀ ਚੱਲ ਜਾਂਦੇ ਆ ਤੇ ਗ੍ਰੀਨ ਕਾਰਡ ਮਗਰੋਂ ਆ ਜਾਂਦਾ ਵਾ। ਠੀਕ ਆ ਜੀ, ਓਕੇ ਥੈਂਕ ਯੂ। ਟਰੈਵਲ ਡਾਕੂਮੈਂਟ ਜਿਹੜਾ ਹੈ ਨਾ, ਟਰੈਵਲ ਡਾਕੂਮੈਂਟ ਹੁੰਦਾ ਜਦੋਂ ਤੁਸੀਂ ਵੱਧ ਲੋੜ ਨਾਲੋਂ ਵੱਧ ਜਿਹੜਾ ਰੀਐਂਟਰੀ ਪਰਮਿਟ ਵਗੈਰਾ ਕਿ ਤੁਸੀਂ ਲੋੜ ਨਾਲੋਂ ਵੱਧ ਬਾਹਰ ਰਹਿਣਾ, 1 ਸਾਲ ਤੋਂ ਵੱਧ ਬਾਹਰ ਰਹਿਣਾ, ਤਾਂ ਕਰਕੇ ਰੀਐਂਟਰੀ ਪਰਮਿਟ ਹੁੰਦਾ। ਇਹ ਵਾਲੇ ਕੇਸ ਦੇ ਵਿੱਚ ਜਿਹੜਾ ਬੰਦਾ ਜਦੋਂ ਹਾਜ਼ਰੀ ਭਰ ਲੈਂਦਾ ਉਹ ਪਰਮਨੈਂਟ ਰੈਜ਼ੀਡੈਂਟ ਸਟੇਟਸ ਉਹਨੂੰ ਜਿਹੜਾ ਗ੍ਰੀਨ ਕਾਰਡ ਉਹ ਦੇ ਦਿੰਦੇ ਆ। ਪਰ ਤੁਹਾਨੂੰ ਰੈਕਮੈਂਡੇਸ਼ਨ ਇਹੀ ਹੈ ਕਿ ਉਹਨੂੰ ਤੁਸੀਂ ਲੈ ਕੇ ਜਾਓ, ਤੇ ਜੇ ਥੋੜਾ ਜਿਹਾ ਹੋਰ ਸੇਫ ਚੱਲਣਾ ਤੇ ਜਿਹੜਾ ਲੋਕਲ ਫੀਲਡ ਆਫਿਸ ਆ ਉਹਨਾਂ ਆਪਣੀ ਅਪਾਇੰਟਮੈਂਟ ਬਣਾ ਲਓ ਤੇ ਉਹਨਾਂ ਨੂੰ ਕਹਿ ਦਿਓ ਕਿ ਮੇਰਾ ਬਾਹਰ ਜਾਣ ਦਾ ਇਰਾਦਾ ਵਾ
ਤੇ ਤਾਂ ਕਿ ਤੁਹਾਡੇ ਜਿਹੜੇ ਗ੍ਰੀਨ ਕਾਰਡ 'ਚ ਕੋਈ ਦਿੱਕਤ ਨਾ ਆਵੇ। ਜੀ ਜੀ ਗੁਰਿੰਦਰਜੀਤ। ਹੈਲੋ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਪਹਿਲਾਂ ਵੀ ਤੁਹਾਡੇ ਆਫਿਸ 'ਚ ਕਾਲ ਕੀਤੀ ਸੀਗੀ ਤੇ ਭਾਜੀ ਮੈਂ ਦੱਸਣਾ ਸੀਗਾ ਕਿਉਂਕਿ ਮੇਰਾ ਅਸਾਈਲਮ ਦਾ ਕੇਸ ਪਹਿਲਾਂ ਡਿਕਲਾਈਨਡ ਹੀ ਹੋ ਗਿਆ ਸੀਗਾ ਤੇ ਮੈਂ ਯੂ ਵੀਜ਼ੇ ਤੇ ਕੇਸ ਲਾਇਆ ਸੀਗਾ ਤੇ ਮੇਰਾ ਹੁਣ ਵਰਕ ਪਰਮਿਟ ਤੇ ਆ ਗਿਆ 4 ਸਾਲ ਦਾ ਭਾਜੀ। ਜੀ ਤੇ ਭਾਜੀ ਮੈਂ ਲਾਇਸੈਂਸ ਅਪਲਾਈ ਕਰ ਸਕਦਾ ਕਿ ਜਾਂ ਮੈਨੂੰ ਸਟਿਲ ਵੇਟ ਕਰਨੀ ਪਊਗੀ ਕਿ ਮੇਰਾ ਯੂ ਵੀਜ਼ਾ ਅਪਰੂਵ ਹੋ ਜੇ? ਲਾਇਸੈਂਸ ਕਿਹੜੇ ਵਾਲੇ ਦੀ, ਕਮਰਸ਼ੀਅਲ ਵਾਲੇ ਦੀ ਗੱਲ ਕਰਦੇ ਆ? ਹਾਂਜੀ ਭਾਜੀ ਜਿੱਦਾਂ ਵੀ ਦੂਜਾ ਰੈਗੂਲਰ ਲਾਇਸੈਂਸ ਕਾਰ ਦਾ ਜਾਂ ਟਰੱਕ ਦਾ। ਕਾਰ ਦਾ ਅਜੇ ਤੱਕ ਲਿਆ ਨਹੀਂ ਤੁਸੀਂ? ਉਹ ਤਾਂ ਕੈਲੀਫੋਰਨੀਆ 'ਚ 60 'ਚ ਹੋ ਜਾਂਦਾ। ਮੈਨੂੰ ਭਾਜੀ ਜਿਹੜੇ ਕਮਰਸ਼ੀਅਲ ਵਾਲੇ ਦੇ ਨਾ ਰੂਲ ਨਹੀਂ ਪਤਾ, ਪਰ ਜਿਹੜਾ ਜੇ ਤੁਹਾਡਾ ਵਰਕ ਪਰਮਿਟ ਆ ਉਹਨਾਂ ਤੁਸੀਂ ਕੰਮ ਕਰ ਸਕਦੇ ਆ ਇੱਥੇ। ਹੁਣ ਮੈਨੂੰ ਇਹ ਨਹੀਂ ਪਤਾ ਕਿ ਡੀਐਮਵੀ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਮੰਗਦੀ ਹੈ ਕਿ ਨਹੀਂ। ਸੋ ਜੇ ਤੁਹਾਡਾ ਅਸਾਈਲਮ ਡਿਨਾਈ ਆ, ਯੂ ਵੀਜ਼ਾ ਪੈਂਡਿੰਗ ਹੈ, ਤਾਂ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਨਹੀਂ ਹੈਗਾ। ਪਰ ਤੁਹਾਡੇ ਕੋਲ ਜੇ ਵਰਕ ਪਰਮਿਟ ਆ ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰ ਸਕਦੇ ਆ, ਡੀਐਮਵੀ ਵਾਲਿਆਂ ਨਾਲ। ਕਹਿਣ ਦਾ ਮਤਲਬ ਇਹ ਹੈ ਕਿ ਜੋ ਵੀ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਸਟੇਟ ਦੀ ਜੋ ਬੋਲਦੀ ਆ, ਉੱਥੇ ਝੂਠ ਨਹੀਂ ਬੋਲਣਾ ਕਿਸੇ ਕਿਸਮ ਦਾ। ਉੱਥੇ ਬਸ ਆਹੀ ਪਾਣਾ ਕਿ ਯੂ ਵੀਜ਼ਾ ਪੈਂਡਿੰਗ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਭਾਜੀ। ਡੀਐਮਵੀ ਦੇ ਮਾਮਲੇ 'ਚ ਇੱਕ ਕੇਸ ਹੋਇਆ ਸੀ, ਤੁਸੀਂ ਦੱਸਿਆ ਤਾਂ ਸੀਗਾ। ਉਦੋਂ ਡੀਐਮਵੀ ਦੀ ਗੱਲ ਹੀ ਇੱਕ ਕੱਢੀ ਸੀ ਉਹਨਾਂ ਨੇ, ਪਟੇਲ ਦਾ। ਹਾਂਜੀ ਪਟੇਲ ਦਾ ਜਿਹੜਾ ਉਹ ਕੇਸ ਸੀਗਾ ਡੀਐਮਵੀ 'ਚ, ਕਹਿੰਦੇ ਉਹਨੇ ਝੂਠ ਬੋਲਿਆ। ਸੋ ਇਹ ਹਰ ਥਾਂ ਝੂਠ ਹੀ ਬੋਲਦਾ ਹੋ ਜੀ। ਸਨੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਗੱਲ ਪੁੱਛਣੀ ਸੀਗੀ, ਜਿੱਦਾਂ ਮੇਰੇ ਕੋਲ ਗ੍ਰੀਨ ਕਾਰਡ ਹੈਗਾ ਭਾਜੀ ਤੇ ਮੇਰੇ ਵਾਈਫ ਕੈਨੇਡਾ ਰਹਿੰਦੇ ਨੇ ਤੇ ਉਹਨਾਂ ਨੇ, ਮੈਂ ਵਿਆਹ ਕਰਾ ਕੇ ਉਹਨਾਂ ਨੂੰ ਪੇਪਰ ਮਿਲ ਸਕਦੇ ਇੱਥੇ? ਤੁਹਾਡੇ ਕੋਲ ਗ੍ਰੀਨ ਕਾਰਡ ਆ, ਵਾਈਫ ਕੈਨੇਡਾ ਰਹਿੰਦੇ ਆ? ਹਾਂਜੀ 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 ਬਿਲਕੁਲ, ਤੁਸੀਂ ਸਪਾਊਸ ਦਾ ਅਪਲਾਈ ਕਰ ਸਕਦੇ ਆ F2A ਕੈਟਾਗਰੀ ਥੱਲੇ। ਭਾਜੀ ਜਿੱਦਾਂ ਉਹਨਾਂ ਨੇ ਇੱਥੇ ਆਉਣਾ ਹੈ, ਹੁਣ ਇੱਥੇ ਆ ਕੇ ਅਪਲਾਈ ਕਰ ਸਕਦੇ ਆ? ਉਹਦਾ ਤੁਹਾਨੂੰ ਮੈਂ ਦੱਸ ਦਿੰਦਾ ਅੱਜ ਦੀ ਡੇਟ ਦੇ ਵਿੱਚ। 1 ਸੈਕਿੰਡ ਹੋਲਡ ਕਰਿਓ। ਹਾਂਜੀ। ਪਹਿਲੀ ਗੱਲ ਤਾਂ ਉਹਨਾਂ ਨੂੰ 90 ਦਿਨ, ਜਿਹੜਾ 90 ਦਿਨ ਤੋਂ ਪਹਿਲਾਂ ਜੇ ਕਰਦੇ ਆ ਫਿਰ ਉਹਨੂੰ ਫਰਾਡ ਗਿਣਿਆ ਜਾਣਾ ਕਿ ਇਹ ਪਹਿਲਾਂ ਹੀ ਇਰਾਦੇ ਨਾਲ ਆਏ ਸੀਗੇ। 90 ਦਿਨ ਤੁਹਾਨੂੰ ਵੇਟ ਕਰਨੀ ਪੈਣੀ ਹੈ ਤੇ ਇਹਦਾ ਵੀਜ਼ਾ ਬੁਲੇਟਿਨ ਦੇ ਹਿਸਾਬ ਨਾਲ ਤੈਅ ਹੁੰਦਾ ਕਿ ਉਹ ਇੱਥੇ ਅਪਲਾਈ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਤੇ 90 ਦਿਨ ਤੋਂ ਬਾਅਦ ਜਿਹੜਾ ਵੀ ਵੀਜ਼ਾ ਬੁਲੇਟਿਨ ਚੱਲਦਾ ਉਹਦੇ ਹਿਸਾਬ ਨਾਲ ਤੈਅ ਹੋਊਗਾ। ਅੱਜ ਦੀ ਡੇਟ 'ਚ ਉਹ ਕਰ ਸਕਦੇ ਸੀਗੇ ਜਿੱਥੇ ਹੁੰਦੇ। ਵੀਜ਼ਾ ਬੁਲੇਟਿਨ ਜਿਹੜਾ ਚੱਲਦਾ ਉਹਦੇ ਵਿੱਚ ਚਾਰਟ B ਕਰੰਟ ਆ, ਤੇ ਹੁਣ ਇਹ ਚਾਰਟ B ਜਿਹੜਾ ਹੈਗਾ ਇਹ 3 ਮਹੀਨਿਆਂ ਬਾਅਦ ਵੀ ਕਰੰਟ ਰਹੂਗਾ ਕਿ ਨਹੀਂ ਰਹੂਗਾ, ਇਹ ਡਿਪੈਂਡ ਕਰਦਾ। ਓਕੇ, ਇਦਾਂ ਕਰ ਸਕਦੇ ਆ ਉਦਾਂ ਸਰ, ਰਾਈਟ? ਭਾਜੀ ਉਹੀ ਦੱਸ ਕੇ ਹਟਿਆ ਕਿ ਜੇ ਚਾਰਟ ਤੁਹਾਡੇ ਫੇਵਰ 'ਚ ਗਿਆ ਤਾਂ ਕਰ ਸਕਦੇ, ਅੱਜ ਦੀ ਡੇਟ 'ਚ ਕਰ ਸਕਦੇ ਆ। ਪਰ ਸਿੱਧੇ ਆ ਕੇ ਤੁਸੀਂ ਵਿਆਹ ਨਹੀਂ ਨਾ ਕਰ ਸਕਦੇ। 90 ਦਿਨ ਵੇਟਿੰਗ ਪੀਰੀਅਡ ਹੁੰਦਾ ਵਾ ਇਸ ਗੱਲ ਦਾ ਕਿ ਇਸ ਇਰਾਦੇ ਨਾਲ ਨਹੀਂ ਤੁਸੀਂ ਆ ਸਕਦੇ ਕਿ ਗ੍ਰੀਨ ਕਾਰਡ ਫਾਈਲ ਕਰਨਾ। ਜੀ। ਸੁਰਿੰਦਰ ਸਿੰਘ। ਸੁਰਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਈ। ਮੇਰਾ ਕੁਐਸਚਨ ਹੀ, ਮੇਰਾ ਨਾ ਕੇਸ ਪਿਛਲੇ ਸਾਲ ਦਾ ਅਗਸਤ ਦਾ ਪੈਂਡਿੰਗ ਪਿਆ ਹੋਇਆ। ਜਦ ਮੇਰੀ ਇੰਟਰਵਿਊ ਸਾਰਾ ਕੁਝ ਹੋ ਗਿਆ ਪਰ ਰਿਜ਼ਲਟ ਨਹੀਂ ਆ ਰਿਹਾ। 9 ਮਹੀਨੇ ਹੋ ਗਏ ਨੇ। ਤੁਹਾਡੇ ਹਿਸਾਬ ਨਾਲ ਕਿੰਨਾ ਕੁ ਟਾਈਮ ਲੱਗ ਸਕਦਾ? ਹੋਰ ਭਾਜੀ ਕਈ ਕੇਸਾਂ 'ਚ ਟਾਈਮ ਲੱਗ ਜਾਂਦਾ, ਜਿੱਦਾਂ 6 ਮਹੀਨੇ 9 ਮਹੀਨੇ ਇੰਨੇ ਕੁ ਤਾਂ ਮੈਂ ਆਮ ਸੁਣੇ ਸੀਗੇ। ਤੇ ਕਈ ਵਾਰੀ ਜ਼ਿਆਦਾ ਵੀ ਟਾਈਮ ਲੱਗ ਜਾਂਦਾ। ਤੁਸੀਂ ਫੋਲੋ ਅਪ ਕਰ ਸਕਦੇ ਆ ਜੱਜ ਦੇ ਕਲਰਕ ਨਾਲ, ਵਕੀਲ ਦੇ ਥਰੂ ਆਪਣੇ। ਮੈਂ ਵਕੀਲ ਨਾਲ ਗੱਲ ਕੀਤੀ, ਉਹ ਕਹਿੰਦਾ ਵੇਟ ਕਰ। ਮੈਂ ਉਹਨੂੰ ਕਿਹਾ ਕਿ ਜਿਵੇਂ ਕੋਈ ਆਪਾਂ ਰਿਕੁਐਸਟ ਪਾ ਸਕਦੇ ਆ। ਰਿਕੁਐਸਟ ਜੀ ਫੋਲੋ ਅਪ ਕਰ ਸਕਦੇ ਆ ਜੱਜ, ਫੋਲੋ ਅਪ ਕਰ ਸਕਦੇ ਆ ਜੱਜ ਦੇ ਕਲਰਕ ਨਾਲ। ਓਕੇ ਭਾਜੀ, ਥੈਂਕ ਯੂ ਜੀ, ਮਿਹਰਬਾਨੀ। ਸੋ ਇਹ ਸਨ ਅੱਜ ਦੀਆਂ ਜਿਹੜੀਆਂ ਕਾਲਾਂ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮਾਫੀ ਚਾਹੁੰਦੇ ਹਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਰਦੇ, ਕਿਉਂਕਿ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਸਵਾਲ ਜਿਹੜੇ ਉਹ ਆਉਂਦੇ ਆ। ਬੈਸਟ ਅਸੀਂ ਟਰਾਈ ਕਰਦੇ ਹਾਂ ਵੀ ਸਾਰੇ ਪਾਸੇ ਹੋਵੇ, ਪਰ ਕਿਉਂਕਿ ਕਾਲਾਂ ਦੇ ਉੱਤੇ ਕਈਆਂ ਨੂੰ ਅੱਧਾ ਅੱਧਾ ਘੰਟਾ ਵੇਟ ਜਿਹੜੀ ਉਹ ਕਰਨੀ ਪੈਂਦੀ ਹੈ। ਸੋ ਅਸੀਂ ਉਹਨਾਂ ਨੂੰ ਥੋੜ੍ਹਾ ਤਰਜੀਹ ਜਿਹੜੀ ਆ ਉਹ ਦਿੰਦੇ ਹਾਂ। ਆਉਣ ਵਾਲੇ ਸਮੇਂ 'ਚ ਟਰਾਈ ਕਰਾਂਗੇ ਵੀ ਕਮੈਂਟਸ ਨੂੰ ਵੀ ਜਿਹੜਾ ਉਹ ਸ਼ਾਮਲ ਕਰਨ ਦੀ ਕੋਸ਼ਿਸ਼ ਜਿਹੜੀ ਵਿੱਚ ਦੇ ਵਿੱਚ ਨਾਲ ਦੇ ਨਾਲ ਜਿਹੜੀ ਉਹ ਕਰ ਸਕੀਏ। ਤੇ ਥੈਂਕ ਯੂ ਅਟਾਰਨੀ ਟਰਕਿਆਣਾ ਜੀ, ਮਿਹਰਬਾਨੀ। ਤੇ ਜਿਹੜੇ ਲੋਕ ਪੁੱਛ ਰਹੇ ਆ 11 ਮਈ ਵਾਲਾ 3rd ਕੰਟਰੀ ਰੂਲ ਦਾ ਕੀ ਜਿਹੜਾ ਉਹ ਆਇਆ ਟ੍ਰਾਂਜ਼ਿਟ ਬੈਨ ਦਾ, ਪ੍ਰੋਗਰਾਮ ਦੇ ਪਹਿਲੇ ਹਿੱਸੇ ਨੂੰ ਅੱਧੇ ਪੌਣੇ ਘੰਟੇ ਨੂੰ ਜਿਹੜਾ ਸੁਣ ਲਿਓ। ਉਹਦੇ ਵਿੱਚ ਸਾਰੀਆਂ ਜਿਹੜੀਆਂ ਇਸ ਦੇ ਬਾਬਤ ਜਿਹੜੀਆਂ ਖਬਰਾਂ ਆ, ਗੱਲਾਂ ਆ, ਉਹ ਆਪਾਂ ਸਾਂਝੀਆਂ ਕੀਤੀਆਂ। ਮਿਹਰਬਾਨੀ ਅਟਾਰਨੀ ਟਰਕਿਆਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।